दोस्तों जी आਇਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ अस्सलाम वालेकुम ਪੰਜਾਬੀ ਲਹਿਰ ਦੇ ਪ੍ਰੋਗਰਾਮ ਸਾਂਝੀ ਸਾਥ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਕਿ ਪ੍ਰੋਗਰਾਮ ਅੱਜ ਕੁਝ ਦੇਰੀ ਨਾਲ ਕੁਝ ਲੇਟ ਅਸੀਂ ਸ਼ੁਰੂ ਕੀਤਾ ਹੈ। ਉਸ ਲਈ ਮੈਂ ਆਪ ਸਾਰਿਆਂ ਤੋਂ ਮਾਫੀ ਚਾਹੁੰਦਾ। ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਦਾ ਜਾਵਾਂ ਕਿ ਪ੍ਰੋਗਰਾਮ ਦੇਰ ਨਾਲ ਸ਼ੁਰੂ ਕਰਨ ਦੀ ਵਜ੍ਹਾ ਇਹ ਹੈ ਕਿ ਕੈਨੇਡਾ ਵਿੱਚ ਅੱਜ ਇਸ ਮੌਸਮ ਦੀ ਪਹਿਲੀ ਸਨੋ ਯਾਨੀ ਪਹਿਲੀ ਬਰਫ਼ਬਾਰੀ ਹੋ ਚੁੱਕੀ ਹੈ। ਬਰਫ਼ਬਾਰੀ ਦਾ ਹੁੰਦਾ ਕਿ ਸਾਡੀ ਸੜਕਾਂ ਤੇ ਟ੍ਰੈਫਿਕ ਸਲੋ ਡਾਊਨ ਹੋ ਜਾਂਦਾ ਹੈ, ਤੇ ਮੈਂ ਵੀ ਅੱਜ ਸਟੂਡੀਓ ਵਿੱਚ ਆਪਣੇ ਘਰੋਂ ਜੋ ਤੁਰਿਆ ਤੇ ਮੈਂ ਲੇਟ ਪਹੁੰਚਿਆ। ਇਸ ਕਰਕੇ ਮੈਂ ਲੇਟ ਹੋਇਆ ਵਾਂ ਪਹੁੰਚਦਿਆਂ ਹੋਇਆ। ਤੇ ਨਾਸਰ ਸਾਹਿਬ ਕਿਤੇ ਹੋਰ ਬਿਜ਼ੀ ਸਨ। ਪ੍ਰੋਫੈਸਰ ਸਜਾਦ ਨਈਮ ਸਾਹਿਬ ਵੀ ਅੱਜ ਅਵੇਲੇਬਲ ਨਹੀਂ ਸਨ, ਸੋ ਇਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਆਪ ਸਭ ਦੇ ਸਾਹਮਣੇ ਆ ਗਿਆ ਜੀ ਪ੍ਰੋਗਰਾਮ ਲੈ ਕੇ। ਤੇ ਉਮੀਦ ਕਰਦਾ ਤੁਸੀਂ ਸਾਰਾ ਇਸ ਪ੍ਰੋਗਰਾਮ ਵਿੱਚ ਮੇਰਾ ਇਸ ਪ੍ਰੋਗਰਾਮ ਵਿੱਚ ਸਾਥ ਨਿਭਾਓਗੇ। ਜਿਵੇਂ ਜਿਵੇਂ ਹੋਰ ਸਾਡੇ ਦੋਸਤ ਨਾਲ ਜੁੜਦੇ ਜਾਣਗੇ ਅਸੀਂ ਗੱਲਾਂ ਬਾਤਾਂ ਅੱਗੇ ਕਰਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਦਾ ਅਸੀਂ ਇੱਕ ਬੜਾ ਖਾਸ ਜਾਂ ਬੜਾ ਇੰਟਰਸਟਿੰਗ ਜਾਂ ਕਹਿਣਾ ਚਾਹੀਦਾ ਹੈ ਵਿਸ਼ਾ ਮੌਜੂ ਚੁਣਿਆ ਹੈ। ਉਹ ਹੈ ਉਹਨਾਂ ਚੀਜ਼ਾਂ ਤੇ ਸਾਡੇ ਯਕੀਨ ਜੋ ਸਾਡੇ ਦਾਦੀਆਂ ਨਾਨੀਆਂ ਨੂੰ ਸਾਨੂੰ ਕਹੀਆਂ, ਜਿਹਨੂੰ ਅਸੀਂ ਇੰਡੀਆ ਵਿੱਚ ਅੰਧ ਵਿਸ਼ਵਾਸ ਕਹਿ ਲੈਂਦੇ ਹਾਂ। ਅੰਗਰੇਜ਼ੀ ਜਿਹਨੂੰ ਬੈਡ ਓਮੇਨ ਜਾਂ ਗੁੱਡ ਓਮੇਨ ਕਹਿ ਲੈਂਦੇ ਹਾਂ। ਅਸੀਂ ਉਸ ਦੀ ਗੱਲਬਾਤ ਅੱਜ ਦੇ ਪ੍ਰੋਗਰਾਮ ਵਿੱਚ ਕਰ ਰਹੇ ਹਾਂ ਜੀ। ਤੇ ਲਿੰਕ ਦੇ ਜ਼ਰੀਏ ਤੁਸੀਂ ਸਾਨੂੰ ਕਨੈਕਟ ਕਰਕੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਸਾਡੇ ਦੋਸਤ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਨੇ। ਤੇ ਇਸ ਤੋਂ ਪਹਿਲਾਂ ਕਿ ਮੈਂ ਗੱਲਬਾਤ ਨੂੰ ਹੋਰ ਅੱਗੇ ਤੋਰਾਂ, ਮੈਂ ਚਾਹਾਂਗਾ ਕਿ ਤੁਸੀਂ ਸਾਰੇ ਪਲੀਜ਼ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਫੇਸਬੁੱਕ ਦੇ ਉੱਤੇ, ਜੀ ਅੱਜ ਜਿੱਥੇ ਵੀ ਤੁਸੀਂ ਇਹਨੂੰ ਵੇਖ ਰਹੇ ਹੋ ਇਹਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲਬਾਤ ਸਾਡੀ ਪਹੁੰਚ ਸਕੇ। ਦੋਸਤੋ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ। ਸਾਡੇ ਨਾਲ ਹਮੇਸ਼ਾ ਵਾਂਗ ਸਾਡੇ ਬੜੇ ਪਿਆਰੇ ਦੋਸਤ ਡਾਕਟਰ ਸ਼ਫੀਕ ਅਹਿਮਦ ਸਾਹਿਬ ਵੀ ਸਾਡੇ ਨਾਲ ਨੇ। ਰਸ਼ਪਾਲ ਔਲਖ ਜੀ ਵੀ ਸਾਡੇ ਨਾਲ ਨੇ। ਪਹਿਲਾਂ ਤਾਂ ਰਸ਼ਪਾਲ ਜੀ ਕੰਮ ਤੇ ਸਭ ਤੋਂ ਪਹਿਲਾਂ ਉਹਨਾਂ ਜੀ ਆਏ ਨੂੰ ਕਹਿ ਲੈਂਦੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਲੈਂਦੇ ਆ। ਨਾਲ ਹੀ ਡਾਕਟਰ ਸ਼ਫੀਕ ਅਹਿਮਦ ਸਾਹਿਬ ਨੂੰ ਵੀ ਨਾਲ ਹੀ ਲੈ ਲੈਂਦੇ ਆ ਜੀ। ਡਾਕਟਰ ਸ਼ਫੀਕ ਅਹਿਮਦ ਸਾਹਿਬ ਵੀ ਨਾਲ ਹੋਣਗੇ। ਉਹਨਾਂ ਦੀ ਸ਼ਾਇਦ ਲਾਈਨ ਡ੍ਰੌਪ ਹੋ ਗਈ, ਕੋਈ ਗੱਲ ਨਹੀਂ, ਜਿਵੇਂ ਆਉਂਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਸੋ ਰਸ਼ਪਾਲ ਜੀ, ਮੈਂ ਪ੍ਰੋਗਰਾਮ ਦੀ ਸ਼ੁਰੂਆਤ ਜਿਸ ਤਰ੍ਹਾਂ ਮੁੱਢ ਬਣਦੇ ਹੋਏ ਕਿਹਾ ਕਿ ਬਹੁਤ ਸਾਰੇ ਸਾਡੇ ਘਰਾਂ ਵਿੱਚ ਯਕੀਨ ਵਿਸ਼ਵਾਸ ਹੈ ਜਿਹੇ ਬਣਾ ਦਿੱਤੇ ਜਾਂਦੇ ਨੇ ਜੰਮਦਿਆਂ ਨੂੰ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਜਾਂ ਕਰਨੀਆਂ ਨੇ। ਤੇ ਸਾਰੀ ਸਾਰੀ ਜ਼ਿੰਦਗੀ ਸਾਡੀ ਲੰਘ ਜਾਂਦੀਆਂ ਨੇ। ਅਸੀਂ ਮੰਨ ਲੈਂਦੇ ਕਿ ਜੋ ਕਿਹਾ ਹੈ ਬਜ਼ੁਰਗਾਂ ਨੇ ਸਹੀ ਕਿਹਾ ਹੈਗਾ ਵੀ ਜਿਵੇਂ ਇੱਕ ਚੀਜ਼ ਰਿਵਾਜ਼ ਹੈ, ਕਿਹਾ ਜਾਂਦਾ ਵੀ ਕਾਲੀ ਬਿੱਲੀ ਜੇ ਰਾਹ ਕੱਟ ਜਾਵੇ ਤੇ ਮੁੜੋ ਵਾਪਸ ਕੰਮ ਤੇ ਨਾ ਜਾਓ, ਚੰਗਾ ਨਹੀਂ ਹੋਏਗਾ। ਇਹ ਜਿਹਾ ਵੀ ਕਿਹਾ ਜਾਂਦਾ ਹੈ। ਸੋ ਇਹਦੀਆਂ ਬਹੁਤ ਸਾਰੀ ਚੀਜ਼ਾਂ ਨੇ, ਹੋਰ ਬੜੇ ਸਾਰੇ ਕੀ ਰਸਮੋਂ ਰਿਵਾਜ ਨੇ, ਕੀ ਸਹੀ ਹੈ ਕੀ ਗਲਤ ਹੈ, ਇਹ ਜਾਂ ਕਿੱਥੋਂ ਇਹ ਗੱਲਾਂ ਬਣੀਆਂ ਨੇ। ਅਸੀਂ ਇਸ ਬਾਰੇ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਨੀ ਹੈ। ਸਾਡੇ ਨਾਲ ਜਿਵੇਂ ਜਿਵੇਂ ਦੋਸਤ ਜੁੜਦੇ ਜਾਣਗੇ ਅਸੀਂ ਉਹਨਾਂ ਨੂੰ ਨਾਲ ਆਪਣੇ ਜੋੜਦੇ ਰਵਾਂਗੇ, ਗੱਲ ਕਹਿੰਦੇ ਰਵਾਂਗੇ। ਤੁਸੀਂ ਰਸ਼ਪਾਲ ਜੀ ਕੀ ਮੰਨਦੇ ਹੋ ਕਿ ਕਿਹੜੀ ਚੀਜ਼ਾਂ, ਕਿਹੜੀਆਂ ਇਹ ਜਿਹੀਆਂ ਰਸਮਾਂ, ਕਿਹੜੇ ਇਹੋ ਜਿਹੇ ਯਕੀਨ ਤੁਹਾਨੂੰ ਘਰੋਂ ਮਿਲੇ ਸਨ ਜਿਹੜੇ ਤੁਸੀਂ ਅੱਜ ਵੀ ਕਰ ਰਹੇ ਹੋ ਜਾਂ ਜਿਹੜੇ ਨਹੀਂ ਕਰ ਰਹੇ? ਦੋਵੇਂ ਚੀਜ਼ਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਸਰਬਜੀਤ ਜੀ, ਪਹਿਲਾਂ ਸਾਰੇ ਨੂੰ ਸਾਂਝੀ ਸਾਥ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ। ਮੌਸਮ ਬਦਲ, ਬਾਕੀ ਜੀ ਗੱਲ ਇੰਜ ਇਹ ਵਿਸ਼ਵਾਸ ਤੋਂ ਤੁਰਿਆ ਇਹ ਜਨਰੇਸ਼ਨ ਅੱਗੇ ਵਧਦੇ ਕਾਲੀ ਬਿੱਲੀ ਦਾ। ਮੇਰੀ ਆਵਾਜ਼ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਥੋੜੀ ਜਿਹੀ, ਕੋਈ ਗੱਲ ਨਹੀਂ। ਹੁਣ ਠੀਕ ਆ ਰਹੀ ਜੀ? ਬਿਹਤਰ। ਅੱਛਾ ਜੀ, ਉਹ ਇੰਜ ਕਿ ਇਹ ਸਦੀਆਂ ਹੁਣ ਜਿਵੇਂ ਦਿੱਲੀ ਦਾ ਪੰਜਾਬ ਵਾਲੇ ਮੰਨਦੇ, ਯੂਰਪ ਵਾਲੇ ਨਹੀਂ ਮੰਨਦੇ। ਉੱਲੂ ਬੋਲਣਾ ਅਸੀਂ ਬੁਰਾ, ਇੱਥੇ ਉੱਲੂ ਨੂੰ ਮਤਲਬ ਸ਼ਗਨ ਮੰਨਿਆ ਜਾਂਦਾ। ਬਾਕੀ ਸਾਡੇ ਹੋਰ ਫੈਸ਼ਨ ਕਲੇ ਮਾਰ ਵੀ, ਜਿਵੇਂ ਕਾਂ ਦਾ ਬੋਲਣਾ ਅੱਜ ਮਹਿਮਾਨ ਆਏਗਾ, ਆਟੇ ਬੀਬੀਆਂ ਵੀ ਅੱਜ ਕੋਈ ਆਏਗਾ, ਕੋਈ ਮੇਰੇ ਪੇਕਿਆਂ, ਠੀਕ ਹੈ ਨਾ ਜੀ। ਮਤਲਬ ਗੱਲਾਂ ਦਿੰਦੀਆਂ ਸਾਨੂੰ। ਬਾਕੀ ਬੜੇ ਹੋਰ ਕਈ ਜਿਵੇਂ ਕੁੜੀਆਂ ਦਾ ਜਾਣਾ ਮੱਥੇ ਵੱਜ ਗਿਆ, ਜਾਂ ਮਤਲਬ ਕਈ ਹੋਰ ਵੀ ਸਮਾਜ ਦੇ ਵਿੱਚ ਕੁਝ ਪੋਜ਼ਿਟਿਵ ਗੱਲਾਂ ਸਨ ਜਿਹੜੀਆਂ ਅੱਜ ਦੇ ਯੁੱਗ। ਮੈਂ ਵੀ ਬਚਪਨ ਦੇ ਵਿੱਚ ਮੈਨੂੰ ਸਰਬਜੀਤ ਜੀ ਇਹ ਦੱਸਣ ਚ ਕੋਈ ਇਤਰਾਜ਼ ਨਹੀਂ ਹੈ ਕਿ ਜਦੋਂ ਮੈਂ ਕਾਲਜ ਚ ਗਿਆ, ਮਤਲਬ ਤੇਜਾ ਸਿੰਘ ਸੁਤੰਤਰ ਦੇ ਕੇ ਥੋੜੇ ਜਿਹੇ ਕਮਿਊਨਿਟੀ ਹੋਏ। ਰਸ਼ਪਾਲ ਜੀ, ਤੁਹਾਡੀ ਆਵਾਜ਼ ਐਕੋ ਬਹੁਤ ਆ ਰਹੀ, ਸਾਡੇ ਬਹੁਤ ਸਾਰੇ ਦੋਸਤ ਸ਼ਿਕਾਇਤ ਕਰ ਰਹੇ, ਕਿਉਂ ਨਾ ਤੁਸੀਂ ਇੱਕ ਵਾਰ ਡਿਸਕਨੈਕਟ ਕਰਕੇ ਦੁਬਾਰਾ ਕਰੋ, ਮੈਂ ਤਾਂ ਕਿ ਗੱਲ ਕਰਨ ਦਾ ਸਵਾਦ ਆਵੇ। ਉਨੀ ਦੇਰ ਮੇਰੇ ਨਾਲ ਹੋਰ ਦੋਸਤ ਨੇ ਵਕਾਰ ਅਲੀ ਸਾਹਿਬ ਨੇ, ਮੈਂ ਉਹਨਾਂ ਨਾਲ ਗੱਲ ਕਰ ਲੈਂਦਾ। ਵਕਾਰ ਅਲੀ ਸਾਹਿਬ ਤੁਸੀਂ ਆਓ ਜੀ, ਤੁਹਾਡਾ ਗੱਲ ਕਰਨਾ ਚਾਹੁੰਦੇ ਆ। ਵਕਾਰ ਸਾਹਿਬ
ਤੁਸੀਂ ਅੱਛਾ ਤੁਹਾਡੀ ਵੀ ਲਾਈਨ ਡ੍ਰੌਪ ਹੋ ਗਈ ਹੈ, ਕੋਈ ਗੱਲ ਨਹੀਂ, ਤੁਸੀਂ ਹੋਰ ਦੋਸਤਾਂ ਨੂੰ ਵੀ ਹੌਲੀ ਹੌਲੀ ਕਰਕੇ ਐਡ ਕਰਨਾ, ਕਰਦੇ ਰਵਾਂਗੇ, ਗੱਲਾਂ ਬਾਤਾਂ ਕਰਦੇ ਰਵਾਂਗੇ। ਸੋ ਪ੍ਰੀਤ ਕੌਰ ਜੀ ਕਹਿੰਦੇ ਨੇ ਜੀ ਮੈਂ ਵੀਰਵਾਰ ਨੂੰ ਕੱਪੜੇ ਨਹੀਂ ਧੋਂਦੀ, ਕਿਉਂਕਿ ਇਹ ਵੀ ਇੱਕ ਪੁਰਾਣਾ ਯਕੀਨ ਹੈ ਕਿ ਵੀਰਵਾਰ ਨੂੰ ਕੱਪੜੇ ਧੋਣ ਨਾਲ ਸ਼ਾਇਦ ਕੋਈ ਮਾੜਾ ਹੋ ਜਾਏਗਾ। ਇਹ ਲੋਕ, ਬਹੁਤ ਸਾਰੇ ਲੋਕ ਮੰਨਦੇ ਨੇ। ਸੋ ਕਿਹੜੇ ਦਿਨ ਕੀ ਨਹੀਂ ਕਰਨਾ ਜਾਂ ਕੀ ਕਰਨਾ ਹੈ, ਉਸ ਬਾਰੇ ਗੱਲਬਾਤ ਕਰਨੀ ਹੈ। ਤੇ ਨਾਸਰ ਸਾਹਿਬ ਵੀ ਦਾਵਤ ਸ਼ਾਵਤ ਦਾ ਲੁਤਫ ਲੈ ਕੇ ਹੁਣ ਵਾਪਸ ਆ ਚੁੱਕੇ, ਲੱਗਦਾ ਕਿ ਦੇਰ ਰਾਤ ਦਾਵਤਾਂ ਉਡਾ ਰਹੇ ਸਨ। ਤੇ ਆਓ ਨਾਸਰ ਸਾਹਿਬ ਨੂੰ ਨਾਲ ਜੋੜੇ। ਨਾਸਰ ਸਾਹਿਬ ਆਓ ਜੀ, ਤੁਸੀਂ ਵੀ ਕਰੋ ਗੱਲਬਾਤ ਤੇ ਦੱਸੋ ਵੀ ਤੁਸੀਂ ਕੀ ਮੰਨਦੇ ਹੋ ਕੀ ਨਹੀਂ ਜੀ। हाँ जी, अस्सलाम वालेकुम साਰਿਆਂ ਨੂੰ, ਸਤਿ ਸ਼੍ਰੀ ਅਕਾਲ। ਵਾਲੇਕੁਮ अस्सलाम ਸਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਪ੍ਰੋਗਰਾਮ ਦੇ ਹਾਈਲਾਈਟ ਦਾ। ਬਾਹਰ ਤੁਰ ਕੇ ਹੈ ਹੀ ਸਭ ਬਾਹਰੋਂ ਵਾਕ ਕਰਕੇ ਤੇ ਆਂਦੇ ਬਾਹਰ ਜਾਣਾ, ਤੇ ਬਾਹਰ ਤੁਰ ਕੇ ਉੱਥੇ ਲੇਟ ਹੋ ਗਏ। ਸੋ ਇਸ ਤੋਂ ਥੋੜਾ ਜਿਹਾ ਜੀ। ਅੱਛਾ ਨਾਸਰ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ, ਤੁਸੀਂ ਵੀ, ਤੁਹਾਡਾ ਵੀ ਫ੍ਰੀਜ਼ ਹੋ ਗਿਆ ਕੰਪਿਊਟਰ। ਤੇ ਕੋਈ ਗੱਲ ਨਹੀਂ, ਤੁਸੀਂ ਵੀ ਆਰਾਮ ਨਾਲ ਦੁਬਾਰਾ ਕਨੈਕਟ ਕਰੋ ਜੀ। ਇੰਨੀ ਰਿਸ਼ਪਾਲ ਔਲਖ ਸਾਹਿਬ ਫਿਰ ਇੱਕ ਵਾਰ ਆ ਚੁੱਕੇ ਨੇ, ਅਸੀਂ ਰਿਸ਼ਪਾਲ ਔਲਖ ਸਾਹਿਬ ਨੂੰ ਦੁਬਾਰਾ ਜੋੜਦੇ ਹਾਂ ਜੀ। ਹਾਂਜੀ ਰਿਸ਼ਪਾਲ ਜੀ। ਹਾਂਜੀ ਸਰਬਜੀਤ ਜੀ, ਆਵਾਜ਼ ਸ਼ਾਇਦ ਠੀਕ ਆ ਰਹੀ ਹੁਣ ਮੈਨੂੰ ਸਹੀ ਲੱਗ ਰਹੀ ਹੈ ਜੀ। ਬਾਕੀ ਦੋਸਤ ਸਾਨੂੰ ਦੱਸ, ਜਿਵੇਂ ਜਿਵੇਂ ਦੱਸਣਗੇ ਮੈਂ ਤੁਹਾਨੂੰ ਦੱਸਦਾ ਰਹਾਂਗਾ ਜੀ। ਮੈਂ ਤੁਹਾਨੂੰ ਜਿਹੜੀ ਚੇਂਜ ਦੀ ਗੱਲ ਦੱਸਦਾ ਜੀ। ਬਚਪਨ ਚ ਜੋ ਅਸੀਂ ਵੀ ਸਾਰੇ ਇਹਨਾਂ ਨੂੰ ਕੀਤਾ, ਮੱਸਿਆ ਸੰਗਰਾਂਦ, ਸਾਰੇ ਸ਼ੁਭ ਸ਼ਕ ਮੰਨ ਕੇ ਜਾਣਾ ਘਰੋਂ, ਪੇਪਰ ਦੇਣ ਜਾਣਾ ਤੇ ਮਾਂ ਨੇ ਦਹੀਂ ਪਵਾ ਕੇ ਤੋਰਨਾ, ਪਵਾ ਕੇ ਤੋਰਨਾ ਰਹਿ, ਉਹ ਸਾਰੀਆਂ ਚੀਜ਼ਾਂ। ਹਾਲਾਂਕਿ ਪੇਪਰਾਂ ਦਾ ਦਹੀਂ ਨਾਲ ਕੋਈ ਸੰਬੰਧ ਨਹੀਂ ਸੀ, ਜੇ ਤੁਸੀਂ ਪੜ੍ਹਾਈ ਨਹੀਂ ਕੀਤੀ ਤੇ ਦਹੀਂ ਉੱਥੇ ਕੀ ਕਰੇਗਾ ਵਿਚਾਰਾ, ਠੀਕ ਹੈ ਨਾ। ਸੋ ਜਦੋਂ ਵੱਡੇ ਹੋਏ, ਮੈਨੂੰ 75 ਦੀ ਗੱਲ ਯਾਦ ਹੈ, 73 ਚ ਖੈਰ ਸਿੰਘ ਸੁਤੰਤਰ ਉਹਨਾਂ ਦੀ ਮੌਤ ਹੋ ਗਈ ਸੀ। ਅਸੀਂ ਉਹਨਾਂ ਦੇ ਭਾਵ ਚ ਆ ਗਏ ਸਾਂ, ਸਕੂਲ ਟਾਈਮ ਤੋਂ ਹੀ, ਛੋਟੇ ਹੁੰਦੇ ਹੀ। ਸਾਡੇ ਉਹ ਏਰੀਏ ਤੋਂ, ਸੰਗਰੂਰ ਤੋਂ MP ਦੇ ਸਨ, ਸ਼ਾਇਦ ਨਾਂ ਸੁਣਿਆ ਹੋਏਗਾ ਤੁਸੀਂ, ਤੇਜਾ ਸਿੰਘ ਸੁਤੰਤਰ ਉਹਨਾਂ ਦਾ, ਬੜਾ ਵੱਡਾ ਜੀ। ਉਹਨਾਂ ਦੇ ਪ੍ਰਭਾਵ ਚ ਆਏ, ਉਹਨਾਂ ਦੇ ਬਣਾਏ ਕਾਲਜ ਚ ਅਸੀਂ ਪੜ੍ਹੇ ਹਾਂ। ਸਰਕਾਰੀ ਕਿਰਤੀ ਕਾਲਜ ਨਿਆਲ ਹੈ ਜੀ, ਪਾਤੜਾਂ ਦੇ ਨਾਲ ਜੀ। ਪਰ ਉਹਨਾਂ ਨੇ ਸਾਡੇ ਅੰਦਰੋਂ ਇਹ ਜਿਹੜੇ ਸਾਨੂੰ ਵਹਿਮ ਘੱਟੋ ਘੱਟ ਸਾਰੇ ਚੁੱਕ ਦਿੱਤੇ ਸਨ, ਵੀ ਇਹ ਭੂਤ ਪ੍ਰੇਤ, ਬਦਨ ਸ਼ਗਨ ਬੇਸ਼ਗਨ, ਇਹ ਚੀਜ਼ਾਂ ਨਹੀਂ ਗਈਆਂ ਹੁੰਦੀਆਂ ਬਿਲਕੁਲ ਵੀ। ਸੋ ਇੱਕ, ਜੇ ਤੁਸੀਂ ਪੜ੍ਹਾਈ ਦਾ ਜੋਤ ਜਗਾਓ ਆਪਣੇ, ਜਿਹੜੇ ਅੰਧ ਵਿਸ਼ਵਾਸ ਉਹਨਾਂ ਤੋਂ ਬਾਹਰ। ਸਰਬਜੀਤ ਜੀ, ਤਰਾਸਦੀ ਹੈ ਅੱਜ ਵੀ ਸਾਡੇ ਸਮਾਜ ਦੀ, ਤਰਾਸਦੀ ਹੈ ਇੰਡੀਆ ਦੇ ਵਿੱਚ, ਇੱਥੇ ਵੀ ਇੰਡੀਆ ਦੇ ਵਿੱਚ ਵੀ ਤਰਾਸਦੀ ਹੈ ਕਿ ਅਸੀਂ ਅੱਜ ਵੀ ਉਹਨਾਂ ਅੰਧ ਵਿਸ਼ਵਾਸਾਂ 'ਚ ਫਸੇ ਹਾਂ ਜਿਨ੍ਹਾਂ 'ਚ ਫਸਣ ਦਾ ਹੁਣ ਕੋਈ ਕਾਰਨ ਨਹੀਂ। ਪਰ ਮੈਂ ਰਿਸ਼ਪਾਲ ਜੀ, ਮੈਂ ਤੁਹਾਨੂੰ ਟੋਕ ਰਿਹਾ, ਮੈਂ ਇੱਥੇ ਜਾਣਨਾ ਚਾਹੁੰਦਾ, ਕੁਝ ਚੀਜ਼ਾਂ ਹੁੰਦੀਆਂ ਨੇ ਤੁਸੀਂ ਜਾਣਦੇ ਹੋ ਕਿ ਇਹ ਸਹੀ ਨਹੀਂ ਹੈ, ਤੁਸੀਂ ਫਿਰ ਵੀ ਕਰ ਰਹੇ ਹੋ ਕਿ ਤੁਹਾਨੂੰ ਤੁਹਾਡੀ ਮਾਂ ਨੇ ਕਿਹਾ ਹੁੰਦਾ ਹੈ, ਤੁਹਾਡੀ ਦਾਦੀ ਨੇ ਕਿਹਾ ਹੁੰਦਾ ਹੈ, ਜਾਂ ਤੁਹਾਨੂੰ ਕੁਝ ਆਦਤਾਂ ਬਣ ਜਾਂਦੀਆਂ ਨੇ। ਜਿਵੇਂ ਅਕਸਰ ਕਹਿੰਦੇ ਕੋਈ ਚੰਗਾ ਕੰਮ ਕਰਨ ਲਈ ਕਹਿੰਦੇ ਯਾਰ ਮੂੰਹ ਮਿੱਠਾ ਕਰਾ ਕੇ ਭੇਜੋ ਇਹਨੂੰ, ਜਾਂ ਕੁਝ ਅਜਿਹੀਆਂ ਜਿਹੜੀ ਚੀਜ਼ਾਂ ਸਾਡੇ ਨਾਲ ਜੁੜੀਆਂ ਜਿਹਦਾ ਕੋਈ ਨੁਕਸਾਨ ਵੀ ਨਹੀਂ, ਕੋਈ ਫਾਇਦਾ ਨਹੀਂ, ਪਰ ਅਸੀਂ ਆਦਤ ਕਰੀ ਜਾਂਦੇ ਹਾਂ। ਕੁਝ ਅਜਿਹੀਆਂ ਆਦਤਾਂ ਹਜੇ ਵੀ ਤੁਹਾਡੇ 'ਚ ਬਰਕਰਾਰ ਹੈ ਨੇ? ਹਾਂ ਬਿਲਕੁਲ। ਹੁਣ ਅੱਜ ਦੀ ਜਿਸ ਉਮਰ 'ਚ ਮੈਂ ਹੁਣ ਉਹ ਮਤਲਬ ਮਾਂ ਵੀ ਨਹੀਂ ਰਹੀ, ਉਹ ਵੀ ਨਹੀਂ ਰਿਹਾ, ਪਰ ਹੁਣ ਮੇਰੀ ਘਰ ਵਾਲੀ ਉਹ ਕੰਮ ਕਰਦੀ ਹੈ, ਤੇ ਜਿਹਨਾਂ ਨੂੰ ਕਈ ਵਾਰੀ ਆਦਰ ਸਤਿਕਾਰ ਤਹਿਤ ਮੰਨ ਲਈਦਾ। ਹਾਂਜੀ, ਸਾਨੂੰ ਮੰਨਣਾ ਪੈਂਦਾ। ਕਈ ਵਾਰ ਨਾ ਸਾਨੂੰ ਆਦਤ, ਹਾਲਾਂਕਿ ਅਸੀਂ ਜਾਣਦੇ ਵੀ ਹੈ ਗਲਤ, ਪਰ ਬਹੁਤ ਸਾਰੇ ਜਿਹੜੇ ਰਵਾਇਤ ਨੇ, ਇਹ ਮੇਰੇ ਖਿਆਲ ਬੜੇ ਸੋਚ ਸਮਝ ਕੇ ਬਣਾਏ ਗਏ ਸੀ। ਮੈਂ ਜਿਵੇਂ ਮਿਸਾਲ ਦੇ ਤੌਰ ਤੇ, ਸਾਡੇ ਪਰਿਵਾਰ ਵਿੱਚ ਕਹਿੰਦੇ ਰਾਤ ਨੂੰ ਹਨੇਰੇ ਵਿੱਚ ਕਹਿੰਦੇ ਨਹੁੰ ਨਹੀਂ ਕੱਟਣੇ ਕਿਸੇ ਨੇ ਰਾਤ ਨੂੰ। ਹੁਣ ਇਹ ਬੜੀ ਸੋਚਣ ਸਮਝਣ ਵਾਲੀ ਗੱਲ ਹੈ ਵੀ ਰਾਤ ਹਨੇਰੇ ਵਿੱਚ ਜਾਂ ਹਨੇਰੇ ਸ਼ਾਮ ਨੂੰ ਕਹਿੰਦੇ ਘਰੇ ਬੌਕਰ ਨਹੀਂ ਫੇਰਨੀ, ਵੀ ਕਹਿੰਦੇ ਕਿ ਚੰਗੀ ਗੱਲ ਨਹੀਂ। ਹਨੇਰੇ ਦੇ ਅੱਗੇ ਦੀਵਾ ਬੱਤੀ ਹੁੰਦਾ ਸੀ, ਲਾਈਟ ਅੱਜ ਦੇ ਦੌਰ ਦੀ ਨਹੀਂ ਸੀ, ਹਨੇਰਾ ਸੀ, ਦਿਸਦਾ ਨਹੀਂ, ਤੇ ਜਦੋਂ ਕੋਈ ਚੀਜ਼ ਨਹੁੰ ਕੱਟੋਗੇ, ਵੱਧ ਘੱਟ ਹੋ ਗਿਆ ਤੇ ਨੁਕਸਾਨ ਹੀ ਜ਼ਿਆਦਾ ਹੈ ਉਹਦੇ 'ਚ। ਇਸ ਕਰਕੇ ਦਿਨ ਦੀ ਰੋਸ਼ਨੀ ਵਾਲੇ ਕੰਮ ਦਿਨ 'ਚ ਹੋਣੇ ਚਾਹੀਦੇ, ਹਨੇਰੇ 'ਚ ਨਾ ਹੋਣ। ਇਸ ਕਰਕੇ ਗੱਲਾਂ ਕਹੀਆਂ ਜਾਂਦੀਆਂ ਸੀਗੀਆਂ, ਤਰੀਕੇ ਬਣਾਏ ਸੀ ਬਜ਼ੁਰਗਾਂ ਨੇ। ਸਰਬਜੀਤ, ਇੱਕ ਮੈਨੂੰ ਹੋਰ ਲੱਗਦੀ ਹੈ ਗੱਲ, ਕਿ ਸ਼ਾਇਦ ਉਦੋਂ ਜਿਵੇਂ ਕਿਸੇ ਨੇ ਕਿਹਾ ਸੀ ਕਿ ਮੈਂ ਵੀਰਵਾਰ ਨੂੰ ਕੱਪੜੇ ਨਹੀਂ ਧੋਂਦੇ, ਜਾਂ ਮੰਗਲਵਾਰ ਨੂੰ ਏਸੀ ਨਹੀਂ ਨਹਾਉਂਦੇ, ਜਾਂ ਕੁਛ ਕੰਮ ਮਤਲਬ ਕੁਛ ਦਿਨ ਨਹੀਂ ਕਰਦੇ, ਰਾਈਟ? ਉਹਦਾ ਛੁੱਟੀ ਮਾਰਨੀ ਇੱਕ ਤਰ੍ਹਾਂ, ਮੇਰਾ ਖਿਆਲ ਇੱਕ ਤਰ੍ਹਾਂ ਦੀ ਛੁੱਟੀ ਕਰਨ ਦੀ ਉਹ ਇੱਕ ਬਹੁਤ ਸੌਖਾ ਤਰੀਕਾ ਸੀ। ਦੂਜੀ ਗੱਲ, ਮਤਲਬ ਜਿਵੇਂ ਤੁਸੀਂ ਕਹੇ ਨਹੁੰ ਨਹੀਂ ਕੱਟਣੇ ਹਨੇਰੇ 'ਚ, ਨਹੁੰ ਠੀਕ ਕੱਟੇ ਵੀ ਨਹੀਂ ਜਾ ਸਕਦੇ, ਰਾਈਟ ਜੀ? ਉਹਨੂੰ ਨਾ ਹੀ ਕੋਸ਼ਿਸ਼ ਕਰੋ। ਘਰੋਂ ਨਿਕਲਣਾ, ਕਿਸੇ ਨੇ ਨਿੱਛ ਮਾਰਨੀ ਤਾਂ ਕਹਿਣਾ ਉਹ ਤੇਰੀ ਮਤਲਬ ਨਿੱਛ ਆ ਗਈ ਹੈ, ਹੁਣ ਤੁਸੀਂ ਵਾਪਸ ਜਾਓ, ਰਾਈਟ? ਸ਼ਾਮ ਨੂੰ ਲੋਕਾਂ ਨੇ ਮੰਜਿਆਂ ਦੀ ਪੈਂਦ ਨਹੀਂ ਸਨ ਕੱਸਦੇ, ਕਿ ਜੇ ਤੁਸੀਂ ਪੈਂਦ ਬੰਦੇ ਨੇ ਕੱਸੀ ਤਾਂ ਉਹਦੇ ਘਰ ਕੁੜੀਆਂ ਜੰਮਣਗੀਆਂ। ਮਤਲਬ ਇਹਦੇ ਪਿੱਛੇ ਤਾਂ ਮੈਨੂੰ ਕੋਈ ਲੌਜਿਕ ਅੱਜ ਤੱਕ ਸਮਝ ਆਇਆ ਕਿ ਮੰਜੇ ਦੀ ਪੈਂਦ ਕੱਸਣ ਦਾ ਬੱਚੇ ਦੇ ਹੋਣ ਨਾਲ ਕੀ ਸੰਬੰਧ ਹੈ ਜੀ? ਤੁਸੀਂ ਵੀ ਸੁਣਿਆ ਹੋਵੇਗਾ, ਸ਼ਾਇਦ ਮੈਨੂੰ ਨਹੀਂ ਪਤਾ, ਪਰ ਸਾਡੇ ਮੈਂ ਸੁਣਿਆ ਜੀ।
ਮੰਜੇ ਦੀ ਪੈਂਦ ਨਹੀਂ ਸਨ ਕੱਸਦੇ ਸ਼ਾਮ ਹੋਣ ਤੋਂ ਬਾਅਦ। ਬੁੜੀਆਂ ਨੇ ਕਹਿਣਾ ਇਹ ਕੀ ਕਰ ਰਿਹਾ ਸਾਡੇ ਨੂੰ। ਅੱਛਾ ਹਾਂ ਇਹਨੂੰ ਖੜਾ ਕਰਨਾ ਤਾਂ ਉਹਨੂੰ ਪੈਂਦ ਵਾਲੇ ਪਾਸੋਂ ਖੜਾ ਨਹੀਂ ਸਨ ਕਰਦੇ ਸੀ, ਦੂਜੇ ਪਾਸੇ। ਹਾਂਜੀ ਪਰ ਕਈ ਤਰ੍ਹਾਂ ਦੇ ਵੈਸੇ ਚੰਗਾ ਵੀ ਨਹੀਂ ਸੀ ਲੱਗਦਾ। ਜਾਂ ਮਾਂਜਾ ਜਿਹਨੂੰ ਔਕਰ ਜਾਂ ਉਹ ਕਹਿੰਦੇ ਉਹਨੂੰ ਵੀ ਤੁਸੀਂ ਦੂਜੀ ਤਰ੍ਹਾਂ ਨਹੀਂ ਸੋ ਖੜਾ ਕਰ ਸਕਦੇ। ਕਈ ਹਾਂਜੀ ਸ਼ਗਨ ਮੰਨੇ ਜਾਂਦੇ ਸੀ, ਛੋਟੀ ਛੋਟੀਆਂ ਗੱਲਾਂ। ਚੁੱਲ੍ਹੇ 'ਚ ਪਾਣੀ ਨਹੀਂ ਸਨ ਪਾਉਂਦੇ ਲੋਕ, ਅੱਗ ਪਾਣੀ ਪਾ ਕੇ ਨਹੀਂ ਸਨ ਬੁਝਾਉਂਦੇ, ਕਿਉਂਕਿ ਉਹਨੂੰ ਵੀ ਬਦ ਸ਼ਗਨ ਮੰਨਿਆ ਜਾਂਦਾ ਸੀ। ਛੋਟੀਆਂ ਛੋਟੀਆਂ ਚੀਜ਼ਾਂ ਸਨ। ਖੈਰ ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਬੜੀ ਪ੍ਰੈਕਟੀਕਲ ਹੈ। ਜੇ ਵੌਕਰ ਨੂੰ ਝਾੜੂ ਜੇ ਪੁੱਠਾ ਕਰਕੇ ਰੱਖਿਆ ਜਾਵੇ, ਦੇਖਣ ਨੂੰ ਭੈੜੀ ਲੱਗਦੀ ਹੈ ਚੀਜ਼, ਭੈੜੀ ਤਾਂ ਲੱਗਦੀ ਉਹ ਕਿਉਂ ਰੱਖਿਆ ਜਾਵੇ? ਚੁੱਲ੍ਹੇ 'ਤੇ ਜੇ ਪਾਣੀ ਪਾ ਕੇ ਅੱਗ ਬੁਝਾਈ ਜਾਵੇ, ਉਹ ਮਤਲਬ ਹਾਂ ਹਾਂ ਅੱਗ ਦੇ ਵਿੱਚ ਪਾਣੀ ਪਾਓਗੇ ਪੱਟ ਕੇ, ਨਾਲੇ ਜੇ ਹੋ ਸਕਦਾ ਹੈ ਕਿ ਤੁਹਾਨੂੰ ਘੰਟੇ 2 ਘੰਟੇ 4 ਘੰਟੇ ਬਾਅਦ ਫਿਰ ਅੱਗ ਬਾਲਣੀ ਪੈ ਜਾਵੇ, ਤੇ ਜੇ ਭਿੱਜਾ ਚੁੱਲ੍ਹਾ ਹੋਏਗਾ ਤੇ ਉੱਥੇ ਅੱਗ ਛੇਤੀ ਨਹੀਂ ਬੱਲੇਗੀ, ਧੂੰਆਂ ਜ਼ਿਆਦਾ ਉੱਠੇਗਾ। ਇਸ ਕਰਕੇ ਸਿਆਣੀ ਗੱਲਾਂ ਸੀ ਇਹ ਗੱਲਾਂ ਫਜ਼ੂਲ ਤਾਂ ਲੱਗਦੀਆਂ ਨੇ, ਪਰ ਇਹਨਾਂ ਵਿੱਚ ਕੋਈ ਨਾ ਕੋਈ ਤੱਤ ਲੁਕਿਆ ਸੀ, ਕੋਈ ਚੀਜ਼ਾਂ ਲੁਕੀਆਂ ਸਨ। ਤੇ ਮੇਰਾ ਇਸ ਕਰਕੇ ਲੋੜ ਹੈ ਅੱਜ ਦੇ ਦੌਰ ਵਿੱਚ ਅਸੀਂ ਇਹਨੂੰ ਨਾ, ਕੁਝ ਚੀਜ਼ਾਂ ਬਿਲਕੁਲ ਵਾਕਈ ਫਜ਼ੂਲ ਨੇ, ਕੁਝ ਚੀਜ਼ਾਂ ਕਿਤੇ ਨਾ ਕਿਤੇ ਕੋਈ ਤੱਤ ਸੀ ਕਿ ਇਹ 'ਚ ਕੋਈ ਥੋੜੀ ਜਿਹੀ ਗੱਲ ਸੀ, ਪਰ ਕਹਿਣ ਦਾ ਤਰੀਕਾ, ਕੋਈ ਲੋਕ ਅਨਪੜ੍ਹ ਸਨ, ਲੋਕਾਂ ਕੋਲ ਇਲਮ ਦੀ ਘਾਟ ਸੀ, ਤੇ ਇਸ ਕਰਕੇ ਇਸ ਤਰੀਕੇ ਗੱਲ ਕਹਿਤੀ ਜਾਂਦੀ ਸੀ ਵੀ ਲੋਕਾਂ ਨੂੰ ਗੱਲ ਸਮਝ ਵੀ ਆ ਜਾਵੇ ਤੇ ਲੋਕ ਗੱਲ ਵੀ ਕਰਦੇ ਵੀ ਰਹਿਣ। ਉਹੀ ਗੱਲ ਸਰ ਜੀ, ਇੱਕ ਮੈਂ ਹੋਰ ਗੱਲ ਕਰਕੇ ਗੱਲ ਖਤਮ ਕਰੂੰਗਾ। ਸਾਡਾ ਨਾ ਜੀ ਮਾਲਵੇ ਦੇ ਵਿੱਚ, ਜੇ ਕੋਈ ਬੰਦੇ ਮਾਲਵੇ ਤੋਂ ਜੁੜੇ ਹੋਣਗੇ ਸ਼ਾਇਦ ਮੇਰੇ ਨਾਲ ਬਹੁਤ, ਉਧਰ ਇੱਕ ਰਿਵਾਜ, ਖਾਸ ਕਰਕੇ ਮਾਨਸੂਨ ਦੇ ਦਿਨਾਂ 'ਚ ਨਾ ਜਾਨਵਰਾਂ ਦੇ ਮੂੰਹ ਖੁਰ ਆ ਜਾਂਦੇ ਨੇ। ਮੂੰਹ ਖੁਰ ਦੀ ਬਿਮਾਰੀ ਬੜੀ ਫੈਲਦੀ ਹੈ ਜਦੋਂ ਮਾਨਸੂਨ ਦੇ ਦਿਨ। ਤਾਂ ਮਾਲਵੇ ਦੇ ਪਿੰਡਾਂ ਬੰਦੀ ਕਰਦੇ ਨੇ, ਬੰਦੀ ਹੁੰਦੀ ਹੈ ਉਸ ਦਿਨ। ਅੱਛਾ ਉਹ ਜੀ ਪਿੰਡ ਦਾ ਕੋਈ ਵੀ ਬੰਦਾ ਪਿੰਡ ਤੋਂ ਬਾਹਰ ਨਹੀਂ ਜਾਂਦਾ। ਅੱਛਾ ਦੂਜੀ ਗੱਲ, ਉਹ ਪਿੰਡ ਦੇ ਮਤਲਬ ਕੁਝ ਖਾਸ ਜਿਹੜੇ ਰਾਹ ਨੇ, ਉਹਨਾਂ ਰਾਹਾਂ ਤੇ ਨਾ ਉੱਤੇ ਬੰਨ ਕੇ ਵੱਡੇ ਵੱਡੇ ਮਤਲਬ ਜਿਹੜੇ ਨੇ ਕੀ ਕਹਿੰਦੇ ਨੇ ਆਪਾਂ, ਸੁੱਬੜ ਜੇ ਹੈ ਪੱਟ ਕੇ, ਤੇ ਉਹਦੇ ਵਿੱਚ ਇੱਕ ਬਲਨੀ ਜੀ ਬੰਨ ਕੇ ਤੇ ਉਹਦੇ 'ਚ ਕੋਈ ਰੱਖ ਕੇ ਸਾਰੇ ਡੰਗਰਾਂ ਨੂੰ ਉਹਦੇ ਲੰਘਾਇਆ ਜਾਂਦਾ ਸੀ। ਅੱਛਾ ਜੀ ਸਾਰੇ ਪਿੰਡ ਦੇ ਜਾਨਵਰਾਂ ਨੂੰ ਉਹਦੇ ਥੱਲੇ ਲੰਘਾਇਆ ਜਾਂਦਾ ਸੀ। ਤਾਂ ਉਹਦਾ ਮਤਲਬ ਸਾਰੀ ਜਿਹੜੀ ਇਹਨਾਂ ਨੂੰ ਹੋਏਗੀ, ਮਤਲਬ ਇੱਕ ਵਹਿਮ ਹੀ ਮੰਨ ਸਕਦੇ, ਮੈਡੀਕਲ ਤਾਂ ਹੈ ਨਹੀਂ ਸੀ। ਸੋ ਅੱਜ ਵੀ ਹੋ ਰਿਹਾ। ਮੇਰੇ ਜਿਹੜੀ ਮੇਰੇ ਭੂਆ ਦੇ ਪਿੰਡ ਨੇ ਜਾਂ ਸਾਡੇ ਪਿੰਡ ਨੇ, ਅੱਜ ਵੀ ਉਹਨਾਂ ਚੀਜ਼ ਬਰਕਰਾਰ ਹੈ। ਬਹੁਤ ਸਾਰੀ ਅਜਿਹੀਆਂ ਚੀਜ਼ਾਂ ਨੇ ਜਿਹੜੀ ਬੜੀ ਮੁਸ਼ਕਲ ਨੇ ਸਮਝਣੀਆਂ ਕਿ ਅੱਜ ਦੇ ਦੌਰ ਵਿੱਚ ਕਿਉਂ ਹੋ ਰਹੀਆਂ ਨੇ, ਪਰ ਕੋਈ ਨਾ ਕੋਈ ਦੀ ਵਜ੍ਹਾ ਜ਼ਰੂਰ ਰਹੀ ਹੋਏਗੀ। ਮੇਰੀ ਦਿਲਚਸਪੀ ਇਹ ਜਾਣਨ ਵਿੱਚ ਹੈ ਕਿ ਇਹਨਾਂ ਦੀ ਵਜ੍ਹਾ ਕੀ ਸੀ ਤੇ ਕੀ ਸਹੀ ਹੈ ਕੀ ਗਲਤ ਹੈ। ਮੈਂ ਆਪਣੇ ਬਚਪਨ ਤੋਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਲਵਾਂ। ਮੇਰੇ ਦਾਦਾ ਜੀ ਬਾਪੂ ਜੀ ਸਾਨੂੰ ਕਹਿੰਦੇ ਸੀ ਵੀ ਲੂਣ ਜਦੋਂ ਡੁੱਲ ਜਾਵੇ ਨਾ, ਉਹਨੂੰ ਝੱਟ ਚੁੱਕਣਾ, ਨਹੀਂ ਤਾਂ ਕਹਿੰਦੇ ਉੱਪਰ ਜਾ ਕੇ ਰੱਬ ਕੋਲ ਜਾ ਕੇ ਪਲਕਾਂ ਨਾਲ ਲੂਣ ਚੱਕਣਾ ਪੈਣਾ। ਅੱਛਾ, ਬੜੀ ਅਜਬ ਜੀ ਗੱਲ ਉਹਦੀ, ਪਲਕਾਂ ਨਾਲ ਲੂਣ ਕਿਵੇਂ ਅੱਖਾਂ ਦੀ ਕਹਿੰਦੇ ਝਿਮੜੀਆਂ ਨਾਲ ਕਹਿੰਦਾ ਲੂਣ ਸਿਰ ਝਾੜੂ ਫੇਰਨਾ ਪੈਣਾ ਵੀ ਇਸ ਕਰਕੇ ਹੁਣੇ ਚੁੱਕੋ। ਸ਼ਾਇਦ ਦੀ ਵਜ੍ਹਾ ਇਹ ਸੀ ਕਿ ਉਸ ਦੌਰ ਵਿੱਚ ਲੂਣ ਦੀ ਬੜੀ ਅਹਿਮੀਅਤ ਸੀ। ਬਿਲਕੁਲ ਮਹਿੰਗਾ ਅੱਜ ਦੇ ਦੌਰ ਨੂੰ ਪੈਕਟਾਂ 'ਚ ਨਹੀਂ ਸੀ ਮਿਲਦਾ, ਬੜੀ ਅਹਿਮੀਅਤ ਸੀ। ਸੋ ਇੱਜ਼ਤ ਬਣੀ ਰਵੇ, ਖਾਣ ਪੀਣ ਦੇ ਸਮਾਨ ਦੀ ਚੀਜ਼ ਦੀ ਕੋਈ ਇੱਜ਼ਤ ਹੋਵੇ, ਕੋਈ ਰਿਸਪੈਕਟ ਹੋਵੇ, ਚੀਜ਼ਾਂ ਵੇਸਟ ਨਾ ਕੀਤੀ ਜਾਣ, ਖਰਾਬ ਨਾ ਕੀਤੀ ਜਾਣ। ਇਸ ਕਰਕੇ ਕਿਹਾ ਜਾਂਦਾ ਵੀ ਲੂਣ ਕਿੰਨੀ ਲੋਹਣੀ ਚੀਜ਼ ਵੀ, ਜੇ ਲੋੜ ਹੈ ਤਾਂ ਉਹਦੀ ਲੋੜ ਹੈ, ਉਹਨੂੰ ਸਾਂਭ ਕੇ ਰੱਖੋ, ਖਰਾਬ ਨਾ ਕਰੋ। ਸ਼ਾਇਦ ਇਸ ਕਰਕੇ ਕਹੀ ਜਾਂਦੀ ਹੋਣੀ। ਮੈਂ ਪੱਕੇ ਤੌਰ ਤੇ ਨਹੀਂ ਗੱਲ ਕਰ ਸਕਦਾ, ਪਰ ਮੈਨੂੰ ਮਹਿਸੂਸ ਇਹ ਹੁੰਦਾ। ਇੱਕ ਹੋਰ ਸੀ ਸਰਬਜੀਤ, ਉਹਨਾਂ ਦਿਨਾਂ 'ਚ ਨਾ ਰਾਤ ਨੂੰ ਵੱਡੇ ਬਜ਼ੁਰਗ ਤੁਹਾਨੂੰ ਬਾਤਾਂ ਪਾਉਂਦੇ, ਬਾਤਾਂ ਹਾਂਜੀ ਪਤਾ ਨਹੀਂ ਉਹਦੇ 'ਚ ਇੱਕ ਕੀ ਕਹਾਣੀ ਆਉਂਦੀ ਹੁੰਦੀ ਸੀ। ਲੋਕ ਕਹਿਣਾ ਕਿ ਇੰਜ ਨਾ ਕਰੋ ਨਹੀਂ ਤਾਂ ਰਾਹ ਨੇ ਰਾਹ ਭੁੱਲ ਜਾਣਾ। ਹਾਂਜੀ ਕਈ ਚੀਜ਼ਾਂ ਮਤਲਬ ਮੈਨੂੰ ਅੱਜ ਵੀ ਚੇਤਿਆਂ 'ਚ ਨੇ। ਉਹ ਬਾਤਾਂ ਪਾਉਣ ਦਾ ਮਤਲਬ ਰਿਵਾਜ, ਬਾਤ ਸੁਣਾਈ ਨਹੀਂ ਸੀ ਜਾਂਦੀ, ਬਾਤ ਪਾਈ ਜਾਂਦੀ ਸੀ। ਤੋ ਮਤਲਬ ਉਹ ਬਾਤਾਂ ਪਾਉਣ ਦਾ ਰਿਵਾਜ ਖਤਮ ਆ। ਹੁਣ ਮੈਨੂੰ ਨਹੀਂ ਯਾਦ ਕੋਈ ਹੋਏਗਾ, ਹੋਣਗੇ ਸ਼ਾਇਦ ਅਜੇ ਵੀ ਕੁਝ ਲੋਕ ਜਿਨ੍ਹਾਂ ਨੂੰ ਬਾਤਾਂ ਆਉਂਦੀਆਂ ਹੋਣਗੀਆਂ। ਤਾਂ ਇਹ ਚਲੋ ਸਾਡੇ ਵਿਰਸੇ ਦਾ ਅੰਗ ਨੇ। ਸਰਬਜੀਤ ਜੀ, ਮੇਰਾ ਟਾਈਮ ਹੋ ਗਿਆ, ਕਿਸੇ ਹੋਰ ਨੂੰ ਬੁਲਾਓ। ਮੇਰੇ ਜੀ ਵੱਲ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ ਤੇ ਤੁਹਾਡਾ ਬਹੁਤ ਸ਼ੁਕਰੀਆ ਜਸਪਾਲ ਜੀ। ਸੋ ਦੋਸਤੋ, ਅੱਜ ਦੇ ਅਸੀਂ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਹਾਂ ਉਹਨਾਂ ਚੀਜ਼ਾਂ ਦੀ, ਉਹਨਾਂ ਰਵਾਇਤ ਦੀ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਦਾ ਕੋਈ ਸ਼ਾਇਦ ਮਕਸਦ ਕਿਸੇ ਦੌਰ ਵਿੱਚ ਸੀ, ਪਰ ਅਸੀਂ ਉਹਨਾਂ ਨੂੰ ਅੱਖਾਂ ਮੀਟ ਕੇ ਉਹਨਾਂ ਦੇ ਪਿੱਛੇ ਲੱਗੇ ਹੋਏ ਆ, ਉਹਨਾਂ ਨੂੰ ਮੰਨੀ ਜਾ ਰਹੇ ਆ ਬਿਨਾਂ ਇਹਨਾਂ ਗੱਲਾਂ ਨੂੰ ਸਮਝੇ ਕਿ ਉਹਦਾ ਅਸਲ ਵਜ੍ਹਾ ਕੀ ਹੈ। ਜਿਸਵੇਂ ਜੋ ਬਹੁਤ ਛੋਟਾ ਬੱਚਾ ਹੁੰਦਾ ਸੀ, ਨਜ਼ਰ ਨਾ ਲੱਗ ਜਾਵੇ, ਉਹਨੂੰ ਕਾਲੇ ਟਿੱਕੇ ਲਾਉਣੇ, ਉਹਦੀ ਕੀ ਵਜ੍ਹਾ ਰਹੀ ਹੋਏਗੀ। ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ 'ਚ ਕਿਸੇ ਚੀਜ਼ ਦੀ, ਕੁਝ ਚੀਜ਼ਾਂ ਦੀ ਹੋ ਸਕਦੀ ਅਹਿਮੀਅਤ ਹੋਵੇ, ਕੁਝ ਦੀ ਬਿਲਕੁਲ ਵੀ ਅੱਜ ਦੇ ਦੌਰ 'ਚ ਅਹਿਮੀਅਤ ਨਾ ਹੋਵੇ, ਪਰ ਅਸੀਂ ਮਨ ਉਹਨਾਂ ਨੂੰ ਫੇਰ ਵੀ ਰਹੇ ਆ, ਜਾਂ ਕਿਸੇ ਦੇ ਸਿਰ ਤੋਂ ਮਿਰਚਾਂ ਵਾਰਨੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇੱਕ ਕੀ ਲੋੜ ਸੀ। ਪ੍ਰੀਤ ਕੌਰ ਜੀ ਕਹਿੰਦੇ ਹੁੰਗਾਰਾ ਭਰੋ ਨਹੀਂ ਮਾਮਾ ਰਾਹ ਭੁੱਲ ਜਾਏਗਾ। ਜੇ ਅਗਰ ਹੁੰਗਾਰਾ ਭਰਨਾ
ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਅਸੀਂ ਗੱਲ ਕਰਨੀ ਹੈ। ਅਸੀਂ ਰਿਮੋਟ ਕੰਟਰੋਲ ਦੀ ਗੱਲ, ਅੱਛਾ ਜੀ ਵੈਕਿਊਮ ਦੀ ਗੱਲ ਹੋ ਕਿ ਅੱਖਾਂ ਦੀ ਝਿਮੜੀਆਂ ਪਲਕਾਂ ਹੋਈਆਂ ਵੀ ਇਹ ਵੈਕਿਊਮ ਹੋ ਗਿਆ ਜੀ। ਉਸ ਦੌਰ ਵਿੱਚ ਤਾਂ ਵੈਕਿਊਮ ਦਾ ਕਿਸੇ ਨੇ ਮੇਰੇ ਖਿਆਲ ਤਸੱਵਰ ਵੀ ਨਹੀਂ ਕੀਤਾ, ਉਹਨਾਂ ਸੋਚਿਆ ਵੀ ਨਹੀਂ ਹੋਣਾ ਕਿ ਵੈਕਿਊਮ ਵਰਗੀ ਕੋਈ ਚੀਜ਼ ਜ਼ਰੂਰ ਹੋਣੀ ਹੈ। ਉਸ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਹੈ। ਆਪਾਂ ਗੱਲਾਂ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਨੇ, ਸਾਡੇ ਕੋਲ ਬਹੁਤ ਸਾਰੇ ਨਵੇਂ ਆਈਡੀਆਜ਼ ਨੇ। ਲਿੰਕ ਮੈਂ ਤੁਹਾਡੇ ਕੋਲ ਸ਼ੇਅਰ ਕਰ ਰਿਹਾ, ਜਿੱਥੇ ਤੁਸੀਂ ਲਿੰਕ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਸ ਦੇ ਨਾਲ ਨਾਲ ਇੱਕ ਕੰਮ ਹੋਰ ਕਰਿਓ ਦੋਸਤੋ, ਕਿ ਇਸ ਨੂੰ ਆਪਣੇ ਫੇਸਬੁੱਕ ਪੇਜ ਉੱਤੇ, YouTube ਤੇ, WhatsApp ਤੇ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਕਿ ਸਾਰੇ ਦੋਸਤ ਇਸ ਪ੍ਰੋਗਰਾਮ ਨੂੰ ਵੇਖ ਸਕਣ। ਨਾਸਰ ਢਿੱਲੋਂ ਸਾਹਿਬ ਸਾਡੇ ਨਾਲ ਆ ਚੁੱਕੇ ਨੇ, ਨਾਸਰ ਸਾਹਿਬ ਨੂੰ ਵੀ ਅਸੀਂ ਨਾਲ ਲੈਣਾ, ਉਹਨਾਂ ਨੂੰ ਵੀ ਗੱਲਬਾਤ ਕਰਨੀ ਹੈ। ਨਾਸਰ ਸਾਹਿਬ ਨੂੰ ਪੁੱਛਦੇ ਆ ਕਿ ਉਹਨਾਂ ਦੇ ਪਰਿਵਾਰ 'ਚ ਕਿਹੜੇ ਰਸਮੋ ਰਿਵਾਜ ਨੇ, ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਉਹ ਅੱਜ ਵੀ ਨਿਭਾ ਰਹੇ ਨੇ, ਮਨਾ ਰਹੇ ਨੇ। ਇਸ ਨਾਲ ਤੈਮੂਰ ਆਜ਼ਮ ਸਾਹਿਬ ਵੀ ਨੇ, ਤੈਮੂਰ ਸਾਹਿਬ ਨੂੰ ਵੀ ਨਾਲ ਲੈ ਲੈਂਦੇ ਆ। ਪਰ ਪਹਿਲਾਂ ਨਾਸਰ ਸਾਹਿਬ ਤੁਸੀਂ ਦੱਸੋ ਜੀ, ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀ ਤੁਹਾਨੂੰ ਲੱਗਦਾ ਕਿ ਜਿਹਨਾਂ ਦਾ ਕੋਈ ਮਤਲਬ ਨਹੀਂ, ਪਰ ਤੁਸੀਂ ਅੱਜ ਵੀ ਉਹਨਾਂ ਨੂੰ ਕਰੀ ਜਾ ਰਹੇ ਹੋ ਕਿਉਂਕਿ ਘਰ ਦੇ ਵਿੱਚ ਤੁਹਾਨੂੰ ਕਿਹਾ ਗਿਆ ਸੀ ਕਰਨ। ਅਸਲਾਮੁਅਲੈਕੁਮ ਸਾਰਿਆਂ ਨੂੰ। ਸੌਰੀ ਲਾਈਨ ਡ੍ਰੌਪ ਹੋ ਗਈ ਸੀ ਅੱਗੇ ਮੇਰੀ, ਮੇਰਾ ਇੰਟਰਨੈਟ ਬੰਦ ਹੋ ਗਿਆ। ਇੰਟਰਨੈਟ ਹੁਣ ਮੈਂ ਹਯਾਤ ਦਾ ਤੁਹਾਨੂੰ ਪਤਾ ਮੇਰਾ ਆਫਿਸ ਹੁੰਦਾ, ਤੇ ਉਹਨੂੰ ਮੈਂ ਕਹਿੰਦਾ ਕਲੋਜ਼ ਕਰ ਦੇ ਸਾਰਾ ਕੁਝ, ਉਹਨੇ ਇੰਟਰਨੈਟ ਦੀ ਬਟਨ ਵਿੱਚ ਬੰਦ ਕਰ ਦਿੱਤਾ, ਉਹ ਵੀ ਕਲੋਜ਼ ਕਰਤਾ ਜੀ ਇਸ ਤੋਂ ਬੰਦ ਹੋ ਗਿਆ। ਗੱਲ ਜਿਹੜੀ ਚੱਲਣ ਰਹੀ ਸੀ ਵੀ ਇਹਦੇ ਵਿੱਚ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੂੰ ਹਾਲੇ ਵੀ ਇੰਪਲੀਮੈਂਟ ਹੁੰਦਾ ਸਾਡੇ ਘਰਾਂ ਦੇ ਵਿੱਚ, ਹਾਲੇ ਵੀ ਉਸੇ ਤਰ੍ਹਾਂ ਹੀ ਆ। ਉਹ ਇਸ ਤਰ੍ਹਾਂ ਦੀਆਂ ਗੱਲਾਂ ਸਪੋਜ਼ ਜਿਸ ਤਰ੍ਹਾਂ ਸ਼ਾਇਦ ਚੜ੍ਹਦੇ ਪੰਜਾਬ ਵਾਲੇ, ਉੱਧਰ ਵਾਲੇ ਜਿਹੜੇ, ਉਹਨਾਂ ਦਾ ਹੋਰ ਹਿਸਾਬ ਕਿਤਾਬ ਹੋਵੇ। ਸਾਡੇ ਆ ਵੀ ਜਿਹੜਾ ਰਾਤ ਨੂੰ ਸੌਣ ਲੱਗਿਆ ਜਿਹੜਾ ਉਧਰ ਨੂੰ ਲੱਤਾਂ ਜਿਹੜੀਆਂ ਕਾਬਾ ਸ਼ਰੀਫ ਵੱਲ ਨੂੰ ਨਹੀਂ ਕਰਨੀਆਂ, ਦੂਜੇ ਪਾਸੇ ਨੂੰ ਕਰਨੀਆਂ। ਇਹ ਤਾਂ ਇੱਕ ਲੌਜਿਕ ਹੈ ਇਹਦੇ ਪਿੱਛੇ ਵੀ, ਉੱਦਾਂ ਸਾਡਾ ਜਿਹੜਾ ਕਾਬਾ ਸ਼ਰੀਫ ਹੈ ਉੱਧਰ ਨੂੰ ਲੱਤਾਂ ਨਹੀਂ ਕਰਨੀਆਂ। ਹੋਰ ਜੇ ਆਪਾਂ ਗੱਲ ਕਰਦੇ ਹਾਂ ਵੀ ਰੂਟੀਨ ਦੀ ਜ਼ਿੰਦਗੀ ਦੇ ਵਿੱਚ ਵੀ ਕਿਹੜੇ ਕਿਹੜੇ ਸਪੋਜ਼ ਉਹਨਾਂ ਦੇ ਵਿੱਚੋਂ ਕੁਛ ਲੱਗਦੀਆਂ ਵਾ ਅਰੋੜਾ ਸਾਹਿਬ ਕੋਲ ਗੈਰ ਮੁਜ਼ਿਕਾ ਵੀ ਲੱਗਦੀਆਂ ਵੀ ਆਹ ਗੱਲ ਏਦਾਂ ਨਹੀਂ, ਇਹਨੂੰ ਸਹੀ ਹੋਣਾ ਚਾਹੀਦਾ ਵਾ। ਉਹ ਮੇਰੀ ਅਕਸਰ ਬਹਿਸ ਵੀ ਹੋ ਜਾਂਦੀ ਹੁੰਦੀ ਕਿ ਇਹਨਾਂ ਗੱਲਾਂ ਤੇ ਤੁਸੀਂ ਯਕੀਨ ਜਿਹੜਾ ਤੁਹਾਡਾ ਕਦੋਂ ਬਦਲਣਾ। ਹੁਣ ਜਸ ਜੀ ਨੇ ਕਿਹਾ ਵੀ ਕਿਸੇ ਛਿੱਕ ਮਾਰਨੀ, ਕਿ ਜੇ ਬਾਹਰ ਜਾਂਦਾ ਕੋਈ ਨਿਸ਼ ਮਾਰ ਦੇਵੇ, ਕੋਈ ਬਾਹਰ ਤੁਰੇ ਜਾਂਦਾ ਨਿਸ਼ ਮਾਰ ਦੇ, ਨਹੀਂ ਯਾਰ ਕੰਮ ਨਹੀਂ ਹੋਣਾ, ਵਾਪਸ ਨੂੰ ਬੁਲਾ ਲਓ, ਇਹਨੂੰ ਬਾਅਦ ਭੇਜਾ ਨਹੀਂ। ਇਹ ਵੀ ਆਮ ਰਵਾਇਤ ਨੇ ਜੀ ਸਾਡੇ ਪੰਜਾਬ ਦੇ ਵਿੱਚ, ਚੜ੍ਹਦੇ ਵਾਲੇ ਪਾਸੇ ਤਾਂ ਆਮ ਹੀ ਗੱਲ ਹੈ ਜੀ। ਇਹ ਰਿਵਾਜਾਂ ਤੋਂ ਹਟ ਗਿਆ, ਨਿਸ਼ ਦੀ ਗੱਲ ਨਹੀਂ, ਇਹ ਚਲੋ ਇਹ ਹੋਰ ਗੱਲ ਹੋ ਜਾਂਦੀ। ਸਾਡੇ ਇੱਧਰ ਇੰਨਾ ਨਹੀਂ ਮਾਯੂਬ ਸਮਝਿਆ ਜਾਂਦਾ। ਮਾਯੂਬ ਮਤਲਬ ਕਿ ਇੰਨਾ ਬੁਰਾ ਨਹੀਂ ਸਮਝਿਆ ਜਾਂਦਾ ਵੀ ਡਕਾਰ ਮਾਰ ਦੇਣਾ ਜਾਂ ਛਿੱਕ ਮਾਰ ਦੇਣਾ। ਉਹ ਲਾਸਟ ਈਅਰ ਨਾ ਅਸੀਂ ਨਿਊ ਈਅਰ ਤੇ ਦੁਬਈ ਚ ਤੁਰ ਗਏ, ਤੇ ਉੱਥੇ ਸਾਡੇ ਨਾਲ ਦਾ ਪਿੰਡ ਦਾ ਮੁੰਡਾ ਉੱਥੇ ਹੁੰਦਾ ਨਾ, ਉਹ ਕੰਪਨੀ 'ਚ ਕੰਮ ਕਰਦਾ, ਤੇ ਉਹਨਾਂ ਦੀ ਕੰਪਨੀ ਸੀ ਕੈਟਰਿੰਗ ਵਗੈਰਾ ਵਾਲੀ ਨਾ। ਤੇ ਉਹ ਜੇ ਸਰਬੀ ਨੇ ਉਹਨਾਂ ਨੂੰ ਬੁਲਾਇਆ ਉਹਦੇ ਫੰਕਸ਼ਨ ਵਾਸਤੇ, ਤੇ ਉੱਥੇ ਉਹਨਾਂ ਨੇ ਰੂਟੀਨ ਪੈਕ ਬੋਤਲਾਂ ਵਗੈਰਾ ਦੇ ਫੰਕਸ਼ਨਾਂ ਤੋਂ ਖੁੱਲੀਆਂ, ਤੇ ਉਹ ਪੀਣੀਆਂ ਸ਼ੁਰੂ ਕਰਤੀਆਂ। 2 ਦਿਨ ਉਹਨੇ ਪੀ ਲਈਆਂ, ਚੌਥੀ ਕੀ ਪੀਤੀ ਨਾ ਲੱਗ ਆ ਗਿਆ। ਆਂਦਾ ਅਰਬੀ ਚ ਆਖਿਆ ਵੀ ਤੂੰ ਕੰਮ ਨਹੀਂ ਕਰਦਾ, ਉਹਨੂੰ ਡਕਾਰ ਆ ਗਿਆ, ਉਹਨੇ ਮਾਰ ਦਿੱਤਾ। ਤੇ ਉਹਨੇ ਇਗਨੋਰ ਕਰਿਆ ਕਰ। ਥੋੜੀ ਦੇਰ ਬਾਅਦ ਉਹਨੇ ਇੱਕ ਹੋਰ ਟੀਨ ਪੈਕ ਸੁੱਟਿਆ ਨਾ, ਜਦੋਂ ਲੱਗ ਗਿਆ ਨਾ ਅਰਬੀ ਉਹਦੇ ਮੂੰਹ ਤੇ ਲੱਗ ਗਿਆ ਕੇ ਡਕਾਰ ਮਾਰ। ਉਹ ਆਂਦਾ ਆਪਣੇ ਉਹਦੇ ਨਾ ਮਾਲਕ ਨੂੰ, ਉਮੈਰ ਆਪਣਾ ਮੇਰਾ ਕਜ਼ਨ ਹੀ ਉਹਦਾ ਓਨਰ ਹੈ ਕੰਪਨੀ ਦਾ, ਆਂਦਾ ਆਹ ਬੰਦਾ ਕੰਮ ਤੇ ਨਹੀਂ ਹੋਣਾ ਚਾਹੀਦਾ। ਅੱਛਾ ਮੈਂ ਨਾ ਵੀ ਕੁਛ ਇਲਾਕਿਆਂ ਦਾ ਜਿਸੇ ਤਰ੍ਹਾਂ ਹੀ ਜੇ ਪਠਾਣਾ ਦੀ ਗੱਲ ਕਰ ਲਈਏ, ਉੱਥੇ ਹੀ ਉਹਨਾਂ ਦੇ ਇਸ ਤਰ੍ਹਾਂ ਦੇ ਡਕਾਰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬਹੁਤ ਬੁਰਾ ਮਹਿਸੂਸ ਕਰਦੇ ਨੇ ਜੀ ਕਿਸੇ ਦੇ ਸਾਹਮਣੇ ਵਾਲੋਂ। ਤੇ ਆ ਜਿਹੜੀਆਂ ਰੂਟੀਨ ਲਾਈਫ ਦੀਆਂ ਗੱਲਾਂ ਹੁੰਦੀਆਂ ਸੀ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਹੀ ਨੇ। ਤਮੂਰ ਨਾਲ ਗੱਲ ਕਰੋ, ਆਪਾਂ ਗੱਲਾਂ ਨਾਲ ਸ਼ੇਅਰ ਵੀ ਕਰਦੇ ਹਾਂ। ਡਾਕਟਰ ਸਾਹਿਬ ਵੀ ਨਾਲ ਬੈਕ ਸਟੇਜ ਤੇ ਬੈਠੇ ਨੇ। ਅੱਛਾ ਜੀ, ਪਹਿਲਾਂ ਤੈਮੂਰ ਸਾਹਿਬ ਨਾਲ ਗੱਲ ਕਰਾਂ ਜੀ। ਤੈਮੂਰ ਸਾਹਿਬ, ਤੁਸੀਂ ਕਿਹੜੇ ਰਵਾਇਤ ਨੇ ਜਿਹਨਾਂ ਨੂੰ ਅੱਜ ਮੰਨ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਗਲਤ ਨੇ, ਜਾਂ ਕਿਹੜੇ ਨੇ ਜਿਹੜੇ ਤੁਸੀਂ ਖਤਮ ਕਰ ਦਿੱਤਾ ਆਪਣੇ ਪਰਿਵਾਰ ਵਿੱਚੋਂ? ਸਰ ਅਸਲਾਮ ਵਾਲੇਕੁਮ ਸਾਰਿਆਂ ਨੂੰ, ਤੇ ਜੀ ਆਇਆਂ ਨੂੰ ਸਾਰਿਆਂ ਨੂੰ। ਸਰ ਕੀ ਹਾਲ ਜੀ? ਸਰ ਇੱਕ ਹੈਗੀ ਰਵਾਇਤ, ਉਹ ਮੈਨੂੰ ਸਮਝ ਨਹੀਂ ਲੱਗਦੀ ਉਸ ਗੱਲ ਦੀ। ਇਹ ਢਿੱਲੋਂ ਸਾਹਿਬ ਨੂੰ ਸ਼ਾਇਦ ਪਤਾ ਹੈਗਾ ਕਿ ਜਦੋਂ ਵੀ ਸਾਡੇ ਇੱਥੇ ਮੌਨਸੂਨ ਆਉਂਦਾ ਨਾ ਪੰਜਾਬ ਦੇ ਅੰਦਰ, ਤੇ ਬਿਜਲੀ ਬੜੀ ਗਰਜਦੀ ਹੈ, ਬਾਰਿਸ਼ਾਂ ਬੜੀਆਂ ਹੁੰਦੀਆਂ ਨੇ, ਤੇ ਘਰ ਦੇ ਜਿਹੜੇ ਸਿਆਣੇ ਨੇ ਉਹ ਕਹਿੰਦੇ ਜਿਹੜਾ ਪਲੇਟੀ ਦਾ ਬਾਲ ਹੈ ਨਾ ਉਹ ਬਾਹਰ ਨਾ ਜਾਣ ਤੇ ਬਿਜਲੀ ਗਿਰੇਗੀ। ਇਹ ਇੱਕ ਬੜੀ ਮੈਨੂੰ ਗੱਲ ਸਮਝ ਆਉਂਦੀ। ਦੂਜਾ ਕਿ ਘਰ ਕੁੱਤਾ ਨਾ ਪਾਲੋ, ਰਹਿਮਤ ਦਾ ਪੁੱਤਾ ਨਹੀਂ ਆਉਂਦਾ, ਇਸ ਤਰ੍ਹਾਂ ਦੀ ਗੱਲ ਹੈ। ਫਿਰ ਜਦੋਂ ਅਸੀਂ ਛੋਟੇ ਸੀ ਨਾ, ਤੇ ਬਚਪਨ ਵਿੱਚ ਬੱਚਾ ਗਲਤੀ ਨਾਲ ਪੁੱਠੀ ਜੁੱਤੀ ਪਾ ਲੈਂਦਾ, ਤੇ ਸਾਡੇ ਬਜ਼ੁਰਗ ਸੀ ਉਹ ਕਹਿੰਦੇ ਸੀ ਅਗਰ ਤੁਸੀਂ ਪੁੱਠੀ ਜੁੱਤੀ ਪਾਓਗੇ ਨਾ ਤੁਹਾਡੇ ਤੇ ਅਜ਼ਾਬ ਆਏਗਾ, ਕਿਉਂਕਿ ਇਹ ਗੱਲ ਗਲਤ ਹੈ। ਤੇ ਇਸ ਤਰ੍ਹਾਂ ਕਰਕੇ ਬੜੀ ਰਵਾਇਤਾਂ ਨੇ ਜਿਹੜੀਆਂ ਸਮਝ ਨਹੀਂ ਲੱਗਦੀਆਂ। ਉਹਦੇ ਤਮੂਰ ਅਜ਼ਾਬ ਜਾਂ ਇਸ ਤਰ੍ਹਾਂ ਦੀਆਂ ਮਜ਼ਹਬੀ ਗੱਲਾਂ ਤੇ ਕੋਈ ਨਹੀਂ ਇਹਦੇ ਨਾਲ ਜੁੜਿਆ।
ਇਹ ਤੇ ਹੈ ਵੀ ਉਹਨਾਂ ਨੂੰ ਬੱਚਿਆਂ ਨੂੰ ਸਿੱਧਿਆਂ ਕਰਨ ਵਾਸਤੇ ਵੀ ਤੁਹਾਨੂੰ ਕੰਮ ਜਿਹੜੇ ਤੁਸੀਂ ਸਿੱਧੇ ਕਰਨੇ, ਮਤਲਬ ਵੀ ਜੁੱਤੀ ਪੁੱਠੀ ਹੋਵੇ ਤੇ ਉਹਨੂੰ ਸਿੱਧੀ ਕਰ ਦੇਣਾ, ਉਹਦੇ ਨਾਲ ਉਹ ਮਜ਼ਹਬੀ ਤੌਰ ਤੇ ਜ਼ਰੂਰਤ ਤੇ ਕੋਈ ਨਹੀਂ ਹੈ, ਵੀ ਲੇਕਿਨ ਇਹ ਵੀ ਸਲੀਕਾ ਤੁਹਾਨੂੰ ਦੱਸਣਾ ਹੈ, ਕਿ ਢੰਗ ਦੱਸਣਾ ਵੀ ਆਹ ਸਲੀਕਾ ਜਿਹੜਾ ਵਾ ਬਿਹਤਰ ਹੈ, ਵੀ ਜੁੱਤੀ ਸਿੱਧੀ ਰੱਖੋ। ਆਪਣਾ ਹੋਰ ਆ, ਜਿਵੇਂ ਪਹਿਲਾਂ ਉਹਨੇ ਗੱਲ ਕੀਤੀ, ਉਹਦੇ ਨਾਲ ਮੇਰਾ ਖਿਆਲ ਮਜ਼ਹਬੀ ਮਾਮਲਾ ਤੇ ਦੱਸਦੇ ਆ। ਹਾਂਜੀ ਸੌਰੀ, ਮੈਂ ਮਾਫੀ ਚਾਹੁੰਦਾ ਜੀ, ਇਹ ਵੀ ਤੁਹਾਨੂੰ ਟੋਕ ਰਿਹਾ। ਜੁੱਤੀਆਂ ਦਾ ਇੱਕ ਸਾਡੇ ਵਾਲੇ ਪਾਸੇ ਇੱਕ ਹੋਰ ਜਿਹੜੀ ਚੀਜ਼ ਹੈ ਮੰਨੀ ਜਾਂਦੀ, ਜੁੱਤੀ ਉੱਤੇ ਜੁੱਤੀ ਆ ਜਾਵੇ ਨਾ ਕਿਸੇ ਦੀ, ਕਹਿੰਦੇ ਵੀ ਇਹ ਸਿੱਧੀ ਕਰ ਦਿਓ, ਨਹੀਂ ਤਾਂ ਸਫ਼ਰ ਕਰਨਾ ਪੈਣਾ, ਪੈਂਡਾ ਬਹੁਤ ਕਰਨਾ ਪੈਣਾ, ਸਫ਼ਰ ਹੋਏਗਾ। ਹੁਣ ਉਹ ਗੱਲ ਹੈ ਕਿ ਜਿਸ ਦੌਰ ਦੀ ਇਹ ਗੱਲ ਹੈ, ਉਸ ਵੇਲੇ ਸਫ਼ਰ ਕੋਈ ਚੰਗੀ ਚੀਜ਼ ਨਹੀਂ ਸੀ ਬਣੀ ਜਾਂਦੀ। ਅੱਜ ਕੱਲ੍ਹ ਤਾਂ ਅਸੀਂ ਜਹਾਜ਼ ਬਹਿੰਦੇ, ਜਿੱਥੇ ਮਰਜ਼ੀ ਚੜੇ, ਜਿੱਥੇ ਮਰਜ਼ੀ ਲੈ ਗਏ। ਪਰ ਜਿਸ ਦੌਰ ਵਿੱਚ ਦੀ ਇਹ ਗੱਲ ਹੋ ਰਹੀ ਹੈ, ਉਦੋਂ ਸਫ਼ਰ ਹੁੰਦਾ ਸੀ, ਲੋਕ ਤੁਰ ਇੱਕ ਜਾਂਦੇ ਸੀ, ਲੋਕ ਕਹਿੰਦੇ ਵੀ ਪਤਾ ਨਹੀਂ ਮੁੜ ਕੇ ਵੀ ਵਾਪਸ ਆਉਣਾ ਕਿ ਨਹੀਂ ਆਉਣਾ, ਕਿੰਨਾ ਸਫ਼ਰ ਕਿੰਨਾ ਪੈਂਡਾ ਹੋ ਜਾਣਾ। ਸੋ ਸ਼ਾਇਦ ਇਸ ਕਰਕੇ ਇਹ ਗੱਲ ਕਹੀ ਜਾਂਦੀ ਸੀ, ਡਰਾਇਆ ਜਾਂਦਾ ਵੀ ਭੈੜੀ ਚੀਜ਼ ਨਾ ਹੋਵੇ, ਸਫ਼ਰ ਦੇ ਨਾਲ ਡਰਾ ਦਿੱਤਾ ਜਾਂਦਾ ਵੀ ਸਫ਼ਰ ਪੈ ਜਾਣਾ, ਤੁਸੀਂ ਤਾਂ ਜੁੱਤੀ ਸਿੱਧੀ ਰੱਖ ਲਵੋ। ਸੋ ਇਹ ਜੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ। ਹੋਰ ਤੈਮੂਰ ਸਾਹਿਬ, ਕੀ ਤੁਸੀਂ ਸਮਝਦੇ ਹੋ ਕਿ ਕਿਹੜੀ ਚੀਜ਼ ਜਿਹੜੀ ਤੁਹਾਡੇ ਪਰਿਵਾਰ ਵਿੱਚ ਜਿਹੜੀ ਤੁਸੀਂ ਅੱਜ ਵੀ ਕਰ ਰਹੇ ਹੋ? ਕਮੈਂਟ ਆਇਆ ਨਾ ਅਹਿਸਾਨ ਦਾ। ਅਹਿਸਾਨ ਭਾਈ, ਇੱਕ ਤਾਂ ਪਹਿਲੀ ਗੱਲ ਤੇ ਮੈਂ ਤੁਹਾਡੇ ਕਮੈਂਟ ਬਲੌਕ ਨਹੀਂ ਕੀਤੇ ਜੀ, ਕੋਈ ਤਾਂ ਗਲਤੀ ਨਾ ਹੋ ਗਈ ਹੋਣਗੇ। ਆਂਦੇ ਵੀ ਰਾਤ ਨੂੰ ਖੁਸ਼ਬੂ ਲਾ ਕੇ, ਪਰਫਿਊਮ ਲਾ ਕੇ ਬਾਹਰ ਨਹੀਂ ਨਿਕਲਣਾ ਚਾਹੀਦਾ, ਚੜੇਲਾਂ ਚੰਬੜ ਜਾਂਦੀ। ਇਹ ਵੀ ਬੜੀ ਆਮ ਸਾਡੇ ਰਵਾਇਤ ਹੈ, ਹੁਣ ਵੀ ਚੱਲਦੀ ਹੈ, ਹੁਣ ਵੀ ਹੈ। ਐਡਵਾਈਸ ਇਸ ਤਰ੍ਹਾਂ ਕਿ ਜੇਕਰ ਤੁਸੀਂ ਪਰਫਿਊਮ ਲਾ ਕੇ ਕਬਰਿਸਤਾਨ ਜਾਓਗੇ ਨਾ, ਉਹਦੇ ਆਸ-ਪਾਸ ਦੇ ਏਰੀਆ ਦੇ ਅੰਦਰ, ਤੇ ਤੁਹਾਨੂੰ ਕੋਈ ਜਿੰਨ ਜਾਂ ਚੁੜੇਲ ਚਮੜ ਜਾਏਗੀ। ਇੱਕ ਹੈ, ਤੇ ਦੂਜਾ ਉਹ ਝਾੜੂ ਦੀ ਹੋਵੇਗੀ। ਅਗਰ ਤੁਸੀਂ ਝਾੜੂ ਅਗਰ ਗਿਰਿਆ ਹੈਗਾ ਨਾ ਥੱਲੇ, ਤੇ ਉਹ ਘਰ ਦੇ ਨਾਲ ਲੜਾਈ ਹੋਏਗੀ, ਜਾਂ ਫਿਰ ਕੋਈ ਨਾ ਫਸਾਦ ਘਰ ਚ ਪਾਏਗਾ। ਇਹ ਦੋ ਤਿੰਨ ਚੀਜ਼ਾਂ ਹੈਗੀਆਂ ਨੇ। ਪਰਫਿਊਮ ਵਾਲੀ ਗੱਲ ਤੇ ਮੈਂ ਕਾਫੀ ਸੁਣੀ ਹੈ, ਇਤਰ ਜਾਂ ਪਰਫਿਊਮ ਵਾਲੀ, ਕਿ ਲਾ ਕੇ ਕਬਰਿਸਤਾਨ ਤੋਂ ਗੁਜ਼ਰੋ ਨਾ, ਤੇ ਕੋਈ ਚੁੜੇਲ ਜਾਂ ਜਿੰਨ ਜੁਨ ਚਮੜ ਜਾਂਦਾ ਤੁਹਾਨੂੰ। ਹੁਣ ਦੇਖੋ, ਜੇ ਥੋੜਾ ਜਿਹਾ ਸੋਚਿਆ ਜਾਵੇ ਇਸ ਬਾਰੇ, ਕਿ ਰਾਤ ਨੂੰ ਇਤਰ ਲਾ ਕੇ ਕੋਈ ਬੰਦਾ ਜੇ ਘਰੋਂ ਜਾ ਰਿਹਾ ਹੈ, ਤੇ ਉਸ ਦੇ ਘਰ ਦੇ ਕਦੀ ਖੁਸ਼ ਹੋ ਸਕਦੀ ਹੈ ਵੀ ਮੇਰਾ ਬੰਦਾ ਘਰੋਂ ਬਾਹਰ ਰਾਤ ਨੂੰ ਇਤਰ ਲਾ ਕੇ ਚੱਲੇ, ਕੋਈ ਖਾਸ ਹੀ ਕੰਮ ਚੱਲਿਆ, ਇਹ ਤੁਸੀਂ ਇਹਨੂੰ ਇਸ ਤਰੀਕੇ ਸੋਚਿਓ ਵੀ ਕਿਉਂ ਚੱਲਿਆ ਹੋਊਗਾ। ਤੇ ਉਹਦਾ ਰੋਕਣ ਦਾ ਤਰੀਕਾ, ਮਾਵਾਂ ਦਾ ਭੈਣਾਂ ਦਾ ਰੋਕਣ ਦਾ ਤਰੀਕਾ ਸੀ, ਇਹੋ ਜਿਹੀ ਗੱਲਾਂ ਝੂਠ ਬੋਲ ਕੇ ਰੋਕ ਲਏ ਜਾਂਦੇ ਸੀ ਵੀ ਯਾਰ ਬੰਦਾ ਇਤਰ ਨਾ ਲਾਵੇ ਤਾਂ ਬਾਹਰ ਨਾ ਜਾਵੇ, ਘਰ ਹੀ ਬੈਠਾ ਰਵੇ। ਇਹ ਤਾਂ ਤਰੀਕੇ ਬਣਾਏ ਹੋਏ ਸੀਗੇ, ਉਸ ਦੌਰ ਦੇ ਤਰੀਕੇ ਸਨ, ਮੇਰਾ ਖਿਆਲ ਹੈ। ਸੋ ਬੜੀ ਇੰਟਰਸਟਿੰਗ ਗੱਲਾਂ ਨੇ, ਬਹੁਤ ਸਾਰੀਆਂ। ਜੁੱਤੀ ਪੁੱਠੀ ਹੋ ਜਾਏ ਤੇ ਤੇਜ ਸੰਧੂ ਸਾਹਿਬ ਕਹਿੰਦੇ ਬਾੜੀ ਮੰਨਦੇ ਨੇ। ਇਸੇ ਤਰ੍ਹਾਂ ਇੱਕ ਹੋਰ ਦੋਸਤ ਨੇ ਵੀ ਕਿਹਾ ਜੀ, ਮੁਹੰਮਦ ਸ਼ਫੀਕ ਸਾਹਿਬ ਕਹਿੰਦੇ ਸਫ਼ਰ ਵਾਲੀ ਗੱਲ ਇੱਧਰ ਵੀ ਹੈ, ਕਿ ਮੰਨੀ ਜਾਂਦੀ ਵੀ ਜੁੱਤੀ ਤੇ ਜੁੱਤੀ ਆ ਜਾਏ ਤੇ ਸਫ਼ਰ ਹੋ ਜਿਹੜਾ ਪੈਣਾ। ਇਸ ਕਰਕੇ ਇਹਨੂੰ ਬਹੁਤ ਸਾਰੇ ਹੋਰ ਚੀਜ਼ਾਂ ਨੇ ਜਿੱਥੇ ਅਸੀਂ ਸਮਝਦੇ ਹਾਂ ਕਿ ਇਹ ਗਲਤ ਹੋਈਆਂ ਨੇ, ਪਰ ਅਸੀਂ ਅੱਖਾਂ ਮੀਟ ਕੇ ਮੰਨਦੇ ਆ ਰਹੇ। ਇੱਕ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਚਾਹੁੰਦਾ ਵਾਂ। ਆਮ ਜਿਹੜਾ ਇੱਕ ਰਿਵਾਜ ਹੈ, ਜਦੋਂ ਕੋਈ ਨਵੀਂ ਗੱਡੀ ਲੈ ਕੇ ਆਉਂਦਾ ਨਾ ਸਾਡੇ, ਉਹਨੂੰ ਨਜ਼ਰ ਨਾ ਲੱਗੇ ਉਹ ਕਾਲੀਆਂ ਪਰਾਂਦੀਆਂ ਬੰਨ੍ਹ ਦਿੱਤੀਆਂ ਜਾਂਦੀਆਂ। ਟਰੱਕਾਂ ਵਾਲੇ ਤਾਂ ਖਾਸ ਤੌਰ ਤੇ ਬੰਨ੍ਹਦੇ, ਪਹਿਲੇ ਟਰੱਕਾਂ ਵਾਲੇ ਦਾ ਰਿਵਾਜ ਹੁੰਦਾ ਜੀ। ਬੜਾ ਡਿਫਰੈਂਟ ਜਿਹਾ ਵਾ, ਇਧਰ ਅਗੇ ਜੁੱਤੀ ਬੰਨ ਦਿੰਦੇ, ਜੁੱਤੀ ਟੰਗ ਦਿੰਦੇ, ਇੱਥੇ ਵੀ ਜੁੱਤੀ ਬੰਨ੍ਹਦੇ ਜੀ, ਇੱਥੇ ਵੀ। ਅੱਛਾ, ਹੁਣ ਕੈਨੇਡਾ ਮੈਂ ਕੈਨੇਡਾ ਆ ਗਿਆ, ਸਾਡੇ ਪੰਜਾਬੀ ਵੀਰ ਬਹੁਤ ਇੱਥੇ ਕੈਨੇਡਾ ਆਏ ਨੇ। ਇੱਥੇ ਨਵੀਂ ਜਿਹੜੀ ਪਨੀਰੀ ਹੈ, ਜਿਹੜੇ 20-22 ਸਾਲ ਦੇ ਛਲਾਰੂ ਮੁੰਡੇ ਨੇ, ਉਹਨਾਂ ਨੂੰ ਸ਼ੌਂਕ ਬੜਾ ਵੀ ਪੁਰਾਣੇ ਰਿਵਾਜ ਕਰਨ ਦਾ, ਜਿਹਨੂੰ ਪਤਾ ਨਹੀਂ। ਉਹ ਨਵੀਆਂ ਗੱਡੀਆਂ ਕਢਾਉਂਦੇ ਨੇ, ਸ਼ੋਰੂਮ ਦੇ ਨਾਲ ਪਰਾਂਦੀਆਂ ਬੰਨ੍ਹ ਦਿੰਦੇ, ਡਿਜ਼ਾਈਨ ਪਾਉਣ ਲਈ ਵੀ ਸੋਹਣੀ ਲੱਗਦੀ ਹੈ। ਜਾਂ ਜੁੱਤੀ ਵਾਲਾ ਸਟਿੱਕਰ ਜਿਹਾ ਛਪਾ ਕੇ ਨਾ, ਉਸੇ ਸਟਿੱਕਰ ਦੇ ਪਿੱਛੇ ਗੱਡੀ ਲਵਾਇਆ ਹੁੰਦਾ, ਜੁੱਤੀ ਵਾਲਾ ਸਟਿੱਕਰ। ਉਹ ਪੁਰਾਣੀ ਚੀਜ਼ਾਂ ਦਾ ਮਤਲਬ ਨਹੀਂ ਪਤਾ ਉਹਨਾਂ ਨੂੰ ਵੀ ਕਾਹਦੇ ਲਈ ਹੈ, ਕਿਉਂ ਹੈ, ਪਰ ਉਹ ਸ਼ੌਂਕ ਪੂਰਾ ਕਰੀ ਜਾਂਦੇ ਆ ਬਸ। ਉਹ ਇੱਥੇ ਚੱਲ ਰਿਹਾ। ਇੱਕ ਹੋਰ ਅਰੋੜਾ ਸਾਹਿਬ ਨਾਲ ਡਾਕਟਰ ਸਾਹਿਬ ਨੇ ਲੈਣੇ, ਡਾਕਟਰ ਸਾਹਿਬ ਨੂੰ ਇੱਕ ਹੋਰ ਹੈ ਵੀ ਸਾਡੇ ਹੁਣ ਘਟ ਗਿਆ ਵਾ, ਪਹਿਲੋਂ ਬਹੁਤ ਸੀ ਵੀ ਕੋਠੇ ਨਵੇਂ ਪਾਉਣੇ ਨਾ, ਤੇ ਉੱਤੇ ਜਿਹੜੀ ਹੁੰਦੀ ਸੀ ਨਾ ਹਾਂਡੀ, ਜਿਹੜੀ ਯੂਜ਼ ਕੀਤੀ ਹੋਣੀ ਕਾਲੀ, ਉਹ ਇੱਕ ਬਨੇਰੇ ਤੇ ਹਾਂਡੀ ਰੱਖਦੇ ਸੀ ਕਾਲੀ। ਅੱਛਾ, ਇਹ ਗੱਲ ਇੰਡੀਆ 'ਚ ਵੀ ਅਕਸਰ ਹੁੰਦੀ ਹੈ। ਉਹ ਜਿਹੜੀ ਹਾਂਡੀ ਜਿਹੜੀ ਆ, ਉਹਨੂੰ ਕਾਲਾ ਰੰਗ ਕਰਕੇ ਨਾ, ਉਹਦੇ ਭੈੜੀ ਸ਼ਕਲ ਬਣਾਉਂਦੇ, ਉਹਨੂੰ ਡਰਨਾ ਕਿਹਾ ਜਾਂਦਾ ਸੀ। ਡਰਨਾ ਲਾਇਆ ਵੀ ਕਿਸੇ ਕਾਲੀ ਭੈੜੀ ਨਜ਼ਰ ਨਾ ਲੱਗ ਜਾਵੇ, ਉਹ ਨਜ਼ਰ ਲੱਗਣ ਤੋਂ ਬਚਾਉਣ ਵਾਸਤੇ ਡਰਨੇ ਲਾਏ ਜਾਂਦੇ ਸੀ। ਇਹੋ ਜਿਹੀ ਚੀਜ਼ਾਂ ਬੜੀਆਂ ਸਾਰੀਆਂ ਹੁੰਦੀਆਂ ਰਹੀਆਂ ਨੇ। ਪਰ ਮੈਂ ਸਮਝਦਾ ਕਿ ਤੈਮੂਰ ਸਾਹਿਬ ਨੂੰ ਵੀ ਪੁੱਛ ਲਈਏ, ਤੇ ਉਸ ਤੋਂ ਬਾਅਦ ਫਿਰ ਡਾਕਟਰ ਸਾਹਿਬ ਨੂੰ ਨਾਲ ਦੀ ਨਾਲ ਲੈਂਦੇ ਆ। ਡਾਕਟਰ ਸਾਹਿਬ ਨਾਲ ਵੀ ਗੱਲ ਕਰਦੇ, ਨਾਲ ਪੀਰਜ਼ਾਦਾ ਕਾਜ਼ਮੀ ਸਾਹਿਬ ਵੀ ਨੇ, ਉਹਨਾਂ ਨੂੰ ਵੀ ਲੈ ਲਈ ਜੀ। ਕਾਜ਼ਮੀ ਸਾਹਿਬ ਨੂੰ ਤਾਂ ਲਓ ਜੀ, ਨਾਲ ਤੈਮੂਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੀ। ਜੀ ਕਾਜ਼ਮੀ ਸਾਹਿਬ, ਕੀ ਹਾਲ ਹੈ ਜੀ? ਜੀ ਜਨਾਬ, ਅਲਹਮਦੁਲਿਲਾ, ਦੁਆਵਾਂ। ਤੁਸੀਂ ਸੁਣਾਓ, ਖੈਰੀਅਤ ਤੇ? ਸਾਰਿਆਂ ਨੂੰ ਜਨਾਬ ਸਲਾਮ ਤੇ ਸਤਿ ਸ੍ਰੀ ਅਕਾਲ ਜੀ। ਸਾਹਿਬ, ਅੱਜ ਦੇ ਅਸੀਂ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਕਿਹੜੇ ਐਸੇ ਰਸਮੋ ਰਿਵਾਜ, ਕੀ ਰਵਾਇਤ ਨੇ ਜਿਹੜੇ ਸਾਡੇ ਪਰਿਵਾਰਾਂ ਵਿੱਚ, ਟੱਬਰਾਂ ਵਿੱਚ ਜਿਹੜੇ ਖਾਮ ਖਾਂ ਦੇ ਜਿਹੜੇ
ਰਵਾਇਤ ਨੇ ਜਿਹਦਾ ਕੋਈ ਮਤਲਬ ਨਹੀਂ ਬਣਦਾ, ਅਸੀਂ ਫਿਰ ਵੀ ਮੰਨ ਲੈਂਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ, ਸਾਡੀਆਂ ਮਾਵਾਂ ਨੇ ਜਾਂ ਸਾਡੀ ਦਾਦੀਆਂ ਨੇ, ਨਾਨੀਆਂ ਨੇ ਸਾਨੂੰ ਸਮਝਾਏ ਨੇ, ਅਸੀਂ ਮੰਨੀ ਜਾ ਰਹੇ ਹਾਂ। ਕੁਝ ਅਸੀਂ ਛੱਡ ਦਿੰਦੇ ਹਾਂ, ਕੁਝ ਮੰਨ ਲੈਂਦੇ ਹਾਂ। ਤੁਹਾਡੇ ਪਰਿਵਾਰ ਵਿੱਚ ਕੋਈ ਅਜਿਹੀ ਕਿਹੜੀ ਚੀਜ਼ ਹੈ ਜੀ? ਜੀ ਜਨਾਬੇ ਵਾਲੀ ਗੱਲ ਇਸ ਤਰ੍ਹਾਂ ਹੈ ਕਿ ਮੇਰੀ ਸਮਝ ਦੇ ਮੁਤਾਬਕ ਬਹੁਤ ਸਾਰੇ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਅੱਜ ਸਾਨੂੰ ਲੱਗਦੇ ਨੇ ਕਿ ਫਜ਼ੂਲ ਨੇ ਜਾਂ ਬੇਮਕਸਦ ਨੇ, ਲੇਕਿਨ ਜਦੋਂ ਉਹ ਸ਼ੁਰੂ ਕੀਤੀਆਂ ਗਈਆਂ ਸਨ ਉਦੋਂ ਉਹ ਕਿਸੇ ਮਕਸਦ ਤਹਿਤ ਸ਼ੁਰੂ ਕੀਤੀਆਂ ਗਈਆਂ ਸਨ ਜੀ। ਬਿਲਕੁਲ ਉਹ ਬੇਫਜ਼ੂਲ ਨਹੀਂ ਸਨ। ਅੱਜ ਵੀ ਮੇਰੀ 30 ਸਾਲ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਐਸੇ ਨੇ ਜਿਹੜੇ ਮੇਰੇ ਬਚਪਨ 'ਚ ਮੇਰੇ ਹੁੰਦਿਆਂ ਸ਼ੁਰੂ ਹੋਏ, ਅੱਜ ਜਦੀਦ ਦੌਰ 'ਚ ਆ ਕੇ ਮੁੱਕ ਗਏ, ਲੇਕਿਨ ਜਦੋਂ ਸ਼ੁਰੂ ਹੋਏ ਉਹ ਮੇਰੇ ਹੁੰਦਿਆਂ ਸ਼ੁਰੂ ਹੋਏ ਤੇ ਮੈਂ ਵੇਖਿਆ ਕਿ ਉਹਦਾ ਇੱਕ ਮਕਸਦ ਸੀ। ਜੀ। ਤੇ ਮੈਂ ਸਿਰਫ ਇੱਕ ਗੱਲ ਕਰਨੀ ਤੁਹਾਡੇ ਕੋਲ ਛੁੱਟੀ ਚਾਹਾਂਗਾ, ਦੱਸ ਦਿਓ ਮੈਨੂੰ ਕਿ ਜਿਹੜਾ ਨਾ ਅਸੀਂ ਇਹ ਜਿਹੜੇ ਤੋਹਮਾਤ ਜਿਹਨੂੰ ਕਹਿੰਦੇ ਜਾਂ ਵਹਿਮ ਕਹਿੰਦੇ ਆ ਜਾਂ ਐਸੀਆਂ ਗੱਲਾਂ ਜਿਹਨਾਂ ਦਾ ਤੁਹਾਨੂੰ ਅੱਜ ਮਕਸਦ ਕੋਈ ਨਜ਼ਰ ਨਹੀਂ ਆ ਰਿਹਾ, ਉਹ ਬਕਾਇਦਾ ਇੱਕ ਮਕਸਦ ਦੇ ਤਹਿਤ, ਜਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਬੜੇ ਵਹਿਮ ਨੇ, ਇਹ ਕੰਮ ਨਹੀਂ ਕਰਨਾ, ਫਲਾਣੇ ਦਿਨ ਇਹ ਕੰਮ ਨਹੀਂ ਕਰਨਾ, ਜਾਂ ਫਲਾਣੇ ਦਿਨ ਇਹ ਕੰਮ ਨਹੀਂ ਕਰਨਾ, ਜਾਂ ਇਸ ਟਾਈਮ ਇਹ ਕੰਮ ਨਹੀਂ ਕਰਨਾ, ਫਲਾਣੇ ਪੈਰ ਇਹ ਕੰਮ ਨਹੀਂ ਕਰਨਾ, ਜਾਂ ਫਲਾਣੇ ਟਾਈਮ ਇਹ ਕੰਮ ਕਰਨਾ, ਉਹ ਸਾਰੇ ਕੰਮ ਦਾ ਕੋਈ ਮਕਸਦ ਹੁੰਦਾ ਸੀ ਤਾਂ ਸ਼ੁਰੂ ਕੀਤੇ ਗਏ। ਤੇ ਜੇ ਉਹ ਅਸਲ 'ਚ ਅਸੀਂ ਜਿਹੜੇ ਇਨਸਾਨ ਹੈ ਨਾ, ਉਹ ਜ਼ਾਤੀ ਤੌਰ ਤੇ ਜਾਂ ਬੁਨਿਆਦੀ ਤੌਰ ਤੇ ਕਹਿ ਲਵੋ, ਬੁਨਿਆਦੀ ਤੌਰ ਤੇ ਸਿੱਧੀ ਗੱਲ ਨੂੰ ਛੇਤੀ ਮੰਨਦਾ ਨਹੀਂ। ਉਹ ਸਾਡੇ ਵੱਡਿਆਂ ਨੇ ਡਰਾਮੇ ਪਾ ਕੇ ਨਾ, ਡਰਾ ਕੇ ਕਿਸੇ ਨੂੰ ਡਰਾਓਗੇ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਰਦੇ। ਹਾਂ ਬਿਲਕੁਲ ਬਿਲਕੁਲ। ਡਰਾਮੇ ਪਾ ਕੇ ਨਾ ਜੀ ਕਿ ਇੰਜ ਕਰੋਗੇ ਤੇ ਇੰਜ ਹੋ ਜਾਏਗਾ, ਇਹ ਕਰੋਗੇ ਤੇ ਇਹ ਹੋ ਜਾਏਗਾ। ਤੇ ਉਹ ਇਸ ਤਰ੍ਹਾਂ ਕਰਕੇ ਤਾਂ ਅੱਜ ਵੀ ਅਸੀਂ ਅਗਰ ਕਿਸੇ ਬੱਚੇ ਨੂੰ ਉਹ ਕੋਈ ਕਹੀਏ ਨਾ ਬੇੜਾ ਇੰਜ ਕਰ ਲੈ, ਉਹ ਆਉਂਦਾ ਜੀ ਇੰਜ ਕਿਉਂ ਕਰਨਾ, ਸਿੱਧੀ ਗੱਲ ਨੂੰ ਮੰਨਦਾ ਕੋਈ ਨਹੀਂ। ਤੇ ਉਹ ਅੱਜ ਉਹਨੂੰ ਡਰ ਪਾ ਦਿਓ, ਹਨੇਰੇ 'ਚ ਨਹੀਂ ਜਾਣਾ, ਉੱਥੇ ਬਹੂ ਹੈ, ਹਾਲਾਂਕਿ ਬਹੂ ਨਾਲ ਕੋਈ ਸ਼ੈ ਨਹੀਂ ਹੁੰਦੀ। ਅੱਛਾ, ਬਹੂ ਵਾਲੀ ਗੱਲ ਬੜੀ ਵਧੀਆ ਲੱਗੀ। ਇਹ ਬਹੂ ਸਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਬੱਚਿਆਂ ਦੇ ਤੱਕ ਇਹ ਬਹੂ ਉਦਾਂ ਹੀ ਚੱਲ ਰਿਹਾ, ਬਹੂ ਜਾਂਦਾ ਕਿਤੇ ਨਹੀਂ। ਤੇ ਉਹ ਅਰੋੜਾ ਸਾਹਿਬ ਇਸ ਤਰ੍ਹਾਂ ਹੀ ਹੈ ਕਿ ਵੇਖਦਿਆਂ ਵੇਖਦਿਆਂ ਸਾਨੂੰ ਬਚਪਨ 'ਚ ਹਨੇਰੇ 'ਚ ਜਾਓਗੇ, ਯਾਨੀ ਕਿ ਹੁੰਦਾ ਕੀ ਸੀ ਕਿ ਸਾਡੇ ਰਸੋਈ 'ਚ ਜਾਂ ਕਿਚਨ ਦੇ ਵਿੱਚ ਜਾਂ ਕਹਿ ਲਓ ਕਿ ਐਸੀਆਂ ਚੀਜ਼ਾਂ ਪਈਆਂ ਹੁੰਦੀਆਂ ਸਨ ਖਾਣ ਵਾਲੀਆਂ ਕਿ ਜਿਹੜੀਆਂ ਕਿ ਮਹਿਮਾਨਾਂ ਵਾਸਤੇ ਰੱਖੀਆਂ ਹੁੰਦੀਆਂ ਸਨ, ਤੇ ਅਸੀਂ ਬੱਚੇ ਚਾਹੁੰਦੇ ਸਾਂ ਕਿ ਸਾਨੂੰ ਮਿਲ ਜਾਣ, ਫੌਰਨ ਮਿਲ ਜਾਣ ਜੀ, ਟਾਈਮੋਂ ਪਹਿਲੇ ਮਿਲ ਜਾਣ। ਤੇ ਉਹ ਸਾਡੇ ਵਾਲਿਦੈਨ ਨੇ ਜਦੋਂ ਰਸੋਈ ਘਰ ਦਾ ਬਟਨ ਬੰਦ ਕਰ ਦੇਣਾ, ਬਿਜਲੀ ਦਾ ਬੱਲਬ ਬੰਦ ਕਰ ਦੇਣਾ ਤੇ ਕਹਿਣਾ ਉੱਥੇ ਨਾ ਜਾਣਾ, ਉੱਥੇ ਬਹੁਤ ਛੁਪਿਆ, ਉਹ ਚੀਜ਼ਾਂ ਨੂੰ ਸੇਵ ਕਰਨ ਵਾਸਤੇ। ਜਾਂ ਇਸ ਤਰ੍ਹਾਂ ਕੋਈ ਇੱਕ ਐਸੀ ਅਲਮਾਰੀ ਸੇਫ ਹੁੰਦੀ ਸੀ ਜਿੱਥੇ ਘਰ ਦੇ ਪੈਸੇ ਵਗੈਰਾ ਜਾਂ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ ਸਨ। ਤੇ ਅਸੀਂ ਕਿਉਂਕਿ ਬਚਪਨ ਦੇ ਵਿੱਚ ਸੌਰੀ ਮਾਤਾ ਜਨਾਬ, ਕੋਈ ਗੱਲ ਜੀ, ਬਚਪਨ ਦੇ ਵਿੱਚ ਹਰ ਬੰਦੇ ਨੂੰ ਬੱਚੇ ਨੂੰ ਹੁੰਦਾ ਹੈ ਇੱਕ ਕਿਉਰਿਓਸਿਟੀ ਹੁੰਦੀ ਹੈ, ਇੱਕ ਤਜੱਸੁਸ ਹੁੰਦਾ ਹੈ ਕਿ ਇਹ ਚੀਜ਼ ਕਿਸ ਤਰ੍ਹਾਂ ਹੈ ਔਰ ਕਿਉਂ ਹੈ। ਤੇ ਉਹ ਕੀਮਤੀ ਚੀਜ਼ਾਂ ਔਰ ਪੈਸੇ ਔਰ ਅੱਛੇ ਚੀਜ਼ਾਂ ਨੂੰ ਬੱਚਿਆਂ ਤੋਂ ਮਹਿਫੂਜ਼ ਰੱਖਣ ਵਾਸਤੇ ਉਹ ਡਰਾ ਪੈ ਜਾਂਦਾ ਸੀ ਕਿ ਉੱਥੇ ਨਾ ਜਾਣਾ, ਉੱਥੇ ਇਹ ਸ਼ੈ ਪਈ ਹੈ, ਉੱਥੇ ਜਾਣਾ ਸੱਪ ਹੈ, ਉੱਥੇ ਨਾ ਜਾਣਾ, ਉੱਥੇ ਇਹ ਚੀਜ਼ ਹੈ। ਤੇ ਇਸ ਵਾਸਤੇ ਇਹ ਗੱਲਾਂ, ਇਹ ਰਿਵਾਜ ਔਰ ਇਹ ਰੀਤਾਂ ਔਰ ਇਹ ਰਸਮਾਂ ਔਰ ਇਹ ਗੱਲਾਂ ਔਰ ਇਹ ਵਹਿਮ ਔਰ ਇਹ ਤੋਹਮਾਤ ਇਸ ਤਰ੍ਹਾਂ ਹੀ ਬਣੇ ਨੇ ਜਨਾਬੇ ਵਾਲੀ। ਸਾਨੂੰ ਲੱਗਦਾ ਕਿ ਅੱਜ ਦੇ ਦੌਰ 'ਚ ਇਹ ਚੀਜ਼ਾਂ ਤੋਹਮਾਤ ਨੇ, ਹੈ ਵੀ ਨੇ, ਕੋਈ 50% ਹੋਣਗੀਆਂ ਵੀ ਕਿ ਜਿਹੜੀਆਂ ਕਿ ਬੇਵਜ੍ਹਾ ਬਣ ਗਈਆਂ, ਤੇ ਲੇਕਿਨ 50% ਉਹ ਵੀ ਨੇ ਜਿਹੜੀਆਂ ਇੱਕ ਬਕਾਇਦਾ ਮਕਸਦ ਦੇ ਤਹਿਤ ਸਾਡੇ ਪੁਰਖਾਂ ਨੇ ਸ਼ੁਰੂ ਕੀਤੀਆਂ। ਲੱਗਦਾ ਅੱਜ ਦੇ ਦੌਰ 'ਚ ਸਾਨੂੰ ਇਸ ਉਮਰ ਦੀਆਂ ਇਸ ਦੌਰ 'ਚ ਸਾਨੂੰ ਬੇਫਜ਼ੂਲ ਲੱਗਦੀਆਂ ਨੇ। ਮੇਰੀ ਗੱਲ ਜਨਾਬ ਇਹ ਨਹੀਂ ਸੀ। ਬਹੁਤ ਸ਼ੁਕਰੀਆ ਜੀ, ਕਾਜ਼ਮੀ ਸਾਹਿਬ, ਤੁਸੀਂ ਬੜੀ ਵਧੀਆ ਗੱਲਾਂ ਕਹੀਆਂ ਨੇ। ਮੇਰੇ ਖਿਆਲ ਜਿਹੜੀਆਂ ਕੁਝ ਇਹੋ ਜਿਹੇ ਰਵਾਇਤ ਨੇ ਜਿਨ੍ਹਾਂ ਦੇ ਕੋਈ ਕਿਸੇ ਵੇਲੇ ਮਕਸਦ ਸੀ, ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਮਕਸਦ ਸੀ। ਜਿਹੜੇ ਕੁਝ ਚੀਜ਼ਾਂ ਵਕਤ ਦੇ ਹਿਸਾਬ ਨਾਲ ਬਦਲ ਵੀ ਜਾਂਦੀਆਂ ਨੇ, ਸ਼ਾਇਦ ਉਹਨਾਂ ਦੀ ਕੋਈ ਅਹਿਮੀਅਤ ਅੱਜ ਨਾ ਰਹਿ ਗਈ ਹੋਵੇ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਜਿਹੜੇ ਅੱਜ ਇਹਨਾਂ ਦੀ ਅੱਜ ਅਹਿਮੀਅਤ ਹੈ ਉਹਨੂੰ ਪਛਾਣ ਲੈਣੀ ਚਾਹੀਦੀ ਵੀ ਕੀ ਇਸ ਦੀ ਅਹਿਮੀਅਤ ਕੀ ਹੈ ਤੇ ਕਿਉਂ ਅਸੀਂ ਕਰ ਰਹੇ ਹਾਂ ਇਹਨਾਂ ਨੂੰ, ਉਹ ਪਛਾਣ। ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ, ਲੇਕਿਨ ਮੇਰੇ ਕੁਜ਼ੀਨ ਜਿਹੜਾ ਜੋ ਸੀ ਉਹ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਤੇ ਨੈਕਸਟ ਟਾਈਮ ਕਦੀ ਇਸ ਮੌਜੂ ਤੇ ਗੱਲ ਹੋਈ ਤੇ ਫਿਰ ਜਨਾਬ ਕੋਈ ਰੀਤਾਂ ਨੂੰ ਵਿੱਚ ਰੱਖ ਕੇ ਤੇ ਉਹਨਾਂ ਦੇ ਉੱਤੇ ਗੱਲ ਕਰਾਂਗੇ ਕਿੱਥੋਂ ਸ਼ੁਰੂ ਹੋਈਆਂ ਔਰ ਅੱਜ ਕਿਉਂ ਬੇਮਕਸਦ ਲੱਗਦੀਆਂ ਨੇ। ਬਹੁਤ ਸ਼ੁਕਰੀਆ ਸਰ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਮਿਹਰਬਾਨੀ ਜੀ। ਤੈਮੂਰ ਆਜ਼ਮ ਸਾਹਿਬ, ਤੁਸੀਂ ਖਾਸੀ ਦੇਰ ਤੋਂ ਇੰਤਜ਼ਾਰ ਕਰਦੇ, ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰਨੀ ਹੈ। ਹਾਂਜੀ, ਹੋਰ ਕਿਹੜੇ ਐਸੇ ਰਸਮ ਰਿਵਾਜ ਨੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਜਿਹੜੇ ਉਹ ਅੱਜ ਦੇ ਦੌਰ ਵਿੱਚ ਜਿਹਨਾਂ ਦੀ ਲੋੜ ਨਹੀਂ ਹੈ ਜੀ? ਸਰ ਅੱਜ ਸਵੇਰ ਹੀ ਸਾਡੇ ਨਾਲ ਹੋਇਆ ਕਿ ਦੁੱਧ ਜਦੋਂ ਉਬਲ ਰਿਹਾ ਸੀ ਨਾ ਤੇ ਥੋੜਾ ਜਿਹਾ ਜ਼ਾਇਆ ਹੋ ਗਿਆ,
ਤੇ ਮੇਰੀ ਨਾਨੀ ਘਰ ਆਈ ਸੀ, ਉਹਨੇ ਕਿਹਾ ਕਿ ਪੁੱਤਰ ਤੁਸੀਂ ਦੁੱਧ ਜ਼ਾਇਆ ਕੀਤਾ ਨਾ, ਤੁਹਾਡੇ ਰਿਜ਼ਲਟ ਵਿੱਚ ਨਾ ਘਾਟਾ ਹੋਏਗਾ। ਕਿ ਅਸੀਂ ਬਚਪਨ ਤੋਂ ਸੁਣਿਆ ਕਿ ਜਦੋਂ ਵੀ ਦੁੱਧ ਜ਼ਾਇਆ ਹੁੰਦਾ ਨਾ, ਤੇ ਜਿਹੜਾ ਤੁਹਾਡਾ ਰਿਜ਼ਲਟ ਹੁੰਦਾ ਨਾ, ਜਿਹੜਾ ਤੁਹਾਡਾ ਆਉਣ ਵਾਲਾ ਰਿਜ਼ਲਟ ਉਸ ਘੱਟ ਹੋ ਜਾਂਦਾ। ਜਿਹੜਾ ਖੁਦਾ ਹੁੰਦਾ ਆ, ਜਿਹੜੇ ਕਿ ਤੁਹਾਡੇ ਹੈਗੇ ਨੇ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਉਹ ਨਾਰਾਜ਼ ਹੋ ਜਾਂਦੇ ਤੁਹਾਡੇ ਕੋਲੋਂ। ਕਿਉਂਕਿ ਜਦੋਂ ਦੁੱਧ ਇੱਕ ਐਸੀ ਸ਼ੈ ਹੈ, ਜਿਹੜਾ ਬੱਚਾ ਵੀ ਪੀਂਦਾ, ਬੱਚੇ ਤੋਂ ਲੈ ਕੇ 100 ਸਾਲ ਦਾ ਬਾਬਾ ਵੀ ਜਿਹੜਾ ਹੈਗਾ, ਉਹ ਦੁੱਧ ਦਾ ਇਸਤੇਮਾਲ ਕਰਦਾ ਹੈ। ਤੇ ਇਹ ਤੁਸੀਂ ਅਗਰ ਦੁੱਧ ਜ਼ਾਇਆ ਕਰਦੇ ਹੋ, ਤੇ ਇੱਕ ਤਰ੍ਹਾਂ ਦਾ ਅਜ਼ਾਬ ਹੈ। ਜੀ ਤੇ ਜੀ ਇਹ ਗੱਲ ਦੀ ਬਿਲਕੁਲ ਮੈਨੂੰ ਜੀ ਤੈਮੂਰ ਭਾਈ, ਮੇਰਾ ਖਿਆਲ ਜਿਹੜਾ ਮੇਰਾ ਓਪੀਨੀਅਨ ਜਿਹੜਾ ਸ਼ਾਇਦ ਗਲਤ ਵੀ ਹੋ ਸਕਦਾ, ਉਹ ਇਹ ਹੈ ਜਿਵੇਂ ਹੁਣੇ ਕਾਜ਼ਮੀ ਸਾਹਿਬ ਦੱਸ ਰਹੇ ਸਨ ਕਿ ਇਹਨਾਂ ਨੂੰ ਕੁਝ ਐਸੀਆਂ ਗੱਲਾਂ ਉਹਨਾਂ ਨੂੰ ਅਵੇਅਰ ਕਰਨ ਲਈ, ਉਹਨਾਂ ਨੂੰ ਦੱਸਣ ਵਾਸਤੇ, ਸਖਤੀ ਵਰਤਣ ਵਾਸਤੇ ਵੀ ਧਿਆਨ ਕਰਨਾ ਆਪਣੇ ਕੰਮ ਨੂੰ। ਮੇਰਾ ਖਿਆਲ ਇਹਦੀ ਇਹ ਵਜ੍ਹਾ ਹੈ ਜੀ। ਅੱਛਾ, ਬੜੀ ਸਾਰੀ ਚੀਜ਼ਾਂ ਨਾ ਇਲਾਕਾਈ ਵੀ ਨੇ। ਦੇਖੋ ਮੈਂ ਨਾ ਕਿਤੇ ਗੱਲ ਹੋਰ ਕਰਦਾ ਜਾਵਾਂ, ਤੇਜ ਸੰਧੂ ਸਾਹਿਬ ਨੇ ਉਹਨੇ ਕਮੈਂਟ ਪਾਇਆ, ਜਦੋਂ ਹਨੇਰੀ ਆਉਂਦੀ ਉਦੋਂ ਵੌਕਰ ਤੇ ਵੱਟਾ ਰੱਖ ਕੇ ਹਨੇਰੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਜਿਸ ਇਲਾਕੇ ਦੇ ਤੇਜ ਸੰਧੂ ਸਾਹਿਬ ਨੇ ਗੰਗਾ ਨਗਰ ਦੇ ਇਲਾਕੇ ਦੇ ਰਹਿਣ ਵਾਲੇ, ਗੰਗਾ ਨਗਰ ਜੋ ਹਨੇਰੀਆਂ ਆਉਂਦੀਆਂ ਨੇ, ਉੱਥੇ 2-2 ਦਿਨ, ਹੁਣ ਤਾਂ ਨਹੀਂ, ਪਹਿਲੇ ਦੌਰ ਵਿੱਚ 2-2 3-3 ਦਿਨ ਹਨੇਰੀਆਂ ਆਉਂਦੀ, ਇੰਨੀ ਹਨੇਰੀ ਹੁੰਦੀ, ਮਿੱਟੀ ਘਾਟਾ ਭਰ ਜਾਇਆ ਕਰਦਾ ਸੀ ਘਰਾਂ ਦੇ ਅੰਦਰ, ਕਿ ਲੋਕ ਘਰਾਂ ਦੇ ਕਮਰੇ ਚੋਂ ਬਾਹਰ ਨਹੀਂ ਸੀ ਨਿਕਲ ਸਕਦੇ। ਜੇ ਸੰਧੂ ਸਾਹਿਬ ਮੇਰੀ ਗੱਲ ਸੁਣ ਰਹੇ ਨੇ ਤੇ ਇਹ ਗੱਲ ਦੀ ਤਸਦੀਕ ਵੀ ਕਰ ਸਕਦੇ ਨੇ, ਸਾਡੇ ਨਾਲ ਆ ਕੇ ਗੱਲ ਵੀ ਕਰ ਸਕਦੇ ਨੇ। ਸੋ ਹੁਣ ਹਨੇਰੀ ਤਾਂ ਭਾਵੇਂ ਰੁਕੇ ਨਾ ਰੁਕੇ, ਵੱਟਾ ਰੱਖਿਆ ਬੌਕਰ ਦੇ ਉੱਤੇ, ਪਰ ਇੱਕ ਗੱਲ ਪੱਕੀ ਹੈ, ਬੌਕਰ ਉੱਡਣੋਂ ਜ਼ਰੂਰ ਰੁਕ ਜਾਏਗੀ, ਕਿ ਮੁੜ ਕੇ ਇਸੇ ਬੌਕਰ ਨੇ ਕੰਮ ਆਣਾ, ਇਸੇ ਨੇ ਮਿੱਟੀ ਘਟਾ ਕੱਢਣਾ ਘਰ ਚੋਂ ਬਾਹਰ। ਸੋ ਉਹ ਚੀਜ਼ਾਂ ਸੀ ਜਿਹਨਾਂ ਮਤਲਬ ਕੁਝ ਹੋਰ ਸੀ, ਪਰ ਗੱਲ ਕਹੀ ਕਿਸੇ ਹੋਰ ਤਰੀਕੇ ਜਾਂਦੀ ਸੀ। ਅੱਛਾ, ਦਿਨਾਂ ਦੀ ਜਿਹੜੀ ਗੱਲ ਹੈ, ਬਹੁਤ ਸਾਰੇ ਲੋਕ ਸ਼ਨੀਚਰਵਾਰ ਨੂੰ, ਸੈਟਰਡੇ ਨੂੰ, ਜਿਹੜਾ ਹਫ਼ਤੇ ਦੇ ਰੋਜ਼ ਲੋਹੇ ਵਾਲੀ ਕੋਈ ਚੀਜ਼ ਖਰੀਦੀ, ਨਵੀਆਂ ਗੱਡੀਆਂ ਕਾਰਾਂ, ਲੋਹੇ ਦਾ ਸਮਾਨ ਕੋਈ ਨਹੀਂ ਖਰੀਦਿਆ। ਇੰਡੀਆ 'ਚ ਆਮ ਜਿਹਾ ਰਿਵਾਜ਼ ਹੈ। ਇਹਦਾ ਜਿਹੜਾ ਰਿਲੀਜੀਅਸ ਐਲੀਮੈਂਟ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ, ਕਿ ਹਿੰਦੂਇਜ਼ਮ ਤੋਂ ਇਨਫਲੂਐਂਸ, ਕਿਉਂਕਿ ਉਸ ਨੇਚਰ ਵਾਲਾ ਚੰਗਾ ਨਹੀਂ ਮੰਨਦੇ। ਕੁਝ ਚੰਗੇ ਦਿਨਾਂ ਦੇ ਵੀ ਰਿਵਾਜ਼ ਹੈ, ਕਿ ਜਿਹੜੇ ਵੀਰਵਾਰ ਨੂੰ ਕੀ ਨਹੀਂ ਕਰਨਾ, ਜੁਮਰਾਤ ਵਾਲੇ ਦਿਨ ਕੀ ਨਹੀਂ ਕਰਨਾ, ਇਸ ਤਰ੍ਹਾਂ ਮੰਗਲ ਦੇ ਦਿਨ ਕੀ ਨਹੀਂ ਕਰਨਾ। ਬਹੁਤ ਸਾਰੇ ਲੋਕ ਕਹਿੰਦੇ ਮੰਗਲਵਾਰ ਨੂੰ ਮੈਂ ਇਹ ਕੰਮ ਨਹੀਂ ਕਰਨਾ, ਕਿਉਂਕਿ ਉਹ ਵੀ ਜਿਹੜੇ ਟ੍ਰੈਡੀਸ਼ਨਲੀ ਚੰਗੇ ਦਿਨ ਬੰਦੇ। ਜੇ ਜੁਮੇਰਾਤ ਨੂੰ ਤੁਸੀਂ ਕੋਈ ਚੀਜ਼ ਕਰ ਰਹੇ ਹੋ ਜਿਹੜੀ ਜੁਮੇ ਵਾਲੇ ਦਿਨ ਨਹੀਂ ਕਰ ਸਕੋਗੇ, ਯਾਨੀ ਜਦੋਂ ਤੁਸੀਂ ਜਾਣਾ ਹੈ ਨਮਾਜ਼ ਪੜ੍ਹਨ ਜਾਣਾ, ਤੁਸੀਂ ਜਿਸ ਤਰ੍ਹਾਂ ਕਰਕੇ ਤੁਸੀਂ ਬਿਮਾਰ ਹੁੰਦੇ, ਉਹ ਕਹਿੰਦੇ ਨਾ ਹੀ ਕਰੋ। ਇਸ ਕਰਕੇ ਥਰਸਡੇ ਨੂੰ ਬਹੁਤ ਸਾਰੀ ਚੀਜ਼ਾਂ ਰੋਕੀਆਂ ਗਈਆਂ ਵੀ ਇਹ ਕੰਮ ਥਰਸਡੇ ਨੂੰ ਨਾ ਕਰੋ। ਮੰਗਲਵਾਰ ਦਿਨ ਬਹੁਤ ਸਾਰੇ ਚੰਗਾ ਮੰਨਦੇ ਨੇ ਹਿੰਦੂ ਮਜ਼ਹਬ ਦੇ ਮੁਤਾਬਿਕ, ਇਸ ਕਰਕੇ ਮੰਗਲ ਵਾਲਾ ਕੰਮ ਵਾਲਾ ਦਿਨ ਕੋਈ ਇਹੋ ਜਿਹੀ ਚੀਜ਼ਾਂ ਕਿ ਜਿਹੜੀ ਕਹਿੰਦੇ ਵੀ ਨਾ ਕਰੋ। ਬਹੁਤ ਸਾਰੀਆਂ ਚੀਜ਼ਾਂ ਨੇ ਸਾਡੇ ਕੋਲ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਸਕਦੇ ਹਾਂ, ਪਰ ਮੇਰੇ ਖਿਆਲ ਨਾਲ ਨਾਲ ਮੈਂ ਆਪਣੇ ਦੋਸਤਾਂ ਦੀ ਵੀ ਗੱਲ ਕਰਦਾ ਹਾਂ। ਸਾਡੇ ਨਾਲ ਅਸਗਰ ਜ਼ੀਆ ਸਾਹਿਬ ਨੇ, ਮੁਹੰਮਦ ਯੂਸਫ ਸਾਹਿਬ ਨੇ, ਇਹਨਾਂ ਦੀ ਵੀ ਸੁਣੀਏ ਜੀ। ਸੋ ਅਸਗਰ ਜ਼ੀਆ ਸਾਹਿਬ, ਡਾਕਟਰ ਸਾਹਿਬ ਨੂੰ ਸਮਝਾਣਗੇ ਵੀ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪੁਰਾਣੀਆਂ ਸਾਨੂੰ ਦਾਦੀਆਂ ਨਾਨੀਆਂ ਤੋਂ ਮਿਲੀਆਂ ਨੇ, ਤੇ ਅਸੀਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ। ਹਾਂਜੀ, अस्सलाम वालेकुम सब ਦੋਸਤਾਂ ਨੂੰ। ਹਾਂਜੀ, ਮਾਸ਼ਾਅੱਲਾ। ਅਰੋੜਾ ਸਾਹਿਬ, ਤੁਸੀਂ ਜਿਹੜੀਆਂ ਸਾਰੀਆਂ ਮਿਥਸ ਜਾਂ ਸੁਪਰਸਟੀਸ਼ਨਸ ਜਿਹੜੀਆਂ ਗੱਲਾਂ ਦੱਸੀਆਂ ਨੇ, ਬਿਲਕੁਲ ਇਹਨਾਂ ਦੀ ਮੇਰੇ ਖਿਆਲ ਦੇ ਇਹ ਜਿਹੜੀਆਂ ਬਣੀਆਂ ਗਈਆਂ ਨੇ, ਕੁਝ ਡਰਾਣੇ ਵਾਸਤੇ ਬਣੀਆਂ ਗਈਆਂ ਨੇ, ਠੀਕ ਹੈ ਨਾ। ਮਤਲਬ ਕਿ ਇਹਨਾਂ ਵਿੱਚ ਕੁਝ ਰਿਐਲਿਟੀ ਵੀ ਹੈਗੀ ਹੈ, ਕੁਝ ਨਹੀਂ ਵੀ ਹੈਗੀ, ਸਮਝੋ ਕਿ ਨਹੀਂ ਜੀ। ਜਿਸ ਤਰ੍ਹਾਂ ਮਤਲਬ ਕਿ ਤੁਸੀਂ ਦੱਸਿਆ ਕੋਈ ਨਮਕ ਗਿਰ ਜਾਵੇ ਤੇ ਉਹ ਨਮਕ ਉਹਨਾਂ ਨੇ ਕਿਹਾ ਕਿ ਜੀ ਨਮਕ ਮਤਲਬ ਅੱਲਾਹ ਤਾਲਾ ਤੁਹਾਡੇ ਕੋਲ ਪਲਕਾਂ ਕੋ ਉਠਾਏਗਾ, ਮਤਲਬ ਕਿ ਇੱਕ ਡਰਾਣੇ ਵਾਸਤੇ ਹੈ ਨਾ ਕਿ ਇਹ ਤੁਸੀਂ ਗਲਤ ਕੰਮ ਨਾ ਕਰੋ ਬਾਈ, ਠੀਕ ਹੈ ਨਾ। ਹਾਂਜੀ, ਇਸ ਤਰ੍ਹਾਂ ਦਾ ਗਲਤ ਕੰਮ ਨਾ ਕਰੋ। ਮਗਰ ਅਰੋੜਾ ਸਾਹਿਬ, ਸਾਡੇ ਮੈਡੀਕਲ ਰਿਲੇਟਡ ਕੁਝ ਮਿਥਸ ਹੈ ਔਰ ਸੁਪਰਸਟੀਸ਼ਨ ਐਸੀਆਂ ਨੇ ਜਿਹੜੀਆਂ ਬੜੀਆਂ ਮਤਲਬ ਕਿ ਬੜੀਆਂ ਇੰਟਰਸਟਿੰਗ ਹੈਗੀਆਂ ਨੇ। ਉਹ ਮੈਂ ਤੁਹਾਨੂੰ ਕੁਝ ਦੱਸਣਾ। ਸਪੈਸ਼ਲੀ ਮੈਂ ਕਿਉਂਕਿ ਰੂਰਲ ਏਰੀਆ 'ਚ ਕੰਮ ਕੀਤਾ, ਮੈਨੂੰ ਕਾਫੀ ਲੋਕਾਂ ਦਾ ਪਤਾ ਹੈ ਕਿ ਲੋਕ ਮਤਲਬ ਕਿ ਮੈਡੀਕਲ ਰਿਲੇਟਡ ਕਿਸ ਤਰ੍ਹਾਂ ਦੀਆਂ ਮਿਥਸ ਬਣਾਈਆਂ ਉਹਨਾਂ ਨੇ, ਠੀਕ ਹੈ ਨਾ। ਜਿਸ ਤਰ੍ਹਾਂ ਮਤਲਬ ਕਿ ਢਿੱਲੋਂ ਸਾਹਿਬ ਨੂੰ ਤਾਂ ਪਤਾ ਹੀ ਹੋਏਗਾ, ਪੰਜਾਬ 'ਚ ਰਹਿੰਦੇ ਨੇ ਮਾਸ਼ਾਅੱਲਾ। ਤੇ ਉਹ ਢਿੱਲੋਂ ਸਾਹਿਬ, ਉਹ ਤੁਹਾਨੂੰ ਪਤਾ ਸਾਡੇ ਰੂਰਲ ਏਰੀਆ 'ਚ ਕੋਈ ਕੁੱਤਾ ਕੱਟ ਦੇਵੇ ਕਿਸੇ ਨੂੰ, ਸਮਝੋ ਕਿ ਨਹੀਂ, ਸਪੈਸ਼ਲੀ ਤੋ ਉਹ ਪਤਾ ਕੀ ਕਰਦੇ ਨੇ ਸਾਡੇ ਕੋਲ, ਕਿਉਂਕਿ ਪੇਸ਼ੈਂਟ ਆਉਂਦੇ ਰਹੇ ਨਾ, ਸਪੈਸ਼ਲੀ ਉਹ ਪੇਸ਼ੈਂਟ ਮਰੀਜ਼ ਆਉਂਦੇ ਰਹੇ ਨੇ ਸਾਡੇ ਕੋਲ ਉੱਥੇ ਪਿੰਡਾਂ ਦੇ ਵਿੱਚ। ਮਗਰ ਕਿਸੇ ਦਾ ਕੁੱਤਾ ਅਗਰ ਕਿਸੇ ਨੇ ਮਤਲਬ ਕਿ ਪਿੰਡ ਦੇ ਵਿੱਚ ਕਿਸੇ ਕੁੱਤੇ ਨੇ ਕੱਟ ਦਿੱਤਾ, ਕਿਸੇ ਆਦਮੀ ਨੂੰ ਕੱਟ ਦਿੱਤਾ ਹੈ, ਉਹ ਆਦਮੀ ਕੀ ਕਰਦਾ ਰਿਹਾ ਹੈਗਾ, ਉਹ ਜਿਸ ਘਰ ਦਾ ਕੁੱਤਾ ਹੁੰਦਾ ਰਿਹਾ ਸੀ ਨਾ, ਉਸ ਘਰ ਦੇ ਵਿੱਚ ਉਹ ਮਤਲਬ ਕਿ ਰੈੱਡ ਚਿਲੀਜ਼ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨੇ, ਉਹ ਆਪਣੇ ਜ਼ਖਮ ਤੇ ਲਾਉਂਦਾ ਰਿਹਾ, ਲਾ ਕੇ ਤੇ ਬੈਠ ਜਾਂਦਾ। ਉਹਦਾ ਈਮਾਨ ਹੈਗਾ ਸੀ ਕਿ ਹੁਣ ਮਿਰਚਾਂ ਲਾਈਆਂ ਤੇ ਇਹਦੇ ਨਾਲ ਸ਼ਿਫਾ ਹੋ ਜਾਏਗੀ ਮੈਨੂੰ ਅੱਲਾਹ ਤਾਲਾ। ਅਗਰ ਕੁਦਰਤੀ ਸਾਡੇ ਕੋਲ ਡਾਕਟਰ ਕੋਲ ਜਦੋਂ ਆ ਜਾਂਦੇ ਰਹੇ ਨੇ, ਉਹ ਮਰੀਜ਼ ਇਸ ਤਰ੍ਹਾਂ ਦਾ ਆ ਜਾਂਦਾ ਰਿਹਾ, ਸਮਝੋ ਕਿ ਨਹੀਂ। तो फिर तो ਅਸੀਂ ਉਹਨੂੰ ਪ੍ਰੋਪਰ ਗਾਈਡ ਕਰਦੇ ਰਹੇ ਭਾਈ, ਇਹ ਮੇਰੀ ਗੱਲ ਸੁਣ, ਅਗਰ ਇਹ ਕੁੱਤਾ ਅਗਰ ਇਨਫੈਕਟਡ ਹੈਗਾ ਰੇਬੀਜ਼ ਵਾਇਰਸ ਨਾਲ, ਤੇ ਫਿਰ ਤੇ ਇਹ ਜਿਹੜੀਆਂ ਮਿਰਚਾਂ ਤੇਰੀਆਂ ਨੇ ਕੁਝ ਨਹੀਂ ਉਹ ਕੰਮ ਕਰਨਾ ਹੀ, ਸਮਝੇ ਕਿ ਨਹੀਂ। ਫਿਰ ਤੈਨੂੰ ਇੰਜੈਕਸ਼ਨ ਲਵਾਉਣੇ ਹੀ ਪੈਣੇ ਨੇ, ਜਿਹੜੇ 5 ਇੰਜੈਕਸ਼ਨ ਲੱਗਦੇ ਨੇ, ਵੀਰੋਰੈਬ ਦੇ ਇੰਜੈਕਸ਼ਨ ਲੱਗਦੇ ਨੇ 5 ਨਾ, ਉਹ ਹਰ ਸੂਰਤ ਲਵਾਉਣੇ ਚਾਹੀਦੇ ਹੈਗੇ ਨੇ, ਸਮਝੇ ਕਿ ਨਹੀਂ।
ਤੇ ਉਹ ਮਤਲਬ ਕਿ ਅਗਰ ਦੇਖੋ ਨਾ, ਉਹ ਅਗਰ ਕੁੱਤਾ ਤੇ ਅਗਰ ਉਹ ਮਤਲਬ ਇਨਫੈਕਟਡ ਨਹੀਂ ਹੈਗਾ, ਫਿਰ ਤੋਂ ਮਿਰਚਾਂ ਕੰਮ ਕਰ ਜਾਣਗੀਆਂ। ਮੇਰੀ ਗੱਲ ਸਮਝਿਆ ਕਿ ਨਹੀਂ? ਫਿਰ ਤੋਂ ਮਿਰਚਾਂ ਕੰਮ ਕਰ ਜਾਣਗੀਆਂ, ਕਿਉਂਕਿ ਫਿਰ ਤੋਂ ਉਹਨੂੰ ਕੁਝ ਨਹੀਂ ਹੋਣਾ। ਸਮਝੇਗਾ ਕੁੱਤਾ ਇਨਫੈਕਟਡ ਹੀ ਨਹੀਂ ਹੈਗਾ, ਫਿਰ ਤੇ ਬੇਸ਼ੱਕ ਮਤਲਬ ਜਿੰਨਾ ਮਰਜ਼ੀ ਉਹਨੂੰ ਕੱਟ ਦੇਵੇ, ਕੁਝ ਵੀ ਨਹੀਂ ਹੋਣਾ ਉਸ ਬੰਦੇ। ਅਗਰ ਉਹ ਕੁੱਤਾ ਇਨਫੈਕਟਡ ਹੈ ਵਿਦ ਰੇਬੀਜ਼ ਨਾਲ, ਤਾਂ ਫਿਰ ਤੇ ਖਤਰਨਾਕ ਹੈਗਾ। ਫਿਰ ਤੁਹਾਨੂੰ ਪਤਾ ਹੈ ਕਿ ਜਿਹੜੀ ਰੇਬੀਜ਼ ਜਿਹੜੀ ਹੈਗੀ ਹੈ ਨਾ, ਇਹ 100% ਡੈਥ ਹੈ, ਇਹਦੇ ਵਿੱਚ 100% ਡੈਥ ਹੈਗੀ ਹੈ। ਸਮਝੋ ਕਿ ਨਹੀਂ? ਇਹਦੇ ਵਿੱਚ ਮਤਲਬ ਸਰਵਾਈਵਲ ਰੇਟ ਜਿਹੜਾ 0% ਹੈਗਾ ਅਗਰ ਕਿਸੇ ਨੂੰ ਰੇਬੀਜ਼ ਹੋ ਗਈ ਤੇ। ਸਮਝੇ? ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ। ਕੁਝ ਹੋਰ ਵੀ ਸਾਡੇ ਨਾਲ ਮੈਡੀਕਲ ਰਿਲੇਟਡ ਕੁਝ ਤੁਸੀਂ ਅਕਸਰ ਪਿੰਡਾਂ ਵਿੱਚ ਦੇਖਿਆ ਹੋਣਾ ਹੈ, ਕਿਸੇ ਨੂੰ ਮਿਰਗੀ ਦਾ ਦੌਰਾ ਪੈ ਜੇ ਤਾਂ ਉਹਨੂੰ ਜੁੱਤੀ ਉਹ ਗੰਦੀ ਜੁੱਤੀ ਉਹਨੂੰ ਉਹਦੇ ਮੂੰਹ ਦੇ ਨੱਕ ਦੇ ਅੱਗੇ ਲਾਣਾ ਸ਼ੁਰੂ ਕਰ ਦਿੰਦੇ ਨੇ। ਦੇਖਿਆ ਹੋਣਾ ਤੁਸੀਂ ਅਕਸਰ, ਜੁੱਤੀ ਸੰਘਾ ਇਹ ਦੇਖਿਆ ਹੈ ਨਾ ਅਕਸਰ। ਹਾਲਾਂਕਿ ਬਿਲਕੁਲ ਗਲਤ ਹੈਗਾ, ਹਾਲਾਂਕਿ ਬਿਲਕੁਲ ਹੀ ਗਲਤ ਹੈਗਾ। ਸਮਝੋ ਕਿ ਨਹੀਂ? ਇਹ ਮਤਲਬ ਕਿ ਉਹਦੇ ਮੂੰਹ ਦੇ ਅੱਗੇ ਜੁੱਤੀ ਸੰਘਾਣਾ ਸ਼ੁਰੂ ਕਰ ਦਿਓ, ਵਿਚਾਰੇ ਨੂੰ ਅੱਗੇ ਮਤਲਬ ਕਿ ਅੱਗੇ ਉਹਦਾ ਸਾਹ ਦਾ ਪ੍ਰੋਬਲਮ ਹੋਇਆ ਹੁੰਦਾ ਉਹਨੂੰ। ਉਹ ਵੀ ਫਿਰ ਚੰਬਦੀ ਉਹ ਹਾਂ ਬਿਲਕੁਲ ਉਹ ਹੀ ਨਾ। ਮਤਲਬ ਕਿ ਇਸ ਤਰ੍ਹਾਂ ਦੀ ਮਤਲਬ ਸਾਡੇ ਮੈਡੀਕਲ ਰਿਲੇਟਡ ਤੁਹਾਨੂੰ ਮੈਂ ਉਹ ਬੜੇ ਇੰਟਰਸਟਿੰਗ ਦੱਸਣਾ ਕਿ ਕੁਝ ਚੀਜ਼ਾਂ ਐਸੀਆਂ ਹੈਗੀਆਂ ਕਿ ਜਿਹੜੀਆਂ ਫਿੱਕਾ ਹੀ ਫਜ਼ੂਲ ਹੈਗੀਆਂ ਨੇ। ਹਾਲਾਂਕਿ ਉਹ ਅਗਰ ਕਿਸੇ ਨੂੰ ਫਿਟਸ ਦਾ ਦੌਰਾ ਪੈ ਜਾਂਦਾ ਹੈ, ਉਹਦਾ ਹੱਲ ਹੈਗਾ ਕਿ ਉਹਨੂੰ ਤੁਸੀਂ ਮਤਲਬ ਕਿ ਉਹਦੀ ਫਸਟ ਏਡ ਹੈਗੀ ਹੈ, ਤੁਸੀਂ ਕਰ ਤੇ ਕੁਝ ਨਹੀਂ ਸਕਦੇ ਉਸ ਟਾਈਮ, ਮਗਰ ਹੈਗਾ ਕਿ ਉਹਨੂੰ ਲੈਫਟ ਲੈਟਰਲ ਪੋਜੀਸ਼ਨ, ਰਾਈਟ ਲੈਟਰਲ ਪੋਜੀਸ਼ਨ ਮਤਲਬ ਉਹਨੂੰ ਵੱਖੀ ਭਾਰ ਲਟਾ ਦਿਓ ਔਰ ਉਹਦੀ ਮਤਲਬ ਕਿ ਗਰਦਨ ਮਤਲਬ ਕਿ ਉਹਦੀ ਗਰਦਨ ਜ਼ਰਾ ਸਿੱਧੀ ਕਰਕੇ ਤੇ ਉਹਦੀ ਕੋਸ਼ਿਸ਼ ਕਰੋ ਕਿ ਉਹਨੂੰ ਸਾਹ, ਉਹ ਤੁਹਾਡਾ ਕੰਮ ਹੈਗਾ ਤੁਸੀਂ ਜਾਂ ਡਾਕਟਰ ਨੂੰ ਇਮੀਡੀਏਟਲੀ ਬੁਲਾਓ ਜਾਂ ਉਸ ਦੇ ਵਿੱਚ ਜਾਂ ਤੁਹਾਨੂੰ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਜਾਓ। ਦੈਟਸ ਆ। ਕਿਉਂਕਿ ਉਹਦੇ ਵਾਸਤੇ ਉਹਦਾ ਟ੍ਰੀਟਮੈਂਟ ਹੁੰਦੀ ਹੈ ਇੰਜੈਕਸ਼ਨ ਡਾਇਜ਼ੀਪਾਮ ਇਮੀਡੀਏਟਲੀ। ਅਗਰ ਤੇ ਘਰ 'ਚ ਡਾਇਜ਼ੀਪਾਮ ਇੰਜੈਕਸ਼ਨ ਪਿਆ, ਉਹ ਤੁਸੀਂ ਉਹਦੀ ਉਹਦੀ ਵੇਨ ਚ ਲਾ ਦਿਓ ਜਾਂ ਉਹਨੂੰ ਇੰਟਰਾਮਸਕੂਲਰ ਲਾ ਦਿਓ ਅਗਰ ਤੁਸੀਂ ਲਾ ਸਕਦੇ ਹੋ ਘਰ ਦੇ ਵਿੱਚ। ਤੇ ਇੰਜੈਕਸ਼ਨ ਡਾਇਜ਼ੀਪਾਮ ਉਹਦਾ ਇਲਾਜ ਹੈ। ਸਮਝੇ ਕਿ ਨਹੀਂ? ਡਾਕਟਰ ਨੇ ਵੀ ਜਾ ਕੇ ਨਾ ਉਹਦਾ ਇੰਜੈਕਸ਼ਨ ਡਾਇਜ਼ੀਪਾਮ ਹੀ ਦੇਣਾ ਹੁੰਦਾ ਉਹਨੂੰ ਫੌਰਨ ਇਮੀਡੀਏਟਲੀ। ਇਹ ਉਹਦਾ ਇਲਾਜ ਹੈ। ਸਮਝੇ ਕਿ ਨਹੀਂ? ਅਗਰ ਇਹ ਹੈ। ਔਰ ਇਸ ਤਰ੍ਹਾਂ ਹੋਰ ਤੁਸੀਂ ਦੇਖਿਆ ਹੋਣਾ ਹੈ, ਸਪੈਸ਼ਲੀ ਛੋਟੇ ਬੱਚਿਆਂ ਨੂੰ ਅਗਰ ਬੁਖਾਰ ਤੇਜ਼ ਹੋ ਜਾਏ ਨਾ ਤਾਂ ਉਹਨੂੰ ਅਕਸਰ ਫਿਟਸ ਪੈਣਾ ਸ਼ੁਰੂ ਹੋ ਜਾਂਦੇ ਨੇ। ਦੇਖੇ ਹੋਣਗੇ ਤੁਸੀਂ ਅਕਸਰ ਬੱਚੇ ਨੂੰ ਤੇਜ਼ ਬੁਖਾਰ ਹੋ ਜਾਏ ਤਾਂ ਉਹਨੂੰ ਦੌਰਾ ਪੈਣਾ ਸ਼ੁਰੂ ਹੋ ਜਾਂਦਾ ਹੈ। ਔਰ ਮਾਂ ਪਤਾ ਕੀ ਕਹਿੰਦੀ ਹੈ, ਸਾਡੇ ਕੋਲ ਮਰੀਜ਼ ਆਉਂਦੇ ਨੇ ਨਾ ਡਾਕਟਰ ਸਾਹਿਬ ਇਹਨੂੰ, ਉਹ ਈਵਨ ਕਿ ਬਜਾਏ ਇਸਦੇ ਕਿ ਉਹਨੂੰ ਬੁਖਾਰ ਤੇਜ਼ ਹੈਗਾ, ਮਾਂ ਨੇ ਉਹਨੂੰ ਹੋਰ ਕੱਪੜਿਆਂ ਦੇ ਵਿੱਚ ਲਪੇਟ ਕੇ, ਕੰਬਲ ਦੇ ਵਿੱਚ ਲਪੇਟ ਕੇ ਸਾਡੇ ਕੋਲ ਲੈ ਕੇ ਆਉਂਦੇ ਨੇ ਨਾ ਡਾਕਟਰ ਸਾਹਿਬ ਕੋਲ। ਡਾਕਟਰ ਕੋਲ ਮਰੀਜ਼ ਨੂੰ ਇਸ ਤਰ੍ਹਾਂ ਲੈ ਕੇ ਆਉਂਦੇ ਨੇ। ਉਹ ਅਸੀਂ ਸਾਡੇ ਕੋਲ ਜਦੋਂ ਆਉਂਦੇ ਅਸੀਂ ਦੇਖ ਰਹੇ ਹਾਂ ਕਿ ਉਹਨੂੰ ਯਾਰ ਹਾਈ ਗ੍ਰੇਡ ਫੀਵਰ ਨਾਲ ਫਿਬਰਾਈਲ ਫਿਟਸ ਹੁੰਦੇ ਨੇ। ਫਿਬਰਾਈਲ ਫਿਟਸ ਦਾ ਮਤਲਬ ਹੈ ਕਿ ਬੱਚਾ ਬਿਲੋ 5 ਈਅਰ ਨਾ, ਇਹ ਬੱਚਿਆਂ ਨੂੰ ਅਗਰ ਬੁਖਾਰ ਤੇਜ਼ ਹੋਏਗਾ ਤਾਂ ਉਹਨਾਂ ਨੂੰ ਇਹ ਫਿਟਸ ਪੈ ਜਾਣਗੇ, ਨਾਰਮਲ ਹੁੰਦੇ ਨੇ। ਕੋਈ ਗੱਲ ਨਹੀਂ, ਖਤਰੇ ਵਾਲੀ ਗੱਲ ਕੋਈ ਨਹੀਂ ਹੁੰਦੀ। ਸਿੰਪਲ ਤੁਸੀਂ ਬੱਚੇ ਨੂੰ ਹੈਗਾ ਕਿ ਬੱਚੇ ਨੂੰ ਤੁਸੀਂ ਉਹ ਲੈਫਟ ਲੈਟਰਲ ਪੋਜੀਸ਼ਨ ਉਹਨੂੰ ਵੱਖੀ ਭਾਰ ਲਟਾ ਦਿਓ ਟੈਂਪਰੇਰੀ, ਠੀਕ ਹੈ ਨਾ? ਇਹ ਉਹਦਾ ਹੱਲ ਹੈਗਾ, ਇਹ ਉਹਦਾ ਹੱਲ ਹੈਗਾ। ਮਗਰ ਲੋਕ ਉਹਦਾ ਇਲਾਜ ਜਸਟ ਹੈਗਾ ਉਹਦੇ ਕੱਪੜੇ ਲੂਜ਼ ਕਰੋ, ਉਹਨੂੰ ਬੱਚੇ ਨੂੰ ਮਤਲਬ ਕਿ ਲੂਜ਼ ਕਰਕੇ ਉਹਨੂੰ ਕੋਲਡ ਸਪੰਜਿੰਗ ਕਰੋ, ਉਹਨੂੰ ਨਲਾ ਦਿਓ ਬੱਚੇ ਨੂੰ, ਠੀਕ ਹੈ ਨਾ? ਤਾਂ ਫਿਟਸ ਮਤਲਬ ਕਿ ਖਤਮ ਹੋ ਜਾਣਗੇ ਔਰ ਇਨਸ਼ਾਅੱਲਾ ਬੁਖਾਰ ਡਾਊਨ ਹੋਏਗਾ। ਉਹਨੂੰ ਕੋਈ ਪੈਰਾਸੀਟਾਮੋਲ ਘਰ ਪਿਆ ਉਹ ਦੇ ਦਿਓ, ਠੀਕ ਹੈ ਨਾ? ਇਹ ਹੈਗਾ ਐਂਟੀਪਾਇਰੇਟਿਕ ਸਿਰਪ ਵਗੈਰਾ। ਮਤਲਬ ਸਾਡੇ ਮੈਡੀਕਲ ਰਿਲੇਟਡ ਬੜੀਆਂ ਮਿਸ ਹੈਗੀਆਂ ਇਸ ਤਰ੍ਹਾਂ ਦੀਆਂ ਨਾ, ਬਹੁਤ ਜ਼ਿਆਦਾ ਹੈਗੀਆਂ ਨੇ। ਡਾਕਟਰ ਸਾਹਿਬ ਕਿੰਨੀ ਫੀਸ ਬਣਦੀ ਹੈ ਤੁਹਾਡੀ? ਆਪਣਾ ਢਿੱਲੋਂ ਮੇਰੀ ਗੱਲ ਸੁਣਦਾ, ਮੇਰੀ ਇੱਕ ਗੱਲ ਸੁਣਦਾ। ਸਾਡੇ ਕੋਲ ਪਿੰਡਾਂ ਦੇ ਵਿੱਚ ਸਪੈਸ਼ਲੀ ਉਹਨਾਂ ਨੂੰ ਅਸੀਂ ਕਹਿੰਦੇ ਆ ਫੰਕਸ਼ਨਲ ਮਰੀਜ਼, ਜਿਹਨਾਂ ਮਰੀਜ਼ਾਂ ਨੂੰ ਕੁਝ ਨਾ ਹੁੰਦਾ। ਸਪੈਸ਼ਲੀ ਤੁਹਾਨੂੰ ਪਤਾ ਹੈ ਕਿ ਸਾਡੇ ਵਿਚਾਰੀਆਂ ਫੀਮੇਲ ਵਗੈਰਾ ਜਿਹੜੀਆਂ ਹੁੰਦੀਆਂ ਨੇ, ਉਹ ਵੈਸੇ ਹੀ ਮਤਲਬ ਕਿ ਜਿਹਨੂੰ ਤੁਸੀਂ ਪੰਜਾਬੀ ਚ ਕਹਿੰਦੇ ਮਕਰ ਕਰਕੇ ਆ ਗਿਆ ਕੋਈ ਮਰੀਜ਼। ਮੇਰੀ ਗੱਲ ਸਮਝੇ ਨਹੀਂ? ਉਹ ਜਦੋਂ ਮਕਰ ਕਰਕੇ ਆ ਗਏ, ਉਹ ਲੜਕੀ ਨੇ ਕੋਈ ਦੌਰਾ ਪਾ ਲਿਆ, ਆਪਣੇ ਆਪ ਨੂੰ ਕੋਈ ਦੌਰਾ ਪੈ ਗਿਆ, ਕੋਈ ਉਹ ਬੇਹੋਸ਼ ਹੋ ਗਈ, ਬੱਚੀ ਬੇਹੋਸ਼ ਹੋ ਗਈ, ਸਾਨੂੰ ਤੇ ਇਮੀਡੀਏਟਲੀ ਪਤਾ ਚੱਲ ਜਾਂਦਾ। ਜੈਸੇ ਅਸੀਂ ਮਰੀਜ਼ ਨੂੰ ਵੇਖਣੇ ਆ, ਸਮਝੇ ਕਿ ਅਸੀਂ ਪੇਨਫੁਲ ਸਟਿਮੂਲਾਈ ਦੇਣੀ ਹੁੰਦੀ ਹੈ, ਸਾਨੂੰ ਸਾਰਾ ਪਤਾ ਚੱਲ ਜਾਂਦਾ ਕਿ ਮਰੀਜ਼ ਜਿਹੜਾ ਮਕਰ ਕਰ ਰਿਹਾ ਫੰਕਸ਼ਨਲ ਹੈਗਾ, ਉਹਨੂੰ ਕਹਿੰਦੇ ਅਸੀਂ ਫੰਕਸ਼ਨਲ। ਸਾਡੇ ਕੋਲ ਇੱਕ ਇੰਜੈਕਸ਼ਨ ਹੁੰਦਾ ਗੋਲਡਨ, ਉਹਨੂੰ ਅਸੀਂ ਕਹਿੰਦੇ ਗੋਲਡਨ ਇੰਜੈਕਸ਼ਨ, ਪਾਣੀ ਦਾ ਇੰਜੈਕਸ਼ਨ ਨਹੀਂ ਹੁੰਦਾ, ਉਹਦਾ ਸਾਡਾ ਨਾਮ ਹੁੰਦਾ ਗੋਲਡਨ। ਇਹਨੂੰ ਗੋਲਡਨ ਆਪਣੇ ਸਿਸਟਰ ਨੂੰ ਜਾਂ ਉਹਨੂੰ ਮੁੰਡੇ ਕਹਿੰਦੇ ਇਹਨੂੰ 2 ਗੋਲਡਨ ਲਾ ਯਾਰ। ਉਹ ਜਿਹੜਾ ਇੰਜੈਕਸ਼ਨ ਡਿਸਟਲ ਵਾਟਰ ਬੜਾ ਪੇਨਫੁਲ ਹੁੰਦਾ ਹੈਗਾ, ਉਹਨੂੰ ਕਹਿੰਦੇ ਕਿ ਐਸ ਇੰਜੈਕਸ਼ਨ ਨਾਲ ਸਹੀ ਉਹਨੇ ਇੱਕ ਹੋਰ ਲਾ ਦੇਣਾ ਯਾਰ, ਇਹਨੂੰ ਪੇਨਫੁਲ ਇੱਕ ਹੋਰ ਲਵਾ ਦੇਣਾ ਹੀ ਨਹੀਂ। ਸਮਝੇ ਕਿ ਮੇਰੀ ਗੱਲ ਸਮਝੇ ਕਿ ਨਹੀਂ? ਉਹ ਇਸ ਤਰ੍ਹਾਂ ਦਾ ਮਤਲਬ ਹਾਂਜੀ, ਇਸ ਤਰ੍ਹਾਂ ਦੀ ਟ੍ਰੀਟਮੈਂਟ ਉਹ ਹਾਂਜੀ। ਡਾਕਟਰ ਸਾਹਿਬ ਤੁਸੀਂ ਨਾਲ ਜਿਓ, ਨਾਲ ਹੋਰ ਵੀ ਦੋਸਤ ਨੇ, ਆਪਾਂ ਉਹਨਾਂ ਨਾਲ ਵੀ ਨੋ ਪ੍ਰੋਬਲਮ, ਨੋ ਪ੍ਰੋਬਲਮ, ਕਰੋ ਗੱਲ, ਤੁਸੀਂ ਕਰੋ। ਪਹਿਲਾਂ ਤੇ ਪ੍ਰਭਜੀਤ ਸਿੰਘ ਕੈਨੇਡਾ ਤੋਂ ਸਾਡੇ ਕੋਲ ਆਏ ਹੋਏ ਸੀ, ਬਾਈਕਰਸ ਕਲੱਬ ਲੈ ਕੇ ਆਪਣੇ ਬਾਈਕਾਂ ਤੇ ਆਏ ਸੀ ਕੈਨੇਡਾ ਤੋਂ ਪਾਕਿਸਤਾਨ। ਉਹਨਾਂ ਦੀ ਅੱਜ ਬਰਥਡੇ ਆ, ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ, ਢੇਰ ਮੁਬਾਰਕਾਂ ਉਹਨਾਂ ਦੇ ਬਰਥਡੇ ਦੀਆਂ। ਫਕੀਰਤ ਤੇ ਸਾਹਿਬ UK ਤੋਂ, ਆਪਣਾ ਰਜਵਿੰਦਰ ਭੈਣ ਜੀ ਦੇ ਬੱਚੇ, ਉਹਨਾਂ ਦੀਆਂ ਬਰਥਡੇ, ਉਹਨਾਂ ਨੂੰ ਵੀ ਬਰਥਡੇ ਦੀਆਂ ਮੁਬਾਰਕਾਂ ਬਹੁਤ ਬਹੁਤ। ਤੇ ਅੱਗੇ ਵਧਦੇ ਆ ਆਪਦੇ ਟੌਪਿਕ ਤੇ ਵੀ ਗੱਲਬਾਤ ਜਿਹੜੀ ਆਪਾਂ ਨਾਲ ਕਰਦੇ ਜਾਵਾਂਗੇ, ਤਾਂ ਕਿ ਉਹ ਵੀ ਗੱਲ ਜਿਹੜੀ ਬਣੀ ਰਹੇ। ਇੱਕ ਹੋਰ ਗੱਲ ਡਾਕਟਰ ਸਾਹਿਬ, ਤੁਸੀਂ ਵੇਖਿਆ ਹੋਣਾ ਆਸਾਨ ਭਾਈ ਨਾਲ ਵੀ ਜਦੋਂ ਬਾਲ ਹੁੰਦਾ ਵਾ, ਬੱਚਾ ਹੁੰਦਾ ਤੇ ਘਰ ਦੇ ਬਾਹਰ ਕੇਲਿਆਂ ਦੇ ਪੱਤੇ ਤਾਂ ਟੰਗਦੇ ਹੁੰਦੇ, ਉਹਦਾ ਕੀ ਮਕਸਦ? ਹੁਣ ਘਟ ਗਿਆ ਵੈਸੇ। ਅੱਛਾ, ਮੈਨੂੰ ਤੇ ਇਹਨਾਂ ਚੀਜ਼ਾਂ ਦਾ ਆਈਡੀਆ ਨਹੀਂ ਹੈਗਾ।
ਮਤਲਬ ਕਿ ਜਿਹੜੀਆਂ ਪਹਿਲੇ ਦੱਸ ਰਹੇ ਸਨ ਨਾ, ਜੇ ਕੋਈ ਮੱਜੀ ਕੱਸਦੇ ਨੇ ਉਹਦੇ ਨਾਲ ਪ੍ਰੋਬਲਮ ਹੁੰਦਾ ਹੈ, ਦੂਸਰਾ ਉਹ ਕਾਲੀ ਬਿੱਲੀ ਕੱਢ ਜਾਵੇ, ਇਹ ਤੇ ਅਕਸਰ ਸੁਣੇ ਨੇ ਅਸੀਂ ਨਾ, ਕਾਲੀ ਬਿੱਲੀ ਵਾਲਾ ਜਿਹੜਾ ਚੱਕਰ ਹੈਗਾ ਉਹ ਅਕਸਰ ਕਹਿੰਦੇ ਨੇ ਹੱਥ 'ਚ ਖਾਰਸ਼ ਹੋ ਰਹੀ ਹੈ, ਪੈਸੇ ਮਿਲਨੇ ਨੇ, ਅੱਖ ਚਮਕ ਰਹੀ ਹੈ, ਇਹ ਹੋ ਰਿਹਾ ਹੈ। ਤੁਹਾਨੂੰ ਪਤਾ ਹੀ ਨਾ, ਇਹਦੇ ਬੜੇ ਕੰਮ ਨੇ ਸਾਡੇ ਪੰਜਾਬ 'ਚ। ਅੱਖ ਫੜਕ ਰਹੀ ਹੈ, ਕੁਛ ਉਹਦਾ ਵੀ ਸ਼ਾਇਦ ਕਹਿੰਦੇ ਨੇ ਅੱਛਾ ਸਾਈਨ ਹੈਗਾ। ਹਾਂਜੀ, ਜੁੱਤੀਆਂ ਪੈਣੀਆਂ। ਅੱਛਾ, ਜੁੱਤੀਆਂ ਪੈਣੀਆਂ ਨੇ। ਅੱਛਾ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ। ਅੱਛਾ, ਆਸਾਨ ਸੁਣ ਰਹੇ ਹੋ? जी टिल्लर साहब की हाल है? अस्सलाम वालेकुम। ਵਾਲੇਕੁਮ ਸਲਾਮ। ਆਸਾਨ ਭਾਈ, ਇਹ ਵੀ ਚੱਲਦਾ ਹੁੰਦਾ ਸੀ, ਯੂਸਫ ਸਾਹਿਬ ਭਾਈ ਸਾਡੇ ਨਾਲ ਨੇ, ਅਕੇਲੇ ਵਾਲਾ ਤਾਂ ਹੁਣ ਤੱਕ ਮੇਰੇ ਖਿਆਲ ਘਟ ਗਿਆ ਕੁਛ, ਅਕੇਲੇ हाँ जी ਹੁਣ हाँ ਇਹ ਬਿਲਕੁਲ ਚੱਲਦਾ ਹੁੰਦਾ ਸੀ, ਲੇਕਿਨ ਇਹਦੀ ਸਮਝ ਕੋਈ ਨਹੀਂ ਆਈ ਬਿਲਕੁਲ ਅੱਜ ਤੱਕ ਇਹਦਾ ਮਕਸਦ ਕੀ ਸੀ। ਮੈਂ ਅੱਗੇ ਡਾਕਟਰ ਸਾਹਿਬ ਆਏ ਸੀ ਨਾ, ਉਹ ਅੱਗੇ ਡਾਕਟਰ ਸਾਹਿਬ ਆਏ ਸੀ ਤੇ ਮੈਂ ਉਹਨਾਂ ਨੂੰ ਇਹੀ ਪੁੱਛਣਾ ਚਾਹ ਰਿਹਾ ਸੀ, ਮੈਂ ਕਿ ਡਾਕਟਰ ਸਾਹਿਬ ਇਹ ਤੁਹਾਡੀ ਤੁਸੀਂ ਡਾਕਟਰੀ ਲਾਈਨ 'ਚ ਹੋ, ਅਗਰ ਤੁਸੀਂ ਲਾਈਨ ਤੇ ਤੇ ਦੱਸੋ ਕਿ ਜਿਹੜਾ ਕਿਸੇ ਨੂੰ ਕੋਈ ਬੰਦਾ ਵਾਸ਼ਰੂਮ ਦੇ ਵਿੱਚ ਜਾਂ ਗੁਸਲਖਾਨੇ ਵਿੱਚ ਜਾ ਕੇ ਥੁੱਕ ਦਿੰਦਾ ਸੀ, ਕਹਿੰਦੇ ਉਹਨੂੰ ਬਵਾਸੀਰ ਹੋ ਜਾਂਦੀ ਹੈ। ਇਹ ਤਾਂ ਦੱਸੋ ਇਹਦੇ 'ਚ ਡਾਕਟਰੀ ਵਾਲਾ ਕੀ ਚੱਕਰ ਹੈ? ਹਾਂਜੀ ਯੂਸਫ ਸਾਹਿਬ। ਹਾਂਜੀ, अस्सलाम वालेकुम, सत श्री अकाल जी, नमस्ते ਸਾਰਿਆਂ ਨੂੰ ਜੀ। ਵਾਲੇਕੁਮ ਸਲਾਮ। ਉਹ ਜਿਹੜਾ ਤੁਸੀਂ ਦੱਸਿਆ ਨਾ ਜੀ, ਉਹ ਕਿਤੇ ਦੇ ਪੱਤੇ ਟੰਗਦੇ ਸੀਗੇ, ਇਸ ਵਾਸਤੇ ਟੰਗਦੇ ਸੀ, ਖਾਸ ਕਰ ਜੇ ਮੁੰਡਾ ਹੁੰਦਾ ਸੀਗਾ ਨਾ ਜੀ ਤਾਂ ਟੰਗਦੇ ਸੀ ਉਹ, ਕਿ ਕਈ ਔਰਤਾਂ ਹੁੰਦੀਆਂ ਜਿਹਨਾਂ ਦੇ ਬੱਚੇ ਮਰ ਜਾਂਦੇ ਆ ਹੋ ਕੇ, ਉਹਨਾਂ ਨੂੰ ਪਤਾ ਲੱਗੇ ਕਿ ਉਹ ਘਰ ਨਾ ਆਣ ਕੇ ਸਿਰੇ ਦਾ ਘਰ ਆ, ਉਹ ਜਿਹਨਾਂ ਨੂੰ ਮਨਾ ਹੁੰਦਾ ਸਿਰੇ ਦਾ ਘਰ ਆਣਾ, ਉਹਨਾਂ ਵਾਸਤੇ। ਹਾਲੇ ਹੁਣ ਯੂਸਫ ਭਾਈ ਘਟ ਗਿਆ ਵਾ, ਹੁਣ ਸਾਡੇ ਇੱਧਰ ਤੇ ਹੈ ਸੀ, ਹਲੇ ਵੀ ਹੈ ਵਾ, ਪਤਾ ਨਹੀਂ ਉੱਧਰ ਹੈ ਕਿ ਨਹੀਂ, ਵੀ ਉਹ ਜਿੱਧਰ 40 ਡੇਜ਼ ਜਿੰਨੀ ਦੇਰ ਨਹੀਂ ਹੁੰਦੇ, ਉਹ ਸੂਦਕ ਕਰਕੇ ਕਹਿੰਦੇ ਵੀ ਸੂਦਕ ਹੈ ਤੇ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਘਰ। ਹਾਂਜੀ, ਇਸੇ ਵਾਸਤੇ ਹੀ ਉਹ, ਖਾਸ ਕਰ ਉਹ ਔਰਤਾਂ ਜਿਹੜੀਆਂ ਨਹੀਂ ਜਾਂਦੀਆਂ ਜਾਂ ਕੋਈ ਬੰਦਾ ਨਹੀਂ ਜਾਂਦਾ ਸਿਰੇ ਵਾਲੇ ਘਰ, ਉਹਨਾਂ ਵਾਸਤੇ ਹੁੰਦਾ ਸੀ ਉਹ। ਢਿੱਲੋਂ ਸਾਹਿਬ ਇੱਥੇ ਇੱਕ ਬੜੀ ਮਸ਼ਹੂਰ ਲਹਿੰਦੇ ਪੰਜਾਬ 'ਚ ਇੱਕ ਹੈ ਧੌਮ ਪ੍ਰਸਤੀ, ਇਹ ਜੇ ਕਿਸੇ ਦੇ ਵਿਆਹ ਤੇ ਮੀਂਹ ਸ਼ੀ ਪੈ ਜਾਵੇ ਨਾ ਤਾਂ ਕਹਿੰਦੇ ਜੀ ਲਾੜਾ ਜਾਂ ਲਾੜੀ ਜਿਹੜਾ ਨਾ ਹੱਡੀਆਂ ਚੱਟਦਾ ਰਿਹਾ ਕਿਸੇ ਦੌੜ, ਪਤਾ ਨਹੀਂ ਤਾਂ ਹੁਣ ਪਤਾ ਨਹੀਂ ਤਾਂ ਕੀ ਸੀ। ਹਾਂ, ਇਹ ਵੀ ਹੈ। ਅਰੋੜਾ ਸਾਹਿਬ ਦੱਸਣਗੇ ਵੀ ਜਿਹੜੀ ਆ ਮੈਂ ਪੁੱਛਿਆ ਵੀ ਉਧਰਲੀ ਸਾਈਡ ਤੇ ਵੀ ਹੈ ਇਸ ਤਰ੍ਹਾਂ ਦਾ ਜੀ ਬਿਲਕੁਲ। ਸੋ ਪਹਿਲਾਂ ਦੀ ਜਿਹੜੀ ਆਸਾਨ ਸਾਹਿਬ ਜਿਹੜੀ ਗੱਲ ਕਹੀ ਗੁੱਜਰ ਸਾਹਿਬ ਨੇ ਕਿ ਵੀ ਜਿਹੜੀ ਹਾਂਡੀਆਂ ਚੱਟਣ ਵਾਲੀ ਗੱਲ, ਇਹ ਸੱਚੀ ਹੈ ਜੀ। ਇਹ ਚੜ੍ਹਦੇ ਵਾਲੇ ਪਾਸੇ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ, ਇਹ ਕੋਈ ਫਰਕ ਨਹੀਂ ਹੈਗਾ। ਨਾਲੇ ਜਿਹੜੀ ਤੁਹਾਡੀ ਗੱਲ ਜਿਹੜੇ ਪੱਤੇ ਜਿਹੜੇ ਬੰਨਣਾ, ਇਹ ਦੇਖੋ ਇਹਨੂੰ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਡੈਕੋਰੇਸ਼ਨ ਦਾ ਪਾਰਟ ਸੀ, ਵੀ ਘਰ ਦੇ ਸਾਰਿਆਂ ਨੂੰ ਪਤਾ ਲੱਗ ਜਾਏ, ਕੱਲੇ ਘਰ ਦੇ ਨੂੰ ਦੱਸਣ ਜਾਣ ਨਾਲੋਂ ਵੀ ਇਸ ਘਰ ਵਿੱਚ ਖੁਸ਼ੀ ਵਾਲੀ ਗੱਲ ਹੈ ਕਿ ਇਸ ਘਰ ਵਿੱਚ ਨਵਾਂ ਬੱਚਾ ਆਇਆ, ਉਹ ਇੱਕ ਡੈਕੋਰੇਸ਼ਨ। ਅੱਜ ਕੱਲ੍ਹ ਤਾਂ ਹੁਣ ਬਿਜਲੀ ਦਾ ਦੌਰ ਆ ਗਿਆ, ਲਾਈਟਾਂ ਲਾਤੀ, ਟਿਊਬ ਲਾਈਟਾਂ ਲਾਤੀਆਂ ਤੇ ਹੋਰ ਬਹੁਤ ਕੁਝ ਹੋ ਜਾਂਦਾ ਹੈ, ਸੋ ਉਸ ਕਰਕੇ ਲਾਏ ਜਾਂਦੇ। ਨਾਲ ਦੂਜੀ ਗੱਲ ਜਿਹੜੀ 40 ਦਿਨ ਵਾਲੀ ਜਿਹੜੀ ਲਾਉਣ ਵਾਲੀ ਜਿਹੜੀ ਗੱਲ ਸੀ, ਕਿ ਇਹ ਗੱਲ ਸਾਨੂੰ ਮੈਡੀਕਲੀ ਅਪਰੂਵਡ ਹੈ ਕਿ ਔਰਤ ਬੱਚਾ ਹੋਣ ਤੋਂ ਬਾਅਦ ਉਹਦੇ ਕੋਲ ਬਹੁਤ ਸਾਰੀ ਤਾਕਤ ਨਹੀਂ ਹੁੰਦੀ ਉੱਠ ਕੇ ਕੰਮ ਕਰ ਸਕੇ। ਜੇ ਉਹ 40 ਦਿਨ ਉਹਨੂੰ ਨਹੀਂ ਉੱਠਣ ਦਿੱਤਾ ਗਿਆ ਜਾਂ ਬੈੱਡ ਤੇ ਉਹਨੂੰ ਕਿਹਾ ਵੀ ਤੂੰ ਘਰੋਂ ਬਾਹਰ ਨਹੀਂ ਜਾਣਾ, ਉਹਦੀ ਇਹ ਵਜ੍ਹਾ ਸੀ ਕਿ ਉਹਦੀ ਸਿਹਤ ਪਹਿਲੇ ਨਾਲ ਕੁਝ ਬਿਹਤਰ ਹੋ ਜਾਵੇ, ਤਾਂ ਕਿ ਉਹ ਉੱਠ ਕੇ ਇਹ ਨਾ ਹੋਵੇ ਨਤੀਜੇ ਤੇ ਸੱਸ ਨੂੰ ਨਾਲ ਹੀ ਕੰਮ ਤੇ ਲਾ ਦੇਵੇ, ਚੱਲ ਧੀਏ ਕੰਮ ਕਰ। ਲਫ਼ਜ਼ ਸੂਦਕ ਹੈ ਕਿ ਸੂਤਕ ਹੈ, ਇਹ ਵੀ ਬੜਾ ਚੱਲਦਾ ਸੀ, ਕਾਮਨ ਸੀ, ਹੁਣ ਥੋੜਾ ਜਿਹਾ ਘਟਿਆ ਵਾ, ਪਹਿਲਾਂ ਬਹੁਤ ਕਾਮਨ ਸੀ। ਹਾਂਜੀ, ਸੂਤਕ ਇਸ ਕਰਕੇ ਜੀ, ਸੂਤ ਜਿਹੜਾ ਨਾ ਉਹ ਸੰਸਕ੍ਰਿਤ ਦਾ ਵਰਡ ਸੁੱਤ ਹੁੰਦਾ ਧੀ ਪੁੱਤ, ਸੁੱਤ ਸੰਸਕ੍ਰਿਤ ਕਹਿੰਦਾ ਜਿਹੜਾ ਸੁੱਤ ਧੀ ਪੁੱਤ ਹੋਣ ਤੋਂ ਜੰਮਿਆ ਬਣਿਆ ਵਰਡ ਸੂਤਕ, ਜੰਮਣਾ। ਉਹ ਜੰਮਣ ਵਾਲੇ ਟਾਈਮ ਨੂੰ ਸੂਤਕ ਇਸ ਕਰਕੇ ਕਿਹਾ ਜਾਂਦਾ। ਹੁਣ ਲਫ਼ਜ਼ ਬਦਲ ਜਾਂਦੇ ਨੇ ਹੌਲੀ ਹੌਲੀ, ਸੂਤਕ ਤੋਂ ਸੂਤਕ ਵੀ ਹੋ ਜਾਵੇ, ਕੋਈ ਵੱਡੀ ਗੱਲ। ਮੈਂ ਵੈਸੇ ਪੁੱਛਦਾ ਵੀ ਇਹ ਆਪਣੇ ਦੋਵਾਂ ਪਾਸੇ ਹੀ ਹੈ, ਬਾਹਰ ਵੀ ਕੋਈ ਸੂਤਕ ਵਾਲਾ ਕੰਮ ਹੈਗਾ ਕਿ ਨਹੀਂ? ਬਾਹਰ ਜੀ ਦੇਖੋ, ਜਿੱਥੇ ਦਾ ਹੈ ਜਿੱਥੇ ਦਾ ਸੱਸਾਂ ਦੀ ਵਿਚਾਰੀ ਚੱਲ ਚੁਲ ਜਾਂਦੀ ਹੈ, ਉੱਥੇ ਹੋ ਜਾਂਦਾ ਜੀ। ਤੇ ਜਿੱਥੇ ਜਿਹੜੀਆਂ ਨੂੰਹਾਂ ਥੋੜੀ ਸਿਰਜ਼ੋਰ ਨੇ, ਕਹਿੰਦੀ ਮਾਡਰਨ ਦੌਰ ਦੀਆਂ ਨੇ, ਕਹਿੰਦੇ ਕਿ ਵੀ ਮੈਂ ਤਾਂ ਕੋਈ ਗੱਲ ਨਹੀਂ, ਮੈਂ ਚੱਲੀ ਹਾਂ ਮਾਲ ਨੂੰ, ਉਹ ਫਿਰ ਨਹੀਂ ਚੱਲਦਾ, ਫਿਰ ਬਾਅਦ ਫਿਰ ਤਕਲੀਫ ਹੁੰਦੀ। ਹਾਲਾਂਕਿ ਉਹ ਕੁੜੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਇਹ ਉਹਨਾਂ ਦੇ ਭਲੇ ਵਾਸਤੇ ਹੋ ਰਿਹਾ, ਪਰ ਉਹ ਕਹਿੰਦੀ ਕਿ ਨਹੀਂ, ਮੈਂ ਧੱਕੇ ਨਾਲ ਨਾ ਮੇਰੇ ਕੋਲ ਕਰਾਓ ਇਹ ਕੰਮ, ਮੈਂ ਘਰੇ ਨਹੀਂ ਬਹਿਣਾ। ਸੋ ਉਹਦਾ ਇਹ ਜਿਹੜਾ ਤੁਸੀਂ ਸੱਸ ਬਹੂ ਦੀ ਗੱਲ ਕਰ ਰਹੇ ਹੋ ਨਾ, ਮੈਂ ਤਾਂ ਸਮਝਦਾ ਸੀ ਸਾਡੇ ਇੱਥੇ ਚੜ੍ਹਦੇ ਤੇ ਲਹਿੰਦੇ ਪੰਜਾਬ ਜਾਂ ਇੰਡੀਆ ਪਾਕਿਸਤਾਨ 'ਚ ਹੀ ਹੈ, ਇੰਡੋ ਪਾਕ 'ਚ ਹੀ। ਲੇਕਿਨ ਮੇਰਾ ਇੱਥੇ ਇੱਕ ਕੁਲੀਗ ਸੀ, ਉਹ ਕੋਈ ਚਾਈਨੀਜ਼ ਸੀਗਾ, ਉਹ ਇੱਕ ਦਿਨ ਵੈਸੇ ਉਹਦੇ ਨਾ ਖਾਣੇ ਤੇ ਬੈਠੇ ਗੱਲ ਹੋ ਗਈ ਤੇ ਉਹ ਬੜਾ ਪਰੇਸ਼ਾਨ ਜਿਹਾ। ਮੈਂ ਕਿਹਾ ਯਾਰ ਤੂੰ ਬੜਾ ਪਰੇਸ਼ਾਨ ਹੈ ਕਿ? ਉਹ ਨਾ ਆਪਣਾ ਅੰਗਰੇਜ਼ੀ 'ਚ ਦੱਸਣ ਲੱਗ ਪਿਆ ਮੈਨੂੰ, ਕਹਿੰਦਾ ਯਾਰ ਕੀ ਦੱਸਾਂ ਤੈਨੂੰ, ਮੇਰਾ ਜਿਹੜਾ ਨਾ ਘਰ ਵਾਲੀ ਜਿਹੜੀ ਉੱਥੇ ਨਾ ਉਹਦੇ ਫੋਨ ਆ ਰਹੇ ਬਾਰ-ਬਾਰ, ਉਹ ਮੇਰੀ ਮਾਂ ਨਾਲ ਉਹਦੀ ਲੜਾਈ ਹੋ ਗਈ। ਮੈਂ ਇੱਕ ਵਾਰੀ ਹਿੱਲ ਗਿਆ ਦੇਖ, ਮੈਂ ਕਿਹਾ ਯਾਰ ਚਾਈਨਾ 'ਚ ਵੀ ਇਹ ਹੈ ਸੱਸ ਬਹੂ ਵਾਲਾ ਰੌਲਾ? ਉਹ ਕਹਿੰਦਾ ਭਰਾ ਉੱਥੇ ਵੀ ਹੈ। ਇਹ ਜਿਹੜੀ ਬਿਮਾਰੀ ਹੈ ਨਾ, ਇਹ ਬੜੀ ਦੂਰ ਤੱਕ ਫੈਲੀ ਵੀ ਹੈ। ਇਹ ਰਿਸ਼ਤੇ ਜਿਹੜੇ ਨੇ ਜੀ ਬੜੇ ਇੰਟਰਸਟਿੰਗ ਰਿਸ਼ਤੇ ਨੇ। ਮੈਂ ਇਹ ਸਮਝਦਾ ਕਿ ਦੇਖੋ ਇੱਕ ਛੋਟੀ ਜਿਹੀ, ਹਾਲਾਂਕਿ ਟੌਪਿਕ ਤੋਂ ਥੋੜੀ ਹਟ ਕੇ ਗੱਲ ਹੈ,
ਪਰ ਜ਼ਰੂਰੀ ਕਰਨੀ ਇੱਥੇ ਇੱਕ ਬੱਚੀ ਆਪਣੇ ਘਰੇ ਵੀ 22 ਸਾਲ ਇੱਕ ਤਰੀਕੇ ਨਾਲ ਰਹਿ ਕੇ ਆਈ ਹੈ, ਆਪਣੇ ਘਰੇ ਵੀ 22 ਸਾਲ 25 ਸਾਲ, ਅੱਜ ਕੱਲ ਤਾਂ ਵਿਆਹ ਵੀ 25 26 26 ਸਾਲ ਦੀ ਉਮਰ ਝੋੜ ਲੱਗ ਗਏ। ਤੇ ਉਹ ਜਦੋਂ ਨਵੇਂ ਘਰ ਆਉਂਦੀ ਨਾ ਉਹਦੇ ਵਾਸਤੇ ਐਡਜਸਟਮੈਂਟ ਬੜੀ ਔਖੀ ਹੈ। ਮੈਂ ਜਦੋਂ ਆਪਣੀ ਗੱਲ ਕਰਾਂ, ਮੇਰੀ ਮਾਂ ਰੋਜ਼ ਇੱਕ ਤਰੀਕੇ ਦਾ ਮਸਲਾ ਦੀ ਦਾਲ ਨੂੰ ਇੱਕ ਤਰੀਕੇ ਤੜਕਾ ਲਾਉਂਦੀ, ਮੈਂ ਕਿਸੇ ਹੋਰ ਘਰ ਜਾਵਾਂ ਤੜਕਾ ਹੋਰ ਤਰੀਕੇ ਲੱਗਿਆ, ਮੈਂ ਕਹਿੰਦਾ ਯਾਰ ਕੀ ਕਿੰਨੀ ਬੇਸਵਾਦੀ ਦਾਲ ਹੈ, ਇਹ ਜੀਰਾ ਕਦ ਨਹੀਂ ਪਾਤਾ ਸੀ, ਅਦਰਕ ਕਦ ਨਹੀਂ ਇੰਨਾ ਪਾਤੇ, ਘੱਟ ਪਾਤਾ ਵੱਧ ਪਾਤਾ। ਉਹ ਕੁੜੀ ਵਿਚਾਰੀ ਜਦੋਂ ਆਉਂਦੀ ਹੈ 20 22 ਸਾਲ ਇੱਕ ਤਰੀਕੇ ਦੀ ਰੋਜ਼ ਆਪਣੇ ਕੰਮ ਕਰਕੇ, ਤੇ ਉਹਦੀ ਸੱਸ ਕਹਿੰਦੀ ਨਹੀਂ ਤੂੰ ਦਾਲ ਚ ਅਦਰਕ ਵੱਧ ਪਾਤਾ ਘੱਟ ਪਾਤਾ, ਉਹਨੂੰ ਬੁਰਾ ਲੱਗਦਾ ਕਿ ਮੇਰੀ ਮਾਂ ਤਾਂ ਸਾਰੀ ਜ਼ਿੰਦਗੀ ਏਦਾਂ ਬਣਾਉਂਦੀ ਰਹੀ, ਮੇਰੀ ਸੱਸ ਮੈਨੂੰ ਕਿਉਂ ਰਹੀ ਹੈ, ਕਿਉਂ ਕਹਿ ਰਹੀ ਹੈ ਗੱਲ। ਇਸ ਨਿੱਕੀ ਨਿੱਕੀ ਗੱਲਾਂ ਤੋਂ ਕਈ ਵਾਰ ਗੱਲ ਵੱਧ ਜਾਂਦੀ ਹੈ। ਸੋ ਮੇਰੇ ਖਿਆਲ ਥੋੜਾ ਜਿਹਾ ਨਾ ਇਹ ਤੇ ਦੋਵਾਂ ਧਿਰਾਂ ਨੂੰ ਖਾਸ ਤੌਰ ਤੇ ਜਿਹੜੀ ਬੱਚੀ ਕਿਸੇ ਦੇ ਘਰੇ ਵੀ ਆਉਂਦੀ ਹੈ ਉਹ ਘਰ ਨੂੰ ਖਾਸ ਤੌਰ ਤੇ ਕਰਨਾ ਚਾਹੀਦਾ, ਇਤਮਾਦ ਕਰਨਾ ਚਾਹੀਦਾ ਕਿ ਬੱਚੇ ਉਸ ਬੱਚੀ ਦੇ ਉੱਤੇ ਉਹਦਾ ਭਰੋਸਾ ਰੱਖੋ ਕਿ ਬੱਚੀ ਸਿੱਖ ਜਾਏਗੀ, ਕਰੇਗੀ, ਠੀਕ ਕਰੇਗੀ, ਉਹਨੂੰ ਧੱਕਾ ਨਾ ਕਰੋ ਬਸ ਉਹਦੇ ਨਾਲ। ਇੰਨੀ ਕੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਇਸ ਮਾਮਲੇ ਵਿੱਚ। ਪਰ ਹਾਂ ਜਿਹੜੇ ਉਹ ਰਸਮੋ ਰਿਵਾਜ ਉਹ ਵਾਪਸ ਗੱਲ ਨੂੰ ਉੱਥੇ ਰੁਕ ਮੋੜ ਲੈਂਦੇ ਆ। ਕਾਫੀ ਦੇਰ ਤੋਂ ਮੁਹੰਮਦ ਯੂਸੁਫ ਸਾਹਿਬ ਵੀ ਸਾਡੇ ਨਾਲ ਨੇ, ਉਹਨੂੰ ਵੀ ਉਹਨਾਂ ਦੀ ਗੱਲ ਮੈਂ ਆਪਣੀ ਨਾ ਸਿਰਫ ਸੁਣਾਈ ਜਾਵਾਂ। ਜੀ ਸਰ। ਹਾਂਜੀ, ਇੱਕ ਜੀ ਅਸੀਂ ਤਰਖਾਣਾ ਕੰਮ ਕਰ ਰਹੇ ਹਾਂ ਜੀ ਪਾਕਿਸਤਾਨ ਜੀ, ਲਾਲਪੁਰ ਜੀ, ਤੇ ਸਾਡੇ ਉਸਤਾਦ ਸਾਹਿਬ ਕਹਿੰਦੇ ਸੀ ਜੁਮੇਰਾਤ ਨੂੰ ਕੋਈ ਚੀਜ਼ ਸ਼ੁਰੂ ਨਹੀਂ ਕਰਨੀ, ਯਾਨੀ ਕਿ ਕੁਰਸੀ ਬਣਾਉਣੀ ਸ਼ੁਰੂ ਕਰਨੀ ਹੈ ਜਾਂ ਕੋਈ ਚੀਜ਼, ਯਾਨੀ ਜੇ ਅਸੀਂ ਸ਼ੁਰੂ ਕਰਤੀ ਨਾ ਕੋਈ ਸ਼ਾਇਦ ਜੁਮੇਰਾਤ ਬਣਾਉਣੀ, ਉਹ ਲੇਟ ਲਾਜ਼ਮ ਹੋ ਜਾਂਦੀ ਸੀ। ਅੱਛਾ, ਉਹ ਸਾਨੂੰ ਕਹਿੰਦੇ ਜੁਮੇਰਾਤ ਨੂੰ ਵਿਹਲੇ ਰਹਿ ਲਓ, ਕੰਮ ਨਹੀਂ ਸ਼ੁਰੂ ਕਰਨਾ ਨਵਾਂ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜੀ, ਬਹੁਤ ਸਾਰੀਆਂ ਜੀ ਨਿੱਕੀਆਂ ਨਿੱਕੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਦੀ ਵਜ੍ਹਾ ਇਹ ਸੀ ਕਿ ਅੱਗੇ ਛੁੱਟੀ ਆ ਜਾਂਦੀ ਸੀ, ਠੀਕ ਹੈ ਜੀ। ਹਾਂਜੀ, ਜਿਵੇਂ ਰਾਤ ਨੂੰ ਤੁਸੀਂ ਕੰਮ ਕੀਤਾ, ਜਿਵੇਂ ਛੁੱਟੀ ਆ ਗਈ, ਲਾਜ਼ਮ ਇੱਕ ਦਿਨ ਤੇ ਉਹ ਲੇਟ ਹੋ ਗਈ ਚੀਜ਼ ਜਿਹੜੀ ਹੈ, ਛੁੱਟੀ ਤੁਸੀਂ ਕਰ ਲਈ ਜਿਵੇਂ ਦੀ ਹਫ਼ਤੇ ਤੁਸੀਂ ਆ ਕੇ ਤਿਆਰ ਕੀਤੀ ਹੈ, ਉਹ ਵਿੱਚ ਹੋਰ ਕੰਮ ਆ ਗਿਆ, ਉਹ ਕਰ ਲਿਆ ਤੁਸੀਂ, ਉਹ ਚੀਜ਼ ਵੀ ਦੇਰ ਲੱਗੀ ਪਿੱਛੇ। ਤੁਸੀਂ ਮੈਂ ਨਾ ਇਸੇ ਨਾਲ ਜੁੜਦੀ ਗੱਲ ਹੈ, ਤੁਹਾਨੂੰ ਟੋਕਰਿਆਂ ਦੇ ਵਿੱਚ ਨਾਲ ਆਪਣੀ ਗੱਲ ਰੱਖ ਰਹੇ, ਤੁਹਾਨੂੰ ਮਾਫੀ ਚਾਹੁੰਦਾ ਉਹਦੇ ਵਾਸਤੇ ਵੀ। ਇੱਥੇ ਆਮ ਇੱਕ ਰਿਵਾਜ ਹੈ, ਜਿਹੜੇ ਕਾਰ ਨਵੀਂ ਕੋਈ ਖਰੀਦਦਾ ਨਾ ਜੀ, ਹੁਣ ਦੇ ਦੌਰ ਵਿੱਚ ਤਾਂ ਨਹੀਂ, ਜਿਹੜੇ ਪੁਰਾਣੇ ਜਿਹੜੇ ਇੱਥੇ ਵਸਦੇ ਗੋਰੇ ਲੋਕ ਨੇ, ਗੋਰੀ ਨਸਲ ਦੇ, ਉਹ ਕਾਰ ਨਹੀਂ ਖਰੀਦੀ ਜਿਹੜੀ ਫਰਾਈਡੇ ਨੂੰ ਬਣੀ ਹੋਵੇ। ਜਿਹੜੀ ਕਾਰ ਫਰਾਈਡੇ ਨੂੰ ਫੈਕਟਰੀ ਚੋਂ ਬਾਹਰ ਨਿਕਲਦੀ ਹੈ ਉਹ ਕਾਰ ਨਹੀਂ ਖਰੀਦੀ ਜਾਂਦੀ, ਇਹ ਫਰਾਈਡੇ ਵਾਲੀ ਕਾਰ ਨਹੀਂ ਲੈਣੀ। ਕਿਉਂ ਨਹੀਂ ਲੈਂਦੇ? ਕਿਉਂਕਿ ਵੀਕਐਂਡ ਸੈਟਰਡੇ ਸੰਡੇ ਦੀ ਛੁੱਟੀ ਨੂੰ ਬੜਾ ਅਹਿਮੀਅਤ ਦਿੱਤੀ ਜਾਂਦੀ ਹੈ। ਆਮ ਜਿਹੜਾ ਬੰਦਾ ਵੀ ਕਹਿੰਦਾ ਵੀ ਸ਼ੁੱਕਰਵਾਰ ਨੂੰ, ਫਰਾਈਡੇ ਨੂੰ, ਜੁਮੇ ਵਾਲੇ ਦਿਨ ਕੰਮ ਕਿਸੇ ਨੂੰ ਮਗਰੋਂ ਲਾਓ, ਸੈਟਰਡੇ ਸੰਡੇ ਅਯਾਸ਼ੀ ਵਾਸਤੇ ਤੁਰ ਜਾਵੋ। ਸੋ ਕਹਿੰਦੇ ਵੀ ਜਿਹੜੀ ਫਰਾਈਡੇ ਨੂੰ ਕਾਰ ਬਣ ਕੇ ਨਿਕਲੀ ਹੋਏਗੀ ਨਾ, ਗੱਡੀ ਬਾਹਰ ਨਿਕਲੀ ਹੋਏਗੀ ਫੈਕਟਰੀ ਚੋਂ, ਉਹ ਜ਼ਰੂਰ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਛੱਡੀ ਹੋਣੀ ਹੈ, ਵੀ ਕਾਹਲੀ ਚ ਕੰਮ ਕੀਤਾ ਹੋਏਗਾ। ਫਰਾਈਡੇ ਵਾਲੀ ਗੱਡੀ ਨਹੀਂ ਲੈਣੀ, ਤਸੱਲੀ ਵਾਲੀ ਗੱਡੀ ਨਹੀਂ ਹੈ। ਸੋ ਆਮ ਜਿਹੜਾ ਗੱਡੀਆਂ ਵਿਕਣ ਆਉਂਦੀਆਂ ਸੀ, ਜਿਹੜੇ ਅੱਜ ਹੁਣ ਤਾਂ ਨਹੀਂ, ਅੱਜ ਤੋਂ 35-40 ਸਾਲ ਪਹਿਲਾਂ, ਉਹ ਤੇ ਪੁੱਛਿਆ ਜਾਂਦਾ ਵੀ ਕਿਹੜੇ ਦਿਨ ਬਣ ਕੇ ਇਹ ਗੱਡੀ ਮਾਰਕੀਟ ਚ ਆਈ ਹੈ, ਫਲਾਣੀ ਤਰੀਕ ਨੂੰ ਹੀ ਹੈ, ਫਰਾਈਡੇ ਤਾਂ ਨਹੀਂ ਸੀਗਾ, ਤੇ ਫਰਾਈਡੇ ਵਾਲੀ ਗੱਡੀ ਨਹੀਂ ਲੈਣੀ, ਇਹ ਆਮ ਮੰਨਿਆ ਜਾਂਦਾ ਸੀ। ਸੋ ਇਸ ਕਿਸਮ ਦੇ ਇੱਥੇ ਜਿਹੜੀ ਚੀਜ਼ਾਂ ਨੇ, ਵਹਿਮ ਜਿਹੜੇ ਨੇ ਇੱਥੇ ਵੀ ਹੈ ਨੇ, ਇਹ ਨਹੀਂ ਕਿ ਸਿਰਫ ਸਾਡੇ ਖਿੱਤੇ ਵਿੱਚ ਨੇ, ਇੱਥੇ ਕੈਨੇਡਾ ਵਰਗੇ ਵੀ ਲੋਕ ਵਹਿਮ ਕਰਦੇ ਨੇ। ਜੀ ਅਕਰਮ ਸਾਹਿਬ ਜੀ, ਮੈਂ ਇਹ ਗੱਲ ਕਰਨੀ ਸੀ ਜੀ ਕਿ ਮੈਂ ਜਿੰਨੇ ਵੀ ਤੋਹਮਾਤ ਹੋਣ ਤੇ ਯੂਸੁਫ ਸਾਹਿਬ ਦਾ ਜ਼ਿਕਰ ਹੋਇਆ ਨਾ ਜੀ, ਕਿ ਮੈਂ ਵੀ ਬਚਪਨ ਸੁਣੇ ਸਾਰੇ, ਤੇ ਕੁਛ ਯਾਦ ਆਉਂਦੇ ਗਏ। ਤੇ ਇੱਕ ਮੈਨੂੰ ਯਾਦ ਆਇਆ ਜੀ ਕਿ ਜਦੋਂ ਮੀਂਹ ਹਨੇਰੀ ਆਉਂਦਾ ਸੀ, ਬਿਜਲੀ ਲਿਸ਼ਕਦੀ ਸੀ ਨਾ, ਕਿਉਂਕਿ ਪੁਰਾਣਾ ਸਿੱਧਾ ਸਾਦਾ ਦੌਰ ਸੀ, ਵਿਹੜਿਆਂ ਦੇ ਵਿੱਚ ਮੰਜੀਆਂ ਹੁੰਦੀਆਂ ਸੀਗੀਆਂ, ਤੇ ਮੀਂਹ ਹਨੇਰੀ ਆਉਣੇ, ਕਹਿਣਾ ਚਲੋ ਬਰਾਂਡਿਆਂ 'ਚ ਵੀ ਕਿਤੇ ਮੰਜੀਆਂ ਲੈ ਜਾਓ ਜਿੱਥੇ ਮੀਂਹ ਵਾਛੜ ਨਾ ਹੋਵੇ। ਉਹ ਬਾਰਿਸ਼ ਹਨੇਰੀ ਨਾਲ ਬਿਜਲੀ ਵੀ ਲਿਸ਼ਕਦੀ ਸੀ ਜੀ, ਤੇ ਫਿਰ ਇਹ ਹੁੰਦਾ ਸੀ ਕਿ ਜਿੱਥੇ ਜਿਹਦੀ ਵੀ ਮੰਜੀ, ਜਿੱਥੇ ਜਗ੍ਹਾ ਮਿਲੀ ਵੀ ਉੱਥੇ ਹੁਣ ਬਹਿ ਜਾਓ, ਰਾਤ ਗੁਜ਼ਾਰੋ, ਬਈ ਟਾਈਮ ਪਾਸ ਕਰੋ, ਕੋਈ ਇਹਦੀ ਐਡੀ ਨਹੀਂ ਸੀ ਹੁੰਦੀ। ਲੇਕਿਨ ਇੱਕ ਚੀਜ਼ ਦੀ ਨਾ ਜੀ ਬੜੀ ਕੜੀ ਸ਼ਰਤ ਸੀ, ਜਿਹੜੀ ਮੇਰੀ ਦਾਦੀ ਔਰ ਨਾਨੀ ਨੇ ਲਾ ਕੇ ਰੱਖੀ ਸੀ, ਕਿ ਬਿਜਲੀ ਲਿਸ਼ਕਦੀ ਹੋਵੇ ਤੇ ਮਾਮਾ ਤੇ ਭਾਣਜਾ ਜਿਹੜੇ ਆ ਨਾ, ਉਹ ਇੱਕ ਕਮਰੇ 'ਚ ਨਾ ਪੈਣ। ਤੇ ਇਹ ਪੁਰਾਣੀ ਗੱਲ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਮਤਲਬ 12 ਜਾਂ 13 ਸਾਲ ਦਾ ਹੋਵਾਂਗਾ, ਤੇ ਹੁਣ ਤੇ ਮੈਂ 63 ਸਾਲ ਦਾ ਹੋ ਗਿਆ, ਤੇ ਮੈਨੂੰ ਹੁਣ ਤੇ ਇਸ ਗੱਲ ਦੀ ਸਮਝ ਨਹੀਂ ਲੱਗੀ। ਆਮ ਹਾਲਾਤ ਵੀ ਮਾਮਾ ਭਾਣਜਾ ਇਕੱਠੇ ਪੈ ਹੀ ਜਾਂਦੇ ਆ, ਤੇ ਬਿਜਲੀ ਲਿਸ਼ਕਣ ਦੇ ਨਾਲ ਮਾਮਾ ਭਾਣਜਾ ਦੇ ਇਕੱਠੇ ਹੋਣ ਦੇ ਨਾਲ ਕੀ ਹੋ ਜਾਂਦਾ? ਇਹ ਜੇਠੇ ਦਾ ਵੀ ਹੁੰਦਾ ਸੀ ਜੀ, ਜੇਠਾ ਜਿਹੜਾ ਹੁੰਦਾ ਨਾ, ਜੇਠਾ ਵੱਡਾ ਪੁੱਤ ਹੋਵੇ, ਉਹ ਵੀ ਨਹੀਂ ਬਾਹਰ ਨਿਕਲ ਸਕਦਾ ਬਿਜਲੀ ਲਿਸ਼ਕਣ ਦੇ। ਇਸ ਗੱਲ ਬਾਰੇ ਚੜ੍ਹਦੇ ਵਾਲੇ ਪਾਸੇ ਵੀ ਅਕਸਰ ਜੋ ਬਿਜਲੀ ਲਿਸ਼ਕਦੀ ਹੈ ਜੀ, ਕਹਿੰਦੇ ਕਿ ਮਾਂ ਪਿਓ ਦਾ ਇਸੇ ਵਾਸਤੇ ਮੇਰੇ ਤੋਂ ਬੰਦੀ ਹੋਵੇ, ਨਹੀਂ ਤੇ ਜਿਹੜਾ ਛੋਟਾ ਹੁੰਦਾ ਉਹਦਾ ਕੀ ਕਸੂਰ ਹੈ?
ਪਰ ਇੱਥੇ ਮੈਂ ਇੱਕ ਗੱਲ ਕਰ ਦਵਾਂ, ਅੱਜ ਦੇ ਦੌਰ ਵਿੱਚ, ਅੱਜ ਤੋਂ 70-100 ਸਾਲ ਪਿੱਛੇ ਦੇਖਿਓ ਇਹ ਸਾਰੇ ਕੁਝ ਨੂੰ, ਇੱਕ ਔਰਤ ਲਈ ਜਿਹੜੀ ਉਹਦੀ ਵੈਲਥ ਜਾਂ ਅਸਾਸਾ ਜੋ ਕੁਝ ਵੀ ਸੀ, ਉਹ ਕੀ ਸੀ, ਉਹਦੇ ਭਰਾ ਸਨ ਪਿੱਛੇ, ਉਹਦੀ ਵੀ ਕਹਿੰਦੇ ਅੱਗੇ ਕੁੜੀਆਂ ਉਸ ਘਰ ਚ ਵਿਆਹੁੰਦੇ ਸੀ ਵੀ 4-5 ਭਰਾ ਹੁੰਦੇ, ਪਿੱਠ ਕਹਿੰਦੇ ਭਾਰੀ ਹੈਗੀ ਹੈ, ਵੀ ਕੁੜੀ ਨੂੰ ਲੋੜ ਪੈਣ ਤੇ ਭਰਾ ਮਦਦ ਕਰਨ ਵਾਸਤੇ ਖੜੇ ਹੋਣਗੇ, ਇਮਦਾਦ ਦੇਣਗੇ। ਇਸ ਕਰਕੇ ਕੁੜੀ ਕਦੀ ਵੀ ਨਹੀਂ ਚਾਹੁੰਦੀ ਕਿ ਅੱਛਾ ਬੱਚੇ ਜਿਹੜੇ ਸੀ ਸਾਡੇ, ਜਿਹੜੇ ਪੈਨਸ਼ਨ ਪਲਾਨ ਸਨ, ਕਿ ਜਦੋਂ ਬਜ਼ੁਰਗ ਨੇ ਰਿਟਾਇਰ ਹੋਣਾ, ਮੁੰਡੇ ਨੂੰ ਕੰਮ ਲਾ ਦੇਣਾ ਕਿ ਮੁੰਡਾ ਕੰਮ ਕਰੇਗਾ, ਅੱਜ ਮੈਨੂੰ ਰੋਟੀ ਖਵਾਏਗਾ। ਜੇ ਮੁੰਡੇ ਨੂੰ ਕੁਝ ਹੋ ਗਿਆ ਤੇ ਉਹਨੂੰ ਦੁੱਖ ਬਹੁਤ ਲੱਗਦਾ ਸੀ। ਸੋ ਭਰਾ ਵੀ ਉਸੇ ਦਾ ਭਰਾ ਸਮਝ ਲਓ ਕਿ ਪ੍ਰੋਵੀਡੈਂਟ ਫੰਡ ਸੀ ਤੇ ਬੱਚੇ ਪੈਨਸ਼ਨ ਪਲਾਨ ਸਨ। ਸੋ ਕਿਸੇ ਵੀ ਔਰਤ ਮੇਰਾ ਭਰਾ ਮੇਰਾ ਪੁੱਤ ਇਕੱਠੇ ਹੋਣ ਕੇ ਨੁਕਸਾਨ ਹੋਵੇ ਤਾਂ ਦੋਵਾਂ ਦਾ ਇਕੱਠੇ ਨਾ ਹੋ ਜਾਵੇ, ਚਲ ਇੱਕ ਗਿਆ ਤੇ ਗਿਆ ਸਰ ਜਾਵੇਗੇ ਸਾਡੇ ਦਾ, ਜੇ ਮੇਰੀ ਪੈਨਸ਼ਨ ਵੀ ਜਾਂਦੀ ਪ੍ਰੋਵੀਡੈਂਟ ਫੰਡ ਵੀ ਜ਼ਿਆਦਾ ਲੱਗਿਆ, ਫਿਰ ਬੜੀ ਦਿੱਕਤ ਹੈ। ਇਸ ਕਰਕੇ ਇਹੋ ਜਿਹੀ ਗੱਲਾਂ ਮਾਵਾਂ ਬਣਾ ਲੈਂਦੀਆਂ ਸਿਰ ਆਪਣੇ ਵੱਲੋਂ ਕਿ ਮਾਮੇ ਭਾਂਜੇ ਨੂੰ ਇਕੱਠੇ ਨਹੀਂ ਹੋਣ ਦੇਣਾ, ਇਸ ਕਰਕੇ ਇਹੋ ਜਿਹੀ ਚੀਜ਼ਾਂ ਬਣਦੀਆਂ ਨੇ। ਕੀ ਬਾਤ ਹੈ ਅਰੋੜਾ ਸਾਹਿਬ, ਬਹੁਤ ਜ਼ਬਰਦਸਤ ਡੈਫੀਨੇਸ਼ਨ ਦਿੱਤੀ ਜੀ, ਬੜਾ ਜ਼ਬਰਦਸਤ, ਮਿਹਰਬਾਨੀ। ਅੱਛਾ ਉਹ ਇੱਕ ਜੀ ਸੌਰੀ ਤੁਹਾਡੀ ਲਾਈਨ ਡ੍ਰੌਪ ਹੋ ਗਈ ਜੀ ਗੁਰਜਰ ਸਾਹਿਬ। ਹਾਂਜੀ ਜੀ, ਉਹ ਕਹਿੰਦੇ ਤਵੇ ਤੇ ਰੋਟੀ ਪਕਾਉਂਦੇ ਜੇ ਫੁੱਲ ਜਾਵੇ ਤਾਂ ਸਮਝੋ ਕਿਸੇ ਨੂੰ ਭੁੱਖ ਬੜੀ ਲੱਗੀ ਹੈ, ਇਹ ਵੀ ਹੁੰਦਾ। ਰੋਟੀ ਨਾਲ ਜੁੜੀਆਂ ਸਾਡੀ ਬੜੀ ਸਾਰੀ ਰਵਾਇਤ ਹੈ। ਕਹਿੰਦੇ ਆਟਾ ਜੇ ਹੱਥੋਂ ਡਿੱਗ ਜਾਵੇ, ਪੇੜਾ ਕੋਈ ਆਟਾ ਗੁੰਨ ਜਾਏਗਾ, ਪੇੜਾ ਕਰਕੇ ਡੁੱਲਦੇ, ਕਹਿੰਦੇ ਪ੍ਰਾਹੁਣੇ ਆਉਣੇ ਘਰੇ, ਇਹ ਵੀ ਆਮ ਮੰਨਿਆ ਜਾਂਦਾ ਹੈ। ਇਹ ਚੀਜ਼ਾਂ ਅਸੀਂ ਆਮ ਬਚਪਨ ਤੋਂ ਸੁਣਦੇ ਆਏ ਆ, ਵੇਖਦੇ ਆ ਆਪਣੀ ਕਿਤਾਬ। ਇਹਦਾ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਕੀ ਹੈ, ਕੀ ਵਜ੍ਹਾ ਬਿਲਕੁਲ ਹੈ ਨਹੀਂ। ਜੇ ਕਿਸੇ ਸਾਡੇ ਦੋਸਤ ਕੋਲ ਜ਼ਰੂਰ ਤੁਸੀਂ ਚੰਗਾ ਲੱਗੇਗਾ। ਨਹੀਂ, ਉਹ ਡਾਕਟਰ ਸਾਹਿਬ ਕੋਲੋਂ ਮੈਂ ਇੱਕ ਸਵਾਲ ਪੁੱਛਿਆ ਸੀ ਰੋੜਾ ਸਾਹਿਬ ਕਿ ਉਹ ਸਪਿਟਿੰਗ ਦਾ ਨਾ, ਅਗਰ ਵਾਸ਼ਰੂਮ ਸਪਿਟ ਕਰੋ ਤੇ ਉਹ ਜੀ ਬਵਾਸੀਰ ਵਾਲਾ ਕਹਿੰਦੇ ਨੇ ਲੋਕ ਹੋ ਜਾਂਦੇ, ਬੜੇ ਪੜ੍ਹੇ ਲਿਖੇ ਲੋਕਾਂ ਨੇ ਕਿਹਾ। ਦੱਸੋ ਡਾਕਟਰ ਸਾਹਿਬ, ਕਲੀਅਰ ਕਰੋ। ਦੱਸੋ ਜੀ ਡਾਕਟਰ ਸਾਹਿਬ, ਦੱਸੋ ਜੀ ਕੀ ਕਹਿੰਦੇ ਤੁਸੀਂ? ਅਰੋੜਾ ਸਾਹਿਬ, ਥੋਕਣਾ ਤੇ ਨਹੀਂ ਹੁੰਦੀ, ਬਸ ਹੈਗਾ ਕਿ ਕਬਜ਼ ਨਾ ਹੁੰਦੀ ਹੈ ਬਵਾਸੀਰ। ਜਿਹੜੀ ਕੋਈ ਪੈਰੀ ਆਦਤ ਛੁਡਾਣੀ ਉਹਨੇ, ਜਿਹਨੇ ਅੱਗੇ ਗੁਸਲਖਾਨੇ ਪ੍ਰਾਈਵੇਟ ਤਾਂ ਹੁੰਦੇ ਨਹੀਂ ਸੀ, ਇੱਕ ਪੂਰੇ ਘਰ 'ਚ ਇੱਕ ਗੁਸਲਖਾਨਾ ਹੋਣਾ, ਉਹਦੇ ਵਿੱਚ ਤੁਸੀਂ ਗੰਦਗੀ ਥੋਕਾ ਸੁੱਟੀ ਜਾਓਗੇ, ਗੰਦ ਪਾਓਗੇ, ਤੇ ਗੰਦਗੀ ਤੋਂ ਬਚਣ ਦੇ ਤਰੀਕੇ ਸੀ। ਗੱਲ ਕਹਿਣ ਦਾ ਤਰੀਕਾ ਬਣਾ ਲਿਆ ਬਜ਼ੁਰਗਾਂ ਨੇ। ਮੇਰਾ ਖਿਆਲ ਇਹਨੂੰ ਇਸ ਤਰੀਕੇ ਹੀ ਵੇਖਣ ਦੇ, ਬਵਾਸੀਰ ਹੋਵੇ ਨਾ ਹੋਵੇ, ਬਾਥਰੂਮ ਗੰਦਾ ਜ਼ਰੂਰ ਹੋਣਾ, ਬਾਅਦ ਗੁਸਲਖਾਨਾ ਗੰਦਾ ਨਹੀਂ। ਹੁਣ ਦੇ ਦੌਰ ਵਿੱਚ ਹਰ ਘਰ ਵਿੱਚ ਹਰ ਬੈਡਰੂਮ ਨਾਲ ਅਟੈਚ ਬਾਥਰੂਮ ਨੇ, ਉਹ 'ਚ ਵੀ ਸਿੰਕ ਵੱਖਰਾ, ਅੱਗੇ ਤਾਂ ਇੱਕ ਖੁਰਾ ਤੇ ਇੱਕ ਗੁਸਲਖਾਨਾ, ਇਹੀ ਦੋ ਚੀਜ਼ਾਂ ਹੁੰਦੀਆਂ। ਉਹ ਵੀ ਕਿਸੇ ਭਾਗਾਂ ਵਾਲੇ ਘਰ 'ਚ ਗੁਸਲਖਾਨਾ ਹੈ, ਨਹੀਂ ਤਾਂ ਉਹ ਵੀ ਕਹਿੰਦੇ ਵੀ ਨਹਿਰ ਤੇ ਖੂਹ ਤੇ ਨਹਾਉਣ ਜਾਂਦੇ ਸੀ ਲੋਕ। ਸੋ ਇਸ ਕਰਕੇ ਗੰਦਗੀ ਤੋਂ ਬਚਣ ਦਿਸ਼ੇ ਤੇ ਗੱਲਾਂ ਬਣਾਈਆਂ ਗਈਆਂ ਨੇ ਬਜ਼ੁਰਗਾਂ। ਅੱਛਾ, ਸੁਕੇਸ਼ ਸਾਵਰੀਆ ਸਰਵਰੀਆ ਜੀ, ਤੁਹਾਡੇ ਨਾਲ। ਸੁਕੇਸ਼ ਜੀ, ਕੀ ਹਾਲ ਹੈ ਤੁਹਾਡਾ? ਆਮ ਫਾਈਨ, ਮੈਂ ਠੀਕ ਹਾਂ ਜੀ। ਸਰਬਜੀਤ ਜੀ, ਸਤਿ ਸ੍ਰੀ ਅਕਾਲ ਐਂਡ ਨਮਸਤੇ, ਸਲਾਮ ਵਾਲੇਕੁਮ ਸਾਰਿਆਂ ਨੂੰ। ਅੱਛਾ ਸੁਕੇਸ਼ ਜੀ, ਤੁਸੀਂ ਪਹਿਲੇ ਕਿਹੜੇ ਸ਼ਹਿਰ ਤੋਂ, ਤੁਸੀਂ ਮੇਰੇ ਖਿਆਲ ਪਹਿਲੀ ਵਾਰ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋ? ਸਰਬਜੀਤ ਜੀ, ਮੈਂ ਸੈਕਿੰਡ टाइम आया, मैं काफ़ी टाइम पहले आया सी, और मेरा बर्थ प्लेस है अम्बाला जी। अच्छा, अम्बाला जी, और मैं, हाँ जी, अम्बाला कैंट या सिटी? अम्बाला शहर, अम्बाला सिटी। अम्बाला सिटी तो जी ਉਹਨਾਂ ਨੂੰ ਸਰ ਦੱਸ ਦਿਓ ਜੀ, ਜਿਹੜੇ ਲੋਕ ਅੰਬਾਲੇ ਦੇ ਏਰੀਆ ਤੋਂ ਵਾਕਿਫ ਨਹੀਂ ਨੇ, ਅੰਬਾਲਾ ਦੋ ਸ਼ਹਿਰ ਨੇ, ਇੱਕ ਨੂੰ ਅੰਬਾਲਾ ਕੈਂਟ ਕਿਹਾ ਜਾਂਦਾ, ਅੰਬਾਲਾ ਸਿਟੀ ਕਿਹਾ ਜਾਂਦਾ ਹੈ। ਨਾਲ ਨਾਲ ਜੁੜਦੇ ਸ਼ਹਿਰ ਨੇ ਕੈਂਟ ਸਿਟੀ, ਜਿਹੜਾ ਪੁਰਾਣਾ ਸ਼ਹਿਰ ਹੈ। ਕੈਂਟ ਇਸ ਕਰਕੇ ਕਹਿੰਦੇ ਕਿ ਉੱਥੇ ਫੌਜ ਦੀ ਛਾਉਣੀ ਸੀ, ਕੰਟੋਨਮੈਂਟ ਸੀ। ਉਹ ਆਪਣੇ ਜੋ ਆਪਣੇ ਮੁਕੰਮਲ ਸ਼ਹਿਰ ਹੈ। ਮੇਰਾ ਬਚਪਨ ਉੱਥੇ ਗੁਜ਼ਰਿਆ ਹੈ, ਮੇਰਾ ਪਿੰਡ ਉਸ ਇਲਾਕੇ ਦਾ ਹੈ। ਮੈਂ ਜ਼ਿਕਰ ਕਰਦਾ ਸਮਝ ਲਓ 47 ਤੋਂ ਵੱਧ ਜ਼ਮੀਨਾਂ ਪਈਆਂ, ਤੇ ਉਹ ਅੰਬਾਲੇ ਦੇ ਇਲਾਕੇ ਦੇ ਵਿੱਚ ਕੇਸਰੀ ਦੇ ਵਿੱਚ ਹਲਦਰੀ ਪਿੰਡ ਵਿੱਚ ਜ਼ਮੀਨ ਹੈ। ਤੇ ਮੇਰੇ ਬਚਪਨ ਦੀ ਚੌਥੀ ਕਲਾਸ ਅੰਬਾਲੇ ਕੈਂਟ ਵਿੱਚ ਰਹਿ ਕੇ ਪੜ੍ਹਿਆ ਵਾਂ, ਤੇ ਇਸ ਕਰਕੇ ਮੈਂ ਉਸ ਸ਼ਹਿਰ ਨੂੰ ਚੰਗੀ ਤਰ੍ਹਾਂ ਜਾਣਦਾ। बहुत अच्छा है जी। एक बड़ी इंपॉर्टेंट चीज मैं ऐड करना चाहूंगा, जो इजाजत है सरबजीत जी। जी बिल्कुल बिल्कुल बिल्कुल। इस ਜਿਹੜੀ ਅੱਜ ਦਾ ਟੌਪਿਕ ਹੈ ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ, ਬਟ 2 ਮਿੰਟ ਮੈਂ ਕੰਪਲੀਟ ਕਰੂੰਗਾ, ਵਿਚ ਇਜ਼ ਵੈਰੀ ਇੰਪੋਰਟੈਂਟ। ਉਹ ਗੱਲ ਇਹ ਹੈ ਜੀ, ਗੱਲ ਇਹ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਨਾਨਕਾ ਹੈ ਉਹ ਅੰਬਾਲੇ 'ਚ ਹੈ, ਪਿੰਡ ਹੈ ਲਖਨੌਰ ਸਾਹਿਬ। ਲਖਨੌਰ ਸਾਹਿਬ, हाँ जी नासिर साहब, हाँ जी,
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਨਾਨਕਾ ਹੈ ਉਹ ਪਿੰਡ ਅੰਬਾਲੇ 'ਚ ਪੈਂਦਾ, ਲਖਨੌਰ ਸਾਹਿਬ ਜੀ। ਤੇ ਖੈਰ ਇਹ ਤਾਂ ਇੱਕ ਗੱਲ ਰਹੀ। ਤਾਂ ਅੱਜ ਦੇ ਟੌਪਿਕ 'ਚ ਮੈਂ ਆਉਣਾ, ਇੱਕ ਹੋਰ ਚੀਜ਼ ਹੈ ਜੀ। ਸਾਡੇ ਉਰੇ ਮੈਨੂੰ ਨਹੀਂ ਪਤਾ ਉੱਧਰ ਹੁੰਦਾ ਨਹੀਂ ਹੁੰਦਾ, ਅੰਬਾਲੇ ਵਾਲੇ ਪਾਸੇ ਇੱਕ ਕਹਿੰਦੇ ਆ ਵੀ ਜਿਸ ਤਰ੍ਹਾਂ ਕਿਸੇ ਨੂੰ ਚੁੱਕ ਪੈ ਜੇ, ਚੁੱਕ ਸਮਝਦੇ ਹੋ ਬਈ, ਚੁੱਕ ਪੈ ਜੇ ਤਾਂ ਜਿਹੜਾ ਉਲਟਾ ਜੰਮਿਆ ਹੁੰਦਾ ਉਹਦੋਂ ਲੱਤ ਮਰਵਾਉਂਦੇ ਆ। ਸਾਡੇ ਉੱਧਰ ਵਾਲੇ ਪਾਸੇ ਵੀ ਲੱਤ ਮਰਵਾਉਂਦੇ, ਚੁੱਕ ਪੈ ਗਈ ਕਹਿੰਦੇ ਬਈ ਬੈਠੋ, ਇਹ ਤਾਂ ਲੱਤ ਮਰਵਾਓ, ਪਿੱਛੇ ਮੁੜ ਕੇ ਨਹੀਂ ਦੇਖਣਾ, ਸਿੱਧਾ ਚਲੇ ਜਾਓ। ਫਰਕ ਪੈਂਦਾ ਨਹੀਂ ਪੈਂਦਾ ਰੱਬ ਜਾਣੇ। ਇਸੇ ਤਰ੍ਹਾਂ ਹੀ ਹੋਰ ਇੱਕ ਕਹਿੰਦੇ ਹੁੰਦੇ ਸੀ, ਇਸੇ ਤਰ੍ਹਾਂ ਹੀ ਕਿ ਅੱਖ ਤੇ ਨਾ ਫਿੰਸੀਆਂ ਜਿਹੀਆਂ ਨਿਕਲਦੀਆਂ ਹੁੰਦੀਆਂ ਸੀ। ਹਾਂ, ਉਹ ਕਹਿਣਾ ਵੀ ਜਿਹੜਾ ਜਿਹਦੀ ਨਾਨੀ ਵੀ ਤੇ ਨਾਨਾ ਵੀ ਜੀਂਦੇ ਆ ਨਾ, ਉਹ ਧਾਗਾ ਬੰਨੇ। ਅੱਛਾ, ਹਾਂ ਧਾਗਾ ਵੀ ਹੈ ਜੀ। ਸਾਡੇ ਉਰੇ ਕਹਿੰਦੇ ਉਹਨੂੰ ਗੁਹਾਂਜਣੀ, ਤਾਂ ਔਰ ਉਹਨੂੰ ਕਹਿੰਦੇ ਜੋ ਜਿਹੜੀ ਇੱਕ ਖਜੂਰ ਦੀ ਜਿਹੜੀ ਗਿਟਕ ਹੁੰਦੀ ਹੈ ਉਹਨੂੰ ਰਗੜ ਕੇ ਕਹਿੰਦੇ ਲਾ ਲਓ, ਫਰਕ ਪੈਂਦਾ ਨਹੀਂ ਪੈਂਦਾ ਮੈਨੂੰ ਪਤਾ ਨਹੀਂ, ਪਰ ਇਹ ਦੇਸੀ ਟੋਟਕੇ ਹੈ। ਹਾਂ, ਦੇਸੀ ਟੋਟਕੇ ਹੈ, ਬਿਲਕੁਲ ਇਸ ਤਰ੍ਹਾਂ। ਕਨਪੇੜੇ ਸਮਝਦੇ ਹੋ ਜੀ? ਕਨਪੇੜੇ, ਹਾਂਜੀ, ਕੰਨ ਦੇ ਪਿੱਛੇ ਹੋ ਜਾਂਦਾ ਬਿਲਕੁਲ। ਆਹੋ, ਅੰਗਰੇਜ਼ੀ ਚ ਕਹਿੰਦੇ ਮਮਸ, ਤਾਂ ਦੇਸੀ ਚ ਕਹਿੰਦੇ ਕਨਪੇੜੇ। ਕਨਪੇੜੇ ਹੋ ਜਾਣ। ਸਾਡੇ ਉਰੇ ਜੀ ਅੰਬਾਲੇ ਚ ਖੇੜੇ ਦੇ ਕੋਲ ਕੋਈ ਸੀਗੇ ਪੁਰਾਣੇ ਬੰਦੇ, ਉਹਨਾਂ ਕੋਲ ਜਾ ਕੇ ਭਭੂਤੀ ਜੀ ਲਵਾ ਲੈਣੀ, ਰਾਖ ਕੰਨਾਂ ਦੇ ਪਿੱਛੇ, ਉਹਨੇ ਫੂਕ ਮਾਰਨੀ, ਚੱਲ ਹੋ ਗਿਆ ਪੁੱਤ ਕੰਮ। So this is it. Thank you. ਬਹੁਤ ਸ਼ੁਕਰੀਆ ਸੁਖੇਸ਼ ਜੀ। ਇਹ ਜੀ ਬਹੁਤ ਨਤੀਜਾ ਨੇ ਜੀ ਜਿਹੜੇ ਲੋਕ ਸਹਾਰਨਪੁਰ ਦਾ ਇਲਾਕਾ ਹੈ, ਸਹਾਰਨਪੁਰ ਦੇ ਇਲਾਕੇ ਦੇ ਨੇ, ਉਹਨਾਂ ਨੂੰ ਉਹਨੂੰ ਸ਼ਾਇਦ ਇਸ ਗੱਲ ਨੂੰ ਮੰਨ ਲੈਣਗੇ। ਜਿਹੜੇ ਭੂੰਡ ਜਿਹਨੂੰ ਉੱਥੇ ਯੂਪੀ ਦੀ ਜ਼ੋਨ ਚ ਭੇਰੜ ਕਿਹਾ ਜਾਂਦਾ ਹੈ, ਭੇਰੜ ਭੂੰਡ ਜੇ ਲੜ ਜਾਵੇ ਤੇ ਉਹ ਕਹਿੰਦੇ ਕਿ ਕੰਮ ਕਰਦੇ ਸਵਾਦ ਦੀ ਛੁੱਟੀ ਲੋਹਾ ਰਗੜਦੇ ਆ, ਕਹਿੰਦੇ ਉਹਦਾ ਵੀ ਅਸਰ ਹੋ ਜਾਏਗਾ। ਇਹ ਜਿਹੀ ਚੀਜ਼ਾਂ ਲੋਕ ਮੰਨਦੇ ਨੇ, ਮੰਨੀ ਜਾ ਰਹੇ ਨੇ। ਕਈ ਸਾਡੇ ਵਾਲੇ ਪਾਸੇ ਲੋਹਾ ਰਗੜਦੇ ਆ ਜੀ, ਕੜਾ ਰਗੜ ਦੋ। ਹਾਂਜੀ ਬਿਲਕੁਲ ਜੀ, ਹਾਂਜੀ ਲੋਹਾ ਰਗੜਦੇ, ਕੜਾ ਰਗੜ। ਇਹ ਮੈਨੂੰ ਜੀ ਚੇਤੇ, ਮੇਰਾ ਬਚਪਨ ਕਿਉਂਕਿ ਉੱਥੇ ਗੁਜ਼ਰਿਆ। ਤੁਹਾਡੇ ਇਸ ਗੱਲ ਬਿਲਕੁਲ ਸਹੀ ਹੈ ਜੀ, ਮੈਨੂੰ ਇਹ ਅੱਜ ਵੀ ਚੇਤੇ ਹੈ ਜੀ। ਫਰਕ ਪੈਂਦਾ ਨਹੀਂ ਪੈਂਦਾ ਉਹ ਨਹੀਂ ਪਤਾ, ਪਰ ਇਹ ਟੋਟਕੇ ਹੈ ਦੇਸੀ, ਕਰੀ ਜਾ ਰਹੇ ਆ ਜੀ। ਮੇਰੇ ਖਿਆਲ ਕਈ ਵਾਰ ਧਿਆਨੇ ਲਾਣਾ ਜਿਹਨੂੰ ਅਸੀਂ ਕਹਿੰਦੇ ਨੇ ਬਈ ਧਿਆਨ ਕਿਸੇ ਹੋਰ ਪਾਸੇ ਬੱਚੇ ਦਾ ਧਿਆਨ ਹੋ ਜਾਵੇ, ਚੱਲ ਇੱਥੇ ਦੁਖੇ ਨਾ ਰਹੇ, ਧਿਆਨ ਕਿਤੇ ਹੋਰ ਹੋ ਜਾਏਗਾ, ਠੀਕ ਹੈ। ਸ਼ਾਇਦ ਅਸੀਂ ਇਹੀ ਕੁਝ ਕਰ ਲੈਂਦੇ ਹਾਂ ਜੀ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਹੋਰ ਲੋਕਾਂ ਨੂੰ ਮੌਕਾ ਦਿਓ। ਥੈਂਕ ਯੂ, ਬਹੁਤ ਸ਼ੁਕਰੀਆ। ਸਾਡੇ ਬਹੁਤ ਸਾਰੇ ਦੋਸਤ ਨਵੀਂ ਗੱਲਾਂ ਸਾਨੂੰ ਦੱਸ ਰਹੇ, ਯਾਦ ਕਰਾ ਰਹੇ ਨੇ ਉਹ ਚੀਜ਼ਾਂ ਜੋ ਸ਼ਾਇਦ ਅਸੀਂ ਭੁੱਲ ਚੱਲੇ ਆ। ਕਿਤੇ ਕੁਝ ਚੀਜ਼ਾਂ ਅਸੀਂ ਕਰਦੇ ਆ, ਕੁਝ ਨਹੀਂ ਕਰਦੇ, ਬਹੁਤ ਕੁਝ ਅਸੀਂ ਭੁੱਲ ਚੱਲੇ ਆ। ਪਰ ਇਹ ਸਾਰੀਆਂ ਚੀਜ਼ਾਂ ਬੜੀਆਂ ਲਵਲੀ ਜੀ, ਸਤਿ ਸ਼੍ਰੀ ਅਕਾਲ। ਲਵਲੀ ਜੀ ਨੂੰ ਪੁੱਛ ਰਹੇ, ਲਵਲੀ ਜੀ ਤੁਸੀਂ ਵੀ ਆ ਜਾਓ, ਤੁਸੀਂ ਭੱਜਿਆ ਨਾ ਕਰੋ ਸਾਡੇ ਤੋਂ। ਅੱਜ ਕਾਬੂ ਕੀਤਾ ਇਹਨੂੰ, ਮੈਂ ਭੱਜ ਚੱਲਾ ਫਿਰ। ਅੱਛਾ ਜੀ, ਭੱਜ ਚੱਲੇ। ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਵਲੀ ਜੀ। ਬਿਲਕੁਲ ਠੀਕ ਠਾਕ। ਲਵਲੀ ਜੀ, ਤੁਹਾਡੇ ਕੋਲ ਦੋ ਸਵਾਲ ਪੁੱਛਣੇ। ਤੁਸੀਂ ਤੁਹਾਡਾ ਨਾਨਕਾ ਸ਼ਹਿਰ ਪੰਜਾਬ ਤੋਂ ਬਹੁਤ ਦੂਰ ਹੈ ਜੀ, ਕਿੱਥੇ ਜੀ ਤੁਹਾਡਾ ਨਾਨਕਾ ਸ਼ਹਿਰ, ਦੱਸੋ ਜੀ ਸਾਨੂੰ। ਮੇਰਾ ਨਾਨਕਾ ਸ਼ਹਿਰ ਤੁਸੀਂ ਲਾ ਲਓ ਕਿ ਅਫਗਾਨਿਸਤਾਨ ਦਾ ਬਾਰਡਰ ਏਰੀਆ ਬਣ ਜਾਂਦਾ, ਪਾੜਾ ਚਿਨਾਰ ਸੂਬਾ ਸਰਹੱਦ। ਠੀਕ ਹੈ ਜੀ। ਕੁਝ ਤੁਹਾਡੇ ਘਰ ਵਿੱਚ ਕੁਝ ਰਸਮੋ ਰਿਵਾਜ ਉਸ ਇਲਾਕੇ ਦੇ ਹੋਣਗੇ, ਕੁਝ ਤੁਹਾਡੇ ਦਾਦਕੇ ਸ਼ਹਿਰ ਦੇ ਹੋਣਗੇ, ਨਨਕਾਣਾ ਸਾਹਿਬ ਦੇ ਹੋਣਗੇ। ਬਿਲਕੁਲ ਬਹੁਤ ਸਾਰੇ ਰਿਵਾਜ ਐਸੇ ਨੇ ਜਿਹੜੇ ਨਾਨਕੇ ਦੇ ਪਰਿਵਾਰ ਤੋਂ ਚੱਲਦੇ ਨੇ। ਹਾਂਜੀ, ਉੱਥੇ ਕਿਹੜੇ ਵਹਿਮ ਭਰਮ ਨੇ ਜਿਹੜੇ ਪਾੜਾ ਚਿਨਾਰ ਦੇ ਉਸ ਇਲਾਕੇ ਦੇ ਜਿਹੜੇ ਨੇ ਵਹਿਮ, ਜਿਹੜੇ ਤੁਹਾਡੇ ਘਰ ਵਿੱਚ ਅੱਜ ਵੀ ਕਿਤੇ ਮੰਨ ਲਏ ਜਾਂਦੇ ਨੇ, ਤੁਸੀਂ ਕਹਿੰਦੇ ਗਲਤ ਹੈ ਫਿਰ ਵੀ ਕਰ ਲੈਣਾ, ਚਲ ਮਾਂ ਕਹਿੰਦੀ ਤੇ ਕਰ ਲਵੋ। ਬਹੁਤ ਸਾਰੇ ਇਦਾਂ ਦੇ ਹੈਗੇ ਆ, ਜਿੱਦਾਂ ਸਭ ਤੋਂ ਪਹਿਲੇ ਤੇ ਬੱਚਿਆਂ ਦਾ ਪੜ੍ਹਾਉਣਾ ਜਿਹੜਾ ਹੈ ਉਹ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਉੱਥੇ ਫਸਟ ਆਫ ਆਲ ਤੇ ਸਕੂਲ ਹੀ ਨਹੀਂ ਹੈਗੇ ਜਿਹੜੇ ਉਸ ਏਰੀਆ ਦੇ ਵਿੱਚ ਹੈ, ਉੱਥੇ ਸਕੂਲ ਹੀ ਨਹੀਂ ਹੈਗੇ ਸੀ। ਸੋ ਜਦੋਂ ਲੋਕ ਇੱਥੇ ਆਏ, ਸੋ ਪਹਿਲੇ ਤੇ ਉਹ ਬੱਚਿਆਂ ਨੂੰ ਭੇਜਣਾ ਤੇ ਪਸੰਦ ਕਰਦੇ ਸੀ, ਲੇਕਿਨ ਖਾਸ ਕਰਕੇ ਬੱਚੀਆਂ ਨੂੰ ਭੇਜਣਾ ਜਿਹੜਾ ਹੈ ਉਹ ਪਸੰਦ ਨਹੀਂ ਕਰਦੇ ਸੀ। ਅੱਛਾ। ਸੈਕੰਡਲੀ, ਘੱਟ ਉਮਰ ਦੇ ਵਿੱਚ ਬੱਚਿਆਂ ਦਾ ਵਿਆਹ ਕਰਾਉਣਾ, ਖਾਸ ਕਰਕੇ ਹੁਣ ਵੀ ਅਗਰ ਤੁਸੀਂ ਪਿਸ਼ਾਵਰ ਦੇ ਇਲਾਕੇ ਚੱਲ ਜਾਓ, ਉੱਥੇ ਜਿਹੜੀਆਂ ਸਾਡੀਆਂ ਸਿੱਖ ਫੈਮਲੀਜ਼ ਨੇ, ਬਹੁਤ ਘੱਟ ਉਮਰ ਦੇ ਵਿੱਚ ਜਿਹੜਾ ਹੈ ਉਹਨਾਂ ਦਾ 15, 16, 18 ਸਾਲ ਇਸ ਉਮਰ ਦਾ ਹੋ ਜਾਂਦਾ ਤਕਰੀਬਨ। ਹੋਰ ਬਹੁਤ ਸਾਰੀਆਂ ਹੈਗੀਆਂ ਨੇ, ਕਿਉਂਕਿ ਮਾਹੌਲ ਦਾ ਬੜਾ ਅਸਰ ਹੁੰਦਾ ਹੈ। ਕੁਛ ਚੀਜ਼ਾਂ ਜਦੋਂ ਜਿਸ ਤਰ੍ਹਾਂ ਅਸੀਂ ਸ਼ਲਵਾਰ ਪਾਉਂਦੇ ਆ, ਬਾਹਰੋਂ ਸਰਦਾਰ ਵੀ ਆਉਂਦੇ ਆ ਕਿ ਯਾਰ ਤੁਸੀਂ ਤੇ ਪਜਾਮੇ ਨਹੀਂ ਪਾਉਂਦੇ, ਸ਼ਲਵਾਰ ਪਾਉਂਦੇ ਹੋ।
ਤੇ ਅਰੋੜਾ ਸਾਹਿਬ ਜਦੋਂ ਆਏ ਸੀ ਅਰੋੜਾ ਸਾਹਿਬ ਨੂੰ ਵੀ ਸਲਵਾਰ ਹੀ ਪਾਈ ਨਹੀਂ ਮੈਂ ਤਾਂ ਜੀ ਪਹਿਲਾਂ ਵੀ ਪਾਉਂਦਾ ਜੀ। ਇਨਫੈਕਟ ਉਹਨੇ ਇੱਕ ਤੁਹਾਨੂੰ ਹੋਰ ਇੱਕ ਗੱਲ ਦੱਸ ਦਿੰਦਾ ਜੀ ਇਸ ਬਾਰੇ, ਬੜੀ ਇੰਟਰਸਟਿੰਗ ਤੁਹਾਡਾ ਕਿੱਸਾ ਸ਼ੇਅਰ ਕਰ ਲੈਣਾ। ਮੈਂ ਅੱਜ ਤੋਂ ਕਰੀਬ 20 ਸਾਲ ਪਹਿਲਾਂ ਜਦੋਂ ਕੈਨੇਡਾ ਆਇਆ, ਮੈਂ ਇੱਥੇ ਟੈਲੀਵਿਜ਼ਨ ਸ਼ੋਅ ਕਰਦਾ ਸੀ। ਇੱਥੇ ਮੈਂ ਅਕਸਰ ਸਲਵਾਰ ਕੁੜਤਾ ਪਾਉਂਦਾ ਸੀ। ਤੇ ਮੇਰੀ ਇੱਕ ਇੱਥੇ ਬੜੀ ਪਿਆਰੀ ਭੈਣ ਹੈ ਜੀ, ਆਲਫਾ ਭੈਣ, ਉਹ ਵੀ ਉਸ ਦੌਰ ਵਿੱਚ ਰੇਡੀਓ ਹੋਸਟ ਸੀ। ਉਹ ਹਮੇਸ਼ਾ ਕਹਿੰਦੇ ਤੂੰ ਜਦੋਂ ਸਲਵਾਰ ਪਾ ਕੇ ਆਉਂਦਾ ਨਾ, ਮੈਨੂੰ ਇਸ ਤਰ੍ਹਾਂ ਦਾ ਮੇਰਾ ਭਰਾ ਜਿਵੇਂ ਦੁੱਲਾ ਬਣ ਕੇ ਖੜਾ ਹੈਗਾ। ਮੈਂ ਉਹੀ ਹੈ ਵੀ ਉਹਨਾਂ ਦੀ ਯੰਗ ਸੀ ਤੇ ਮੈਂ ਬੜਾ ਹੱਸਦਾ ਹੁੰਦਾ ਸੀ। ਇੱਕ ਦਿਨ ਸ਼ਾਮ ਨੂੰ ਕਿਸੇ ਪਾਰਟੀ ਤੇ ਚਲਾ ਗਿਆ ਮੈਂ ਇਸ ਤੇ ਸਲਵਾਰ ਕੁੜਤਾ ਪਾ ਕੇ। ਇੱਕ ਦੋਸਤ ਸਾਡੇ ਬੜੇ ਨਾਰਾਜ਼ ਹੋ ਗਏ ਇਸ ਗੱਲ ਪਿੱਛੇ ਮੇਰੇ ਨਾਲ, ਕਹਿੰਦੇ ਤੂੰ ਔਰਤਾਂ ਵਾਲੇ ਕੱਪੜੇ ਪਾ ਰਿਹਾ। ਉਹ ਸ਼ਾਇਦ ਉਸਦੀ ਗਲਤੀ ਵੀ ਨਹੀਂ ਹੈ ਕਿ ਉਸਨੇ ਕਦੀ ਵੇਖਿਆ ਨਹੀਂ ਸੀ ਮਰਦ, ਕਿਉਂਕਿ ਇੰਡੀਆ ਵਿੱਚ ਮਰਦਾਵੇਂ ਕੱਪੜਿਆਂ ਵਿੱਚ ਸਲਵਾਰ ਨਹੀਂ ਗਿਣੀ ਜਾਂਦੀ, ਜਦਕਿ ਸਲਵਾਰ ਇਜਿਪਟ ਤੋਂ ਲੈ ਕੇ ਲੀਬੀਆ, ਇਜਿਪਟ, ਟਰਕੀ ਤੋਂ ਲੈ ਕੇ ਪਾਕਿਸਤਾਨ ਤੱਕ ਹਰ ਪਾਸੇ ਸਲਵਾਰ ਮਰਦ ਤੇ ਔਰਤ ਦੋਵੇਂ ਪਾਉਂਦੇ ਨੇ। ਇਹ ਹੈ ਤਾਂ ਮਰਦਾਵਾ ਪਹਿਰਾਵਾ ਸੀ, ਔਰਤਾਂ ਕੋਲ ਬਾਅਦ ਚ ਆਇਆ, ਪਰ ਅਸੀਂ ਇਸ ਦੇ ਉੱਤੇ ਮੇਰਾ ਇੱਕ ਪ੍ਰੋਗਰਾਮ ਵੀ ਕੀਤਾ ਸੀ। ਪਰ ਉਹ ਇਸ ਗੱਲ ਦਾ ਮੇਰੇ ਕਈ ਦੋਸਤ ਮੇਰੇ ਤੋਂ ਨਾਰਾਜ਼ ਵੀ ਸੀ। ਮੈਨੂੰ ਇਹ ਗੱਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਈ ਵਾਰ ਓਪਰਾਪਨ ਮਹਿਸੂਸ ਹੁੰਦਾ ਜਦੋਂ ਨਵੀਂ ਚੀਜ਼ ਦੇਖਦੇ ਨਾ। ਇਸ ਦੇ ਉੱਤੇ ਇੱਕ ਛੋਟੀ ਜਿਹੀ ਗੱਲ ਹੋਰ ਤੁਹਾਡੇ ਨਾਲ ਇੱਕ ਨੁਕਤਾ ਸ਼ੇਅਰ ਕਰ ਲੈਣਾ। ਗੱਲ ਤਾਂ ਭਾਵੇਂ ਲੰਮੀ ਹੋ ਚੱਲੀ ਹੈ, ਉਹਦਾ ਇਸ ਨਾਲ ਕੋਈ ਤਾਲੁਕ ਵੀ ਨਹੀਂ ਹੈ। ਅਸੀਂ ਪੱਗਾਂ ਦੀ, ਖਾਸ ਤੌਰ ਸਿੱਖਾਂ ਦੀ ਪੱਗ ਵੇਖ ਕੇ ਅਸੀਂ ਪਛਾਣ ਸਕਦੇ ਹਾਂ ਕਿ ਕੌਣ ਬੰਦਾ ਪਿਸ਼ਾਵਰ ਦੇ ਇਲਾਕੇ ਤੋਂ ਆਇਆ ਹੈ। ਲਵਲੀ ਜੀ ਗੱਲ ਸਹੀ ਹੈ ਕਿ ਝੂਠ ਹੈ? ਬਿਲਕੁਲ 100% ਸਹੀ ਹੈ। 100% ਸਹੀ ਹੈ ਨਾ ਜੀ। ਪੱਗ ਦਾ ਲੜ ਕਿੱਥੇ ਹੋਵੇਗਾ, ਕਿਹੜਾ ਲੜ ਕਿਵੇਂ ਰੱਖਿਆ, ਅਸੀਂ ਉਹ ਵੇਖ ਕੇ ਪਛਾਣਦੇ ਨੇ ਵੀ ਕਿਹੜਾ ਬੰਦਾ ਕਿੱਥੋਂ ਆਇਆ ਹੈ। ਪੱਗ ਦੇ ਰੰਗਾਂ ਤੋਂ ਪਛਾਣ ਕਰ ਲਈਦੀ ਹੈ ਕਿ ਵੀ ਕਿਹੜਾ ਬੰਦਾ ਕਿੱਥੋਂ ਆਇਆ। ਅੱਜ ਦੇ ਦੌਰ ਵਿੱਚ ਚੀਜ਼ਾਂ ਕਾਫੀ ਮਿਕਸ ਹੋ ਗਈਆਂ ਨੇ, ਪਰ ਪੁਰਾਣੇ ਲੋਕ ਕਿਉਂਕਿ ਇੰਟਰਨੈਟ ਦਾ ਦੌਰ ਨਹੀਂ ਸੀ ਤੇ ਇੱਕ ਦੂਸਰੇ ਨੂੰ ਸਿੱਖਦੇ ਨਹੀਂ ਸੀ ਚੀਜ਼ਾਂ ਇੰਟਰਨੈਟ ਦੇ ਜ਼ਰੀਏ, ਤਾਂ ਬੜੀ ਛੇਤੀ ਪਛਾਣ ਹੋ ਜਾਇਆ ਕਰਦੀ ਸੀ। ਖੈਰ ਲਵਲੀ ਜੀ, ਚੰਗਾ ਲੱਗਿਆ ਤੁਸੀਂ ਆਏ, ਆਉਂਦੇ ਰਿਹਾ ਕਰੋ। ਫਿਰ ਤੁਹਾਡਾ ਆਪਣਾ ਪ੍ਰੋਗਰਾਮ ਹੈ ਪੰਜਾਬੀ ਰਾਜਾ ਸਾਹਿਬ, ਧੱਕੇ ਨਾਲ ਲਿਆਂਦਾ ਇਹਨੂੰ, ਭੱਜੂ ਸੀ ਇਹਨੂੰ ਜਾਣਨੇ ਤੋਂ ਦੇਖਦੇ ਕਰੋ, ਨਾਲ ਬਹਾ ਲਿਆ ਕਰੋ ਇਹਨੂੰ। ਮੈਂ ਦੋਸਤਾਂ ਨੂੰ ਇਹ ਗੱਲ ਦੱਸਦਾ ਵਾਂ ਕਿ ਲਵਲੀ ਤੇ ਨਾਸਰ ਦੋਨੋਂ ਜੋ ਪੰਜਾਬੀ ਲਹਿਰ ਪ੍ਰੋਗਰਾਮ ਚਲਾਉਂਦੇ ਨੇ, ਮੈਂ ਇਹ ਗੱਲ ਪੂਰੇ ਦਿਲੋਂ ਕਹਿ ਰਿਹਾ, ਪੂਰੀ ਇਮਾਨਦਾਰੀ ਨਾਲ। ਅੱਜ ਤੋਂ ਠੀਕ 2 ਸਾਲ ਪਹਿਲਾਂ ਮੇਰੀ ਪਹਿਲੀ ਦਫਾ ਲਵਲੀ ਤੇ ਨਾਸਰ ਨਾਲ ਮੁਲਾਕਾਤ ਹੋਈ ਸੀ। ਮੈਂ ਇਹਨਾਂ ਦਿਨਾਂ ਵਿੱਚ ਮੈਂ 21 ਤਰੀਕ ਨੂੰ ਵਾਪਸ ਕੈਨੇਡਾ ਵਾਪਸ ਆਇਆ ਤੇ 14 ਤਰੀਕ ਨੂੰ ਮੈਂ 14 ਨਵੰਬਰ ਨੂੰ ਮੈਂ ਪਾਕਿਸਤਾਨ ਵਿੱਚ ਸੀ। ਮੈਨੂੰ ਏਅਰਪੋਰਟ ਤੋਂ ਨਾਸਰ ਨੇ ਪਿਕ ਕੀਤਾ, ਆਪਣੇ ਕੋਲ ਲਿਜਾ ਕੇ ਰੱਖਿਆ, ਭਰਾਵਾਂ ਵਾਲਾ ਪਿਆਰ ਦਿੱਤਾ। ਸੋ ਇਹ ਦੋਵੇਂ ਪੰਜਾਬ ਦੀ ਨੂੰ ਇਕੱਠਿਆਂ ਕਰਨ ਲਈ ਬੜੀ ਮਿਹਨਤ ਕਰ ਰਹੇ ਨੇ, ਬੜੀ ਮਿਹਨਤ ਨਾਲ ਸਾਨੂੰ ਪੰਜਾਬੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹਨਾਂ ਦੀ ਜਿੱਥੇ ਕਿਤੇ ਹੋ ਸਕੀ ਹੈ ਉਸੇ ਦਿਲੋਂ ਮੈਂ ਵੀ ਸਪੋਰਟ ਕਰਦਾ। ਮੈਂ ਚਾਹੁੰਦਾ ਤੁਸੀਂ ਵੀ ਮਦਦ ਕਰੋ, ਸਪੋਰਟ ਕਰੋ, ਜੋ ਕੁਝ ਵੀ ਕਰ ਸਕਦੇ ਹੋ ਜ਼ਰੂਰ ਇਹਨਾਂ ਕਰੋ। ਪ੍ਰੋਗਰਾਮ ਦਾ ਹਿੱਸਾ ਬਣੋ, ਇਹਨਾਂ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਲੋਕਾਂ ਵਿੱਚ ਮੁਹੱਬਤ ਦਾ ਪੈਗਾਮ ਪਹੁੰਚ ਸਕੇ। ਪੈਸੇ ਤੇ ਲੈਵਲੋਂ ਮਦਦ ਕਰਨਾ ਨਾ ਤੇ ਕਦੀ ਮੰਗਦੇ ਨਾ ਤੁਸੀਂ ਕਰਨ ਦੀ ਲੋੜ ਹੈ, ਜਦੋਂ ਕਹਿਣਗੇ ਤੇ ਕਰ ਵੀ ਦੇਣਗੇ। ਪਰ ਅੱਜ ਇਹ ਸੱਚ ਹੈ, ਨਾਸਰ ਮੈਂ ਝੂਠ ਨਹੀਂ ਕਹਿੰਦਾ, ਪਰ ਇਹ ਜ਼ਰੂਰ ਕਰੋ ਕਿ ਜਿਹੜਾ ਦਾ ਸੁਨੇਹਾ ਹੈ, ਸੁਨੇਹਾ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਹ ਸੁਨੇਹਾ ਜ਼ਰੂਰ ਪਹੁੰਚਾਈਏ। ਜੇ ਸੁਨੇਹਾ ਨਹੀਂ ਲਵਾਂਗੇ ਲੋਕਾਂ ਤੱਕ ਤੇ ਫਿਰ ਇਹਨਾਂ ਦੀ ਮਿਹਨਤ ਜਿਹੜੀ ਹੈ ਉਹ ਜ਼ਾਇਆ ਹੋ ਜਾਏਗੀ, ਜਿਹੜੀ ਬੜੀ ਮਿਹਨਤ ਕਰ ਰਹੇ ਹੈ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਲਵਲੀ ਸਿੰਘ ਵੀ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਲਵਲੀ ਤੁਹਾਡਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਾਡੇ ਇੱਧਰ ਥੋੜੀ ਜਿਹੀ ਮੈਂ ਸਲਵਾਰ ਦੀ ਗੱਲ, ਸਾਡੇ ਇੱਧਰ ਜਿਹੜਾ ਸਾਡੇ ਖਾਸ ਕਰਕੇ ਹੁਣ ਫਿਰ ਵੀ ਨਵੇਂ ਪਨੀਰੀ ਜਿਹੜੀ ਪਜਾਮੇ ਬਹੁਤ ਯੂਜ਼ ਕਰਨ ਲੱਗ ਪਏ। ਪਹਿਲਾਂ ਜਦੋਂ ਕੋਈ ਇਸ ਤਰ੍ਹਾਂ ਪਜਾਮਾ ਪਾਇਆ ਨਾ, ਉਹਨੂੰ ਆਣਾ ਇਲਾਹਾਬਾਦ ਤੋਂ ਸ਼ਾਇਰ ਆ ਗਿਆ ਕੋਈ, ਤੂੰ ਕਿੱਦਾਂ ਪਜਾਮਾ ਪਾਈ ਜਾਂਦਾ, ਤੂੰ ਕੀ ਪਜਾਮਾ ਮਰਾਸੀ ਬਣ ਕੇ ਆ ਗਿਆ ਬਾਈ, ਲਾ ਪਜਾਮਾ। ਪਜਾਮੇ ਦੀ ਵੀ ਬੜੀ ਸ਼ਕਲਾਂ ਨੇ ਜਿਹੜੀ ਪਜਾਮੇ, ਅਲੀਗੜੀ ਪਜਾਮਾ ਹੋਰ, ਪੈਂਟ ਕਾਟ ਪਜਾਮਾ ਹੋਰ, ਗੁਰਦਾਸਪੁਰੀ ਪਜਾਮਾ ਹੋਰ। ਪਜਾਮੇ ਦੀ ਵੀ ਕਈ ਸ਼ਕਲਾਂ ਸੂਰਤਾਂ ਨੇ, ਕਿਹੜੇ ਪਜਾਮੇ ਨੇ। ਇੱਕ ਮੇਰੇ ਬਚਪਨ ਦੇ ਦੌਰ 'ਚ ਇੱਕ ਪਜਾਮਾ ਹੋਇਆ ਕਰਦਾ ਸੀ ਜਿਹਨੂੰ ਕਹਿੰਦੇ ਸੀ ਫਾਂਟਾ ਵਾਲਾ ਪਜਾਮਾ। ਉਹ ਹਲਕੇ ਜਿਹੇ ਹਰੇ ਰੰਗ ਦਾ ਹੁੰਦਾ ਸੀ, ਜਿਹਨੂੰ ਲਾਈਨਾਂ ਧਾਰੀਆਂ ਵਾਲਾ ਪਜਾਮਾ, ਉਹਨੂੰ ਕਹਿੰਦੇ ਫਾਂਟਾ ਵਾਲਾ ਪਜਾਮਾ ਕਿਹਾ ਜਾਂਦਾ ਸੀ। ਉਹ ਬੜਾ ਕਾਮਨ ਸੀ, ਆਮ ਹਰ ਘਰ ਵਿੱਚ ਕੋਈ ਨਾ ਕੋਈ ਕਿਸੇ ਕੋਲ ਹੁੰਦਾ ਸੀ। ਪਰ ਉਹ ਹੁਣ ਗਾਇਬ ਹੋ ਗਏ, ਹੁਣ ਦਿਸਦੇ ਨਹੀਂ। ਉਹ ਫਾਂਟਾ ਵਾਲੇ ਪਜਾਮੇ ਗਾਇਬ ਹੋ ਗਏ ਨੇ। ਉਸੇ ਕੱਪੜੇ ਕੱਛੇ ਵੀ ਉਸੇ ਕੱਪੜੇ ਸੀਤੇ ਜਾਂਦੇ ਸਨ। ਉਹ ਵੀ ਇੱਕ ਦੌਰ ਸੀ, ਪਰ ਉਹ ਸਾਰੀ ਚੀਜ਼ਾਂ ਹੁਣ ਬੀਤੇ ਦੌਰ ਦੀਆਂ ਹੋ ਗਈਆਂ, ਉਹ ਖਤਮ ਹੋ ਗਈਆਂ ਨੇ। ਫਾਈਨਲੀ ਜਾਂਦੇ ਹੁਣ ਇੱਕ ਵਾਰੀ ਡਾਕਟਰ ਸਾਹਿਬ ਕੋ ਸਮਝ ਲਈ ਸਾਰੀ ਗੱਲ। ਡਾਕਟਰ ਸਾਹਿਬ ਇੱਕ ਗੱਲ ਕਹਿਣੀ ਹੈ, ਜੋ ਤੁਸੀਂ ਹਰ ਥੋੜੀ ਦੇਰ ਬਾਅਦ ਕਹਿੰਦੇ ਤੁਸੀਂ ਸਮਝਿਓ ਕਿ ਨਹੀਂ, ਸਾਡੇ ਦੋਸਤ ਬੜੇ ਪਸੰਦ ਕਰਦੇ। ਹੁਣ ਤੱਕ ਤਾਂ ਅਸੀਂ ਇਹ ਗੱਲ ਨੂੰ ਬੜਾ ਇੰਜੋਏ ਕਰਦੇ ਰਹੇ ਹਾਂ। ਹੁਣ ਤੁਸੀਂ ਨਾ ਇਹ ਗੱਲ ਸਮਝਾ ਲਿਓ, ਸਮਝਿਓ ਕਿ ਨਹੀਂ ਤੁਸੀਂ ਸਿੱਖੇ। ਅਰੋੜਾ ਸਾਹਿਬ ਗੱਲ ਕਰਨ ਤੋਂ ਫਿਰ ਸਮਝਾਣਾ।
ਅੱਛਾ ਪਹਿਲੀ ਗੱਲ ਢਿੱਲੋਂ ਸਾਹਿਬ ਹੈ ਤੁਹਾਡੇ ਕੋਲ ਲਵਲੀ ਸਾਹਿਬ ਹੈਗੇ ਸਨ ਪਿੱਛੇ ਤੁਹਾਡੇ ਲਵਲੀ ਸਾਹਿਬ ਸਨ ਪਿੱਛੇ ਤੇ ਨਹੀਂ ਕੋਲ ਹੀ ਬੈਠਾ ਹੀ ਵੈਸੇ ਨਹੀਂ ਤੁਹਾਡੇ ਪਹਿਲੇ ਜਿਹੜੇ ਲਵਲੀ ਸਾਹਿਬ ਸਨ ਨਾ ਉਹ ਯਕੀਨ ਕਰ ਮੇਰੇ ਕੋਲ ਪਛਾਣੇ ਨਹੀਂ ਕਿ ਮੈਂ ਉਹਨਾਂ ਦੀ ਵੀਡੀਓ ਬਹੁਤ ਦੇਖਣਾ ਹੈ ਉਹ ਸ਼ਾਇਦ ਮੋਸਟਲੀ ਉਹ ਸ਼ਾਇਦ ਆਪਣੀ ਉਹ ਨੀਲੀ ਪਗੜੀ ਦੇ ਨਾਲ ਆਉਂਦੇ ਸਨ ਤੇ ਅੱਜ ਮੈਨੂੰ ਬਿਲਕੁਲ ਮੁਖਤਲਿਫ ਲੱਗਿਆ ਨਾ ਮੈਂ ਨਹੀਂ ਉਹਨਾਂ ਨੂੰ ਪਛਾਣਿਆ ਤੁਸੀਂ ਨਾਂ ਲਿਆ ਤੇ ਮੈਂ ਫਿਰ ਪਛਾਣਿਆ ਉਹਨਾਂ ਨੂੰ ਸਮਝੇ ਕਿ ਨਹੀਂ ਮਾਸ਼ਾਅੱਲਾ ਉਹ ਬੜਾ ਅੱਛਾ ਕੰਮ ਕਰ ਰਹੇ ਨੇ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ ਤੁਸੀਂ ਢਿੱਲੋਂ ਤੇ ਨਾਲ ਦੋ ਨਹੀਂ ਬੜਾ ਜ਼ਬਰਦਸਤ ਕੰਮ ਕਰ ਰਹੇ ਹੋ ਤੁਹਾਡੇ ਪੰਜਾਬ ਨੂੰ ਬਣਾਉਣ ਵਾਸਤੇ ਬਹੁਤ ਜ਼ਬਰਦਸਤ ਕੰਮ ਕਰ ਰਹੇ ਹਾਂਜੀ ਕਾਫੀ ਹੋ ਗਿਆ ਹਾਂਜੀ ਚਲੋ ਥੈਂਕ ਯੂ ਵੈਰੀ ਮਚ ਓਕੇ ਅੱਲਾ ਹਾਫਿਜ਼ ਜ਼ਬਰਦਸਤ ਅੱਜ ਦਾ ਪ੍ਰੋਗਰਾਮ ਹੋਇਆ ਸਾਰੇ ਸ਼ੇਅਰ ਕਰ ਦਿਓ ਇਹ ਤੁਹਾਡੀ ਸਾਰਿਆਂ ਦੀ ਸਪੋਰਟ ਹੈ ਸਾਰਿਆਂ ਤੱਕ ਵੀਡੀਓ ਪਹੁੰਚ ਜਾਵੇ ਤੇ ਅਰੋੜਾ ਸਾਹਿਬ ਡਾਕਟਰ ਸਾਹਿਬ ਨਹੀਂ ਆਏ ਸੀ ਡਾਕਟਰ ਸਾਹਿਬ ਕਿੱਧਰ ਗਾਇਬ ਹੋ ਗਏ ਡਾਕਟਰ ਸਾਹਿਬ ਗਾਇਬ ਡਾਕਟਰ ਸਾਹਿਬ ਜਿਹੜੇ ਜਿੰਦੇ ਗਾਇਬ ਹੋ ਗਏ ਪ੍ਰੋਫੈਸਰ ਸਾਹਿਬ ਹਾਂਜੀ ਪਰ ਸਾਨੂੰ ਡਾਕਟਰ ਅਸਗਰ ਜੀ ਨੇ ਬਹੁਤ ਕੁਝ ਸਮਝਾਇਆ ਤੇ ਸਾਡੇ ਸਾਰੇ ਦੋਸਤ ਸਮਝ ਵੀ ਗਏ ਨੇ ਸਾਰੇ ਨਾਲ ਕਮੈਂਟਸ ਵਿੱਚ ਜਿਹੜੇ ਡਾਕਟਰ ਸਾਹਿਬ ਦੀ ਗੱਲ ਸਮਝ ਗਏ ਨੇ ਕਮੈਂਟ ਵੀ ਕਰਨਾ ਤੇ ਨਾਲ ਸ਼ੇਅਰ ਜ਼ਰੂਰ ਕਰਨਾ ਵੀ ਡਾਕਟਰ ਸਾਹਿਬ ਨੇ ਜਿਹੜੀ ਗੱਲ ਸਮਝਾਈ ਤੁਹਾਨੂੰ ਸਮਝ ਆਈ ਹੈ ਕਿ ਨਹੀਂ ਹੈ ਜਦੋਂ ਤੁਸੀਂ ਸ਼ੇਅਰ ਕਰੋਗੇ ਫਿਰ ਲੱਗੂ ਪਤਾ ਵੀ ਤੁਸੀਂ ਵਾਕਈ ਸਮਝ ਗਏ ਹਾਂ ਬਹੁਤ ਮਿਹਰਬਾਨੀ ਅਗਲੇ ਹਫਤੇ ਫਿਰ ਮੁਲਾਕਾਤ ਬਹੁਤ ਸ਼ੁਕਰੀਆ ਜੀ ਰੱਬ ਰੱਖਾ ਰੱਬ ਰੱਖਾ